ਰਹੀਏ ਵੋ ਨਾਲ ਸੱਜਣ ਦੇ ਰਹੀਏ। ਰਹੀਏ ਵੋ ਨਾਲ ਸੱਜਣ ਦੇ ਰਹੀਏ। ਲੱਖ ਲੱਖ ਬਦੀਆਂ 100 ਤਾਨੇ ਸਭੇ ਸਿਰ ਤੇ ਸਹੀਏ ਨਾਲ ਸੱਜਣ ਦੇ ਰਹੀਏ। ਤੋੜੇ ਸਿਰ ਵੰਜੇ ਧੜ ਨਾਲੋਂ, ਭਾਵੇਂ ਸਿਰ ਜਾਏ ਧੜ ਨਾਲੋਂ, ਤਾਂ ਵੀ ਹਾਲ ਨਾ ਕਹੀਏ ਨਾਲ ਸੱਜਣ ਦੇ ਰਹੀਏ। ਸੁਖਨ ਜਿਨ੍ਹਾਂ ਦਾ ਹੋਵੇ ਦਾਰੂ, ਹਾਲ ਉਥਾਂ ਹੀ ਕਹੀਏ ਨਾਲ ਸੱਜਣ ਦੇ ਰਹੀਏ। ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਜ਼ੋਰ ਤਗਾਣੇ ਖਈਏ ਨਾਲ ਸੱਜਣ ਦੇ ਰਹੀਏ। ਕਹੇ ਹੁਸੈਨ ਫਕੀਰ ਸਾਈਂ ਦਾ, ਜਿਉਂਦਿਆਂ ਹੀ ਮਰ ਰਹੀਏ ਨਾਲ ਸੱਜਣ ਦੇ ਰਹੀਏ। ਨਾਲ ਸੱਜਣ ਦੇ ਰਹੀਏ। ਮੁਸਤਫਾ ਵਨਤਰੀ, ਲਾਹੌਰ, ਕਰਾਚੀ, ਲੈਲਪੁਰ ਤੇ ਮੁਲਤਾਨ ਤੇ ਇੰਟਰਨੈਟ ਸਟ੍ਰੀਮ ਤੇ ਸੁਣ ਰਿਹਾ ਇੱਕ ਜਹਾਨ ਤੇ ਮੈਂ ਤੁਹਾਡਾ ਸਾਰਿਆਂ ਦਾ ਕਮਲਾ ਨਦਾਨ, ਤੁਹਾਡਾ ਆਪਣਾ ਮੇਜ਼ਬਾਨ ਅਫਜ਼ਲ ਸਾਹਿਰ। ਖਾਲਿਸ ਖਲੂਸ ਤੇ ਸਾਰੀਆਂ ਮੁਹੱਬਤਾਂ ਨਾਲ ਭਰਿਆ ਸਲਾਮ ਸਾਰੇ ਸੁਣਨ ਵਾਲਿਆਂ ਦੇ ਨਾਮ। ਕੜੋਲੀ ਦਿਓ ਨਕਾਲ ਨੀ ਮੇਰਾ ਪੀਆ ਘਰ ਆਇਆ, ਪੀ ਕਰ ਆਇਆ ਲਾਲ। ਦਰਦਮੰਦਾਂ ਦੇ ਸੁਖਨ ਮੁਹੰਮਦ ਦੇਣ ਗਵਾਹੀ ਹਾਲੋਂ, ਜਿਸ ਪੱਲੇ ਫੁੱਲ ਬੱਧੇ ਹੋਣ ਆਵੇ ਬਾਸ ਰੁਮਾਲੋਂ। ਦੋਸਤੋ, ਅੱਜ ਫਿਰ ਉਹ ਇੱਕ ਕਹਿੰਦੇ ਨੇ ਕਿ ਜ਼ਿੰਦਗੀ ਬੜੀ, ਦੁਨੀਆ ਬੜੀ ਛੋਟੀ ਹੈ। ਫਿਰ ਸਾਨੂੰ ਉਹਨਾਂ ਰੰਗਾਂ, ਉਹਨਾਂ ਮੰਜ਼ਰਾਂ, ਉਹਨਾਂ ਜੀਆਂ 'ਚ, ਉਹਨਾਂ ਥਾਵਾਂ 'ਚ, ਉਹਨਾਂ ਨਾਮਾਂ 'ਚ ਲੈ ਜਾਂਦੀ ਹੈ ਜਿੱਥੋਂ ਅਸੀਂ ਕਦੇ ਗੁਜ਼ਰੇ ਹੁੰਦੇ ਹਾਂ, ਕਦੇ ਲੰਘੇ ਹੁੰਦੇ ਹਾਂ। ਅੱਜ ਤੋਂ ਕੋਈ ਮੇਰੇ ਖਿਆਲ 5-7 ਸਾਲ, 7 ਸਾਲ, ਹਾਂ 6 ਸਾਲ ਪਹਿਲੇ ਪਿੱਛੇ ਜਾਈਏ ਤੇ ਇੱਕ ਸੁਖਨਵਰ, ਇੱਕ ਸ਼ਾਇਰ ਮਿੱਤਰ ਸਾਡੇ ਕੋਲ ਆਏ ਸਨ ਤੇ ਆਨਲਾਈਨ ਉਹਨਾਂ ਨਾਲ ਹੋਈ ਗੱਲ ਤੁਸੀਂ YouTube ਤੇ ਵੀ ਸੁਣ ਸਕਦੇ ਹੋ। ਉਹ ਅਜੇ ਤੱਕ ਯਾਦ ਹੈ ਸਾਡੇ ਚੇਤੇ 'ਚ। ਉਹ ਜਿਸ ਤਰ੍ਹਾਂ ਸਾਡੇ ਹੱਥੋਂ ਅਸੀਂ ਤਿਤਲੀ ਨੂੰ ਫੜਨੇ ਆ ਤੇ ਫਿਰ ਛੱਡ ਦਿੰਦੇ ਆ, ਉੱਡ ਜਾਂਦੀ ਹੈ ਆਇਰਲੈਂਡ ਵੱਲ ਨੂੰ, ਪਰ ਉਹਦੀਆਂ ਸਾਡੀਆਂ ਪੋਰਾਂ ਤੇ ਉਹਦੇ ਰੰਗ ਰਹਿ ਜਾਂਦੇ ਨੇ। ਇੰਝ ਹੀ ਸਾਡੇ ਸੁਣਨ ਵਾਲਿਆਂ ਦੇ ਹਵਾਸ ਤੇ ਉਹਨਾਂ ਦੇ ਚਿੱਤ ਚੇਤੇ 'ਚ ਉਹਨਾਂ ਦੀਆਂ ਉਹ ਵੀਣੀ ਲਿਖਿਆ ਦਿਨ ਕਿਤਾਬ ਦੀਆਂ ਨਜ਼ਮਾਂ, ਉਸ ਤੋਂ ਪਹਿਲੇ ਰਾਤ ਸਮੁੰਦਰ ਖੇਡ ਜਿਹੜੀ 2002 'ਚ ਛਪੀ ਸੀ ਤੇ ਵੀਣੀ ਲਿਖਿਆ ਦਿਨ 2012 'ਚ ਛਪੀ ਸੀ। 2012 ਦੇ ਵਿੱਚ ਹੀ ਇਹਨਾਂ ਦੇ ਨਾਲ ਗੱਲ ਹੋਈ ਸੀ ਤੇ ਅੱਜ ਫਿਰ ਉਹ ਪ੍ਰੀਤਾਂ ਦਾ, ਸੁਖਨਾ ਦਾ ਵੰਜਾਰਾ, ਸਾਡਾ ਮਿੱਤਰ ਪਿਆਰਾ, ਜਿਹਦੇ ਕੋਲ ਪੂਰੀ ਵਾਰਤਾ ਹੈ, ਪੂਰੀ ਕਥ ਹੈ ਸਾਡੀ ਇਸ ਬਸਤੀ ਦੀ, ਸਾਡੀ ਇਸ ਦੇਸ਼ ਦੀ, ਸਾਡੀ ਜ਼ਿੰਦਗੀ, ਸਾਡੀ ਹਸਤੀ ਦੀ ਹੋਣੀ ਵਰਤੀ ਦੀ ਕਥ ਬਹੁਤ ਇੱਕ ਸੁੱਚੇ आहंग राई, एक खास सुर च, खास सार च
ਉਹਨਾਂ ਆਪਣੀਆਂ ਨਜ਼ਮਾਂ ਉਣੀਆਂ ਨੇ, ਬੁਣੀਆਂ ਨੇ, ਉਤਰੀਆਂ ਨੇ, ਔਰ ਇੱਕ ਦਾਨ ਹੈ ਉਹਨਾਂ ਵੱਲੋਂ ਜ਼ਿੰਦਗੀ ਵਾਸਤੇ, ਖੁਸ਼ਬੂ ਹੈ ਜ਼ਿੰਦਗੀ ਵਾਸਤੇ। ਇਹ ਉਸ ਕਹ ਲਓ ਕਿ ਇਹ ਉਸ ਪੱਲੇ ਵਰਗੇ ਨੇ ਜਿਹਦੇ ਵਿੱਚ ਫੁੱਲ ਬੱਧੇ ਨੇ, ਜਿਹਦੇ ਵਿੱਚ ਜਿਸ ਰੁਮਾਲ 'ਚੋਂ ਸਾਨੂੰ ਸੋਹਣੇ ਸੁਖਨ ਦੀ ਖੁਸ਼ਬੂ ਆਉਂਦੀ ਹੈ। ਤਾਂ ਕੋਈ ਤੇ ਜੀ ਦੇ ਵਿੱਚੋਂ ਜਿਹੜੇ ਪੁਰਾਣੇ ਸੁਣਨ ਵਾਲੇ ਉਹ ਤੇ ਪਹੁੰਚ ਗਏ ਹੋਣਗੇ, ਬਾਕੀਆਂ ਨੂੰ ਮੈਂ ਉਹਨਾਂ ਤੱਕ ਪਹੁੰਚਾਉਣਾ। ਤੁਹਾਨੂੰ ਮਿਲਾਨੇ ਆ ਸਾਡੀ ਕਹਿੰਦੇ ਨੇ ਉਹ ਜਿਹੜੀ ਪਿਧਰਾੜ ਦੀ ਧਰਤੀ ਹੈ, ਉੱਥੇ ਦੇ ਜੰਪਲ ਨੇ ਤੇ ਫਿਰ ਜਾ ਵਸੇ, ਪਰਦੇਸੀ ਹੋ ਗਏ, ਆਇਰਲੈਂਡ ਚਲੇ ਗਏ। ਤੇ ਪੰਜਾਬੀ ਨੂੰ ਦੋ ਵਧੀਆ ਪੰਜਾਬੀ ਸ਼ਾਇਰੀ ਨੂੰ ਇੱਕ ਕਹ ਲਓ ਕਿ ਦੋ ਸੋਹਣੀਆਂ ਕਿਤਾਬਾਂ ਇਹਨਾਂ ਨੇ ਦਿੱਤੀਆਂ। ਇੱਕ ਕਿਤਾਬ ਰਾਤ ਸਮੁੰਦਰ ਖੇਡ ਤੇ ਦੂਸਰੀ ਵੀ ਨਹੀਂ ਲਿਖਿਆ ਦਿਨ। ਤੀਸਰੀ ਕਿਤਾਬ ਜਿਹੜੀ ਹੁਣ ਮੇਰੇ ਹੱਥ 'ਚ ਸੇਜਲ ਹੈ। ਸੇਜਲ ਇਹਦੇ ਮੈਨੇ ਮਤਲਬ ਤੇ ਅਸੀਂ ਇਹਨਾਂ ਕੋਲੋਂ ਪੁੱਛਾਂਗੇ। ਖੁਸ਼ਾਬ ਦੀ ਵਾਦੀ ਸੋਨ ਸਕੇਸਰ ਦੇ ਗਰਾਂ, ਪਿਧਰਾੜ ਦੇ ਜੰਪਲ, ਮਹਿਮੂਦ ਇਵਾਨ ਦੀ ਸ਼ਾਇਰੀ, ਲਹਿੰਦੇ ਪੰਜਾਬ ਦੀ ਸਰਜ਼ਮੀਨ, ਤਵਾਰੀਖ ਇਹਦੀ ਬੋਲੀ ਦਾ ਮੁਰੱਕਾ ਹੈ। ਇਸ ਵਿਰਸੇ ਦੇ ਮਾਲੀ ਸਾਡੇ ਵਡੇਰੇ ਪੀਲੂ ਤੇ ਹਾਫਿਜ਼ ਬਰਖੁਰਦਾਰ ਨੇ ਤੇ ਬਾਗ ਦੇ ਪੱਖੂਆਂ ਦੀਆਂ ਆਵਾਨਕਾਰੀ, ਸ਼ਾਹਪੁਰੀ, ਜਾਂਗਲੀ, ਧੰਨੀ, ਪੋਠੋਹਾਰੀ ਤੇ ਛਾਛੀ ਵਿੱਚ ਕੱਢੀਆਂ ਆਵਾਜ਼ਾਂ ਮਹਿਮੂਦ ਦੀਆਂ ਇਹਨਾਂ ਨਜ਼ਮਾਂ 'ਚ ਸੁਣੀਂਦੀਆਂ ਨੇ। ਮਹਿਮੂਦ ਅਵਾਨ ਦੀਆਂ ਕਈ ਨਜ਼ਮਾਂ ਵਿੱਚ ਕੋਈ ਸੱਪ ਹੈ ਜੋ ਪੰਜਾਬ ਦੀ ਧਰਤੀ ਤੇ ਮੇਲਦਾ ਫਿਰਦਾ ਹੈ। ਇਹੋ ਸੱਪ ਇਹਦੀ ਰੋਮਾਂਟਿਕ ਸ਼ਾਇਰੀ ਵਿੱਚ ਵੀ ਹੈ, ਜਿਹੜਾ ਧਰਤੀ ਤੇ ਜਿਸਮ ਦੇ ਵਿਜੋਗ ਤੇ ਤਵਾਰੀਖ ਨੂੰ ਜੋੜਦਾ ਹੈ। ਬਾਬੇ ਨਾਨਕ ਨੇ ਨੇਕ ਬੰਦਿਆਂ ਨੂੰ ਉੱਜੜ ਜਾਣ ਦੀ ਦੁਆ ਦਿੱਤੀ ਸੀ ਤਾਂ ਕਿ ਨੇਕੀ ਦਾ ਪਸਾਰ ਹੋਵੇ। ਕਈ ਸ਼ਹਿਰ ਮੁਲਕ ਗਾਹ ਕੇ ਹੁਣ ਪਧਰਾੜੋਂ 7 ਸਮੁੰਦਰ ਪਾਰ ਰਹਿੰਦੇ ਮਹਿਮੂਦ ਅਵਾਨ ਦੀ ਪਰਦੇਸੀ। ਮਹਿਮੂਦ ਅਵਾਨ ਵੀ ਪਰਦੇਸੀ ਕਾਮੇ ਤੇ ਸ਼ਾਇਰ ਦੀ ਇੱਕ ਕਮਾਈ ਹੋਈ ਨੇਕ ਖੱਟੀ ਹੈ। ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਇਆ ਨਜ਼ਰਾਨਾ ਹੈ। ਇਹ ਬੋਲ ਅਮਰਜੀਤ ਚੰਦਨ ਹੋਰਾਂ ਲਿਖੇ ਇਹਨਾਂ ਦੀ ਸੱਜ ਛਪੀ ਕਿਤਾਬ ਸੇਜਲ ਬਾਰੇ। ਤੇ ਹੁਣ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਸਾਡੇ ਅਜੋਕੇ ਸੁੱਚੇ ਪੰਜਾਬੀ ਸ਼ਾਇਰ ਜਨਾਬ ਮਹਿਮੂਦ ਅਵਾਨ ਜੀ ਹੋਰਾਂ ਦੇ ਨਾਲ। ਉਹ ਸਾਡੇ ਕੋਲ ਆਏ ਤੇ ਮੈਂ ਆਪਣੇ ਵੱਲੋਂ, ਆਪਣੇ ਸਾਰੇ ਸੁਣਨ ਵਾਲਿਆਂ ਵੱਲੋਂ ਸਾਰੀਆਂ ਮੁਹੱਬਤਾਂ ਦੇ ਨਾਲ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ। ਬੀਬਾ ਕੀ ਹਾਲ ਨੇ? ਬਿਲਕੁਲ ਠੀਕ ਠਾਕ ਅਬਦੁਲ ਖੈਰ। ਮਜ਼ੇ 'ਚ? ਬਿਲਕੁਲ ਮਜ਼ੇ 'ਚ। ਵਾਹ ਜੀ ਵਾਹ। ਸਟੂਡੀਓ ਬਦਲ ਗਿਆ ਹਾਂ, ਪਰ ਤੂੰ ਉਹੀ ਹੈ, ਮੈਂ ਉਹੀ ਆ। ਵਾਹ ਜੀ ਵਾਹ। ਉਹ ਕਹਿੰਦੇ ਨੇ ਸੱਜਣ ਵਿਛੜੇ ਮਿੱਤਰ ਗਏ, ਆਪਣੇ ਸਿਗਰਟ ਉਹੀ ਰਹੇ। ਅੱਛਾ। ਤੇ ਇੱਕ ਹੋਰ ਦੱਸਦੀ ਹੈ ਕਿ ਮਹਿਮੂਦ ਅਵਾਨ ਜੀ ਤੇ ਸਵਾਗਤ ਹੈ, ਪਰ ਇਹਨਾਂ ਦੇ ਨਾਲ ਸਾਡੇ ਮਿੱਤਰ ਪਿਆਰੇ ਪ੍ਰੋਫੈਸਰ ਜ਼ੁਬੈਰ ਅਹਿਮਦ ਜੀ ਨੇ, ਜਿਹੜੇ ਕਿ ਹੈ ਤੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ, ਲੇਕਿਨ ਪੰਜਾਬੀ ਤਵਾਰੀਖ, ਪੰਜਾਬੀ ਇਲਮ ਅਦਬ, ਪੰਜਾਬੀ ਸ਼ਾਇਰੀ ਔਰ ਖਾਸ ਤੌਰ ਤੇ ਪੰਜਾਬੀ ਕਹਾਣੀ ਦੇ ਵਿੱਚ ਇੱਕ ਵੱਡਾ ਨਾਂ ਹੈ ਇਹਨਾਂ ਦਾ। ਇਹਨਾਂ ਦੀ ਖਾਸ ਪਛਾਣ ਹੈ ਟਾਹਾਂ ਇੰਟਰਨੈਸ਼ਨਲ ਅਦਬੀ ਅਵਾਰਡ, ਜਿਹੜਾ ਕੈਨੇਡਾ ਤੋਂ ਜਿਹੜੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਔਰ ਉੱਥੇ ਦੀ ਟਾਹਾਂ ਫਾਊਂਡੇਸ਼ਨ ਰਲ ਕੇ ਇੱਕ ਅਵਾਰਡ ਦਿੰਦੇ ਨੇ ਇੰਟਰਨੈਸ਼ਨਲੀ। ਬਹੁਤ ਇੱਕ ਰਿਕਗਨਾਈਜ਼ਡ ਅਵਾਰਡ ਹੈ। ਉਹ ਇਹਨਾਂ ਦੀ ਕਿਤਾਬ ਨੇ ਜਿੱਤਿਆ ਸੀ। ਤੇ ਪੰਜਾਬ ਦੀ ਤਵਾਰੀਖ ਉੱਤੇ ਵੀ ਇਹਨਾਂ ਦਾ ਕੰਮ ਹੈ। ਪਾਰਖ ਨੇ, ਬਹੁਤ ਸੂਝਵਾਨ ਨੇ, ਪੰਜਾਬੀ ਬੋਲੀ ਵਾਸਤੇ ਵੀ ਇਹਨਾਂ ਦਾ ਬੜਾ ਕੰਮ ਹੈ। ਤੇ ਔਰ ਇਹ ਜਿਹੜੀ ਕਿਤਾਬ ਸੇਜਲ, ਇਸ ਦੀ ਡੈਡੀਕੇਸ਼ਨ ਵੀ ਇਹਨਾਂ ਦੇ ਨਾਂ ਹੈ ਪ੍ਰੋਫੈਸਰ ਜ਼ੁਬੈਰ ਅਹਿਮਦ ਹੋਰਾਂ ਦੇ। ਜ਼ੁਬੈਰ ਅਹਿਮਦ ਦੀ ਵੇਲ ਤੇ ਐਡੀ ਵੱਡਾ ਇੱਕ ਪਿਆਰ, ਇੱਕ ਮਾਣ, ਇੱਕ ਨਿੱਘ ਨਜ਼ਰਾਨਾ ਮਹਿਮੂਦ ਅਵਾਨ ਜੀ ਹੋਰਾਂ ਵੱਲੋਂ ਇਹਨਾਂ ਨੂੰ ਮਿਲਿਆ। ਤੇ ਅੱਜ ਮੇਰਾ ਮਨ ਸੀ ਮਹਿਮੂਦ ਅਵਾਨ ਜੀ ਹੋਰਾਂ ਨੂੰ ਬੁਲਾਉਣ ਦਾ,
ਤੇ ਮੈਂ ਕਿਹਾ ਜ਼ਰਾ ਇੱਧਰ ਆਓ ਨਾ, ਨਜ਼ਰਾਨਾ ਇੱਧਰ ਸਾਡੇ ਵੱਲ ਲੈ ਕੇ ਆਓ, ਸਾਨੂੰ ਤੇ ਭਾਜੀ ਤੇ ਮੋੜੋ, ਸਾਡੇ ਭਾਈ ਨੇ ਤੁਹਾਨੂੰ ਕਿਤਾਬ ਡੈਡੀਕੇਟ ਕੀਤੀ, ਤੁਸੀਂ ਪੜ੍ਹ ਲਈ ਹੋਣੀ ਹੈ, ਆ ਕੇ ਗੱਲਾਂ ਵੀ ਕਰੋ। ਸੋ ਇਸ ਕਿਤਾਬ ਦੇ ਹਵਾਲੇ ਨਾਲ, ਮਹਿਮੂਦ ਅਵਾਨ ਹੋਰਾਂ ਦੀ ਸ਼ਾਇਰੀ ਦੇ ਹਵਾਲੇ ਨਾਲ, ਔਰ ਪੰਜਾਬੀ ਓਵਰਆਲ ਪੰਜਾਬੀ ਸੁਖਨ ਦੇ ਹਵਾਲੇ ਦੇ ਨਾਲ ਇਹ ਵੀ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ। ਤੇ ਮੈਂ ਇਹਨਾਂ ਨੂੰ ਵੀ, ਪ੍ਰੋਫੈਸਰ ਜ਼ੁਬੈਰ ਅਹਿਮਦ ਹੋਰਾਂ ਨੂੰ ਵੀ ਆਪਣੇ ਪ੍ਰੋਗਰਾਮ 'ਚ ਸਾਰੀਆਂ ਮੁਹੱਬਤਾਂ ਨਾਲ ਜੀ ਆਇਆਂ ਨੂੰ ਕਹਿਣਾ। ਬਾਬਾ ਜੀ ਕੈਸੇ? ਹਾਂ ਜੀ, ਸ਼ੁਕਰੀਆ ਜੀ ਠੀਕ ਹੋ? ਸਾਹਰ ਸਾਹਿਬ, ਤੁਸੀਂ ਸਾਨੂੰ ਮਾਣ ਦਿੱਤਾ, ਅਸੀਂ ਆਏ ਹਾਂ ਬੜੀ ਮੁਹੱਬਤ ਗੱਲ ਦੀ। ਕਰ। ਔਰ ਇਸ ਵੇਲੇ ਮੈਨੂੰ ਨਹੀਂ ਪਤਾ ਤੁਹਾਨੂੰ ਜਾਗਣ ਦੀ ਆਦਤ ਹੈ ਨਹੀਂ, ਪਰ ਜਿਸ ਤਰ੍ਹਾਂ ਤੁਸੀਂ ਕੈਫੀਅਤ 'ਚ ਬੈਠੇ ਹੋ, ਲੱਗਦਾ ਕੋਈ ਜਾਗਦੇ ਜਾਗਦੇ ਤੁਸੀਂ 2-4 ਖਾਬ ਵੇਖ ਛੱਡੇ ਨੇ। ਅੱਛਾ, ਦੋਵੇਂ ਪ੍ਰਾਹੁਣਿਆਂ ਨਾਲ ਗੱਲ ਕਰਦਿਆਂ ਸੀ ਸ਼ੁਰੂ ਤੋਂ ਹਾਸਾ ਹੀ ਲਾਇਆ। ਔਰ ਇਹ ਸਾਡੀ ਕਹਿ ਲੋ ਕਿ ਮੇਰੀ ਕਹਿ ਲੋ ਕਿ ਇਹ ਖਾਮੀਆਂ ਨੇ ਜੋ ਕਿ ਮੈਂ ਹੱਸਦੇ ਖੇਡਦੇ ਹੀ ਆਪਣੇ ਖਾਮੀ ਨੂੰ ਮੈਂ ਇਨਵਰਟਡ ਕੀਤਾ, ਮੈਨੂੰ ਪਤਾ। ਔਰ ਮੈਨੂੰ ਤੇ ਬਾਬੇ ਸਾਡੇ ਉਹ ਕਿਹਾ ਨਾ ਸ਼ਾਹ ਹੁਸੈਨ ਨੇ, ਸਭੇ ਜਾਤਾਂ ਥੀ ਵੱਡੀ ਨਿਆਣੀ ਫਕੀਰਾਂ ਦੀ। ਤੇ ਉਹ ਫਕੀਰ ਨਿਮਾਣੇ ਜਿਹੜੇ ਨੇ ਸਭ ਤੋਂ ਉਹ ਮਾਸੂਮ ਬੱਚਿਆਂ ਵਾਂਗੂ ਹੁੰਦੇ ਨੇ, ਬੇਸਾਖਤੀ ਨਾਲ ਖੇਡਦੇ ਨੇ, ਤੇ ਉਹ ਆਪਣੀ ਕਹਿ ਲਓ ਕਿ ਆਪਣੀ ਰੌਂਚ ਦੇ ਵਿੱਚ ਹੁੰਦੇ ਨੇ, ਆਪਣੀ ਮਸਤੀ 'ਚ ਹੁੰਦੇ ਨੇ, ਆਪਣੀ ਮੌਜ 'ਚ ਹੁੰਦੇ ਨੇ। ਤੇ ਮੇਰਾ ਮੰਨਣਾ ਹੈ ਕਿ ਤੁਸੀਂ ਵੀ ਜ਼ਿੰਦਗੀ ਦੀ ਸੱਚੀ ਮੌਜ ਵਾਸਤੇ, ਜ਼ਿੰਦਗੀ ਦੇ ਅੰਦਰ ਇੱਕ ਕਹਿ ਲਓ ਕਿ ਸੱਚ, ਪ੍ਰੇਮ, ਭਲਾ ਔਰ ਖੈਰ ਔਰ ਆਗਾਹੀ ਔਰ ਇਸ ਦੇ ਕਹਿ ਲਓ ਕਿ ਇਸ ਦੇ ਸੁੱਚੇ ਹੋਣ ਬਾਰੇ ਜੋ ਵਿਗਾੜ ਹੈ, ਉਸ ਨੂੰ ਕਿਸੇ ਸੋਹਣੇ ਰੰਗ 'ਚ ਵੇਖਣ ਦੀ ਖਾਹਿਸ਼ ਜਿਹੜੀ ਹੈ ਇਹਨਾਂ ਨਜ਼ਮਾਂ 'ਚ ਹੁੰਦੀ ਹੋਏਗੀ। ਲੇਕਿਨ ਅਗਰ ਸਾਡੇ ਜ਼ਿਹਨ ਦਾ ਕੋਈ ਬਿਹਤਰ ਇਸਤੇਮਾਲ ਹੋ ਚੁੱਕਿਆ ਹੁੰਦਾ, ਸਾਡੇ ਖਾਬਾਂ, ਖਿਆਲਾਂ, ਸੋਚਾਂ ਦਾ, ਤਾਂ ਹੋ ਸਕਦਾ ਕਿ ਅਸੀਂ ਅਗਲੇ ਦੁਨੀਆਵਾਂ ਦੀਆਂ ਗੱਲਾਂ ਵੀ ਕਰ ਰਹੇ ਹੁੰਦੇ, ਪਲੈਨਟਸ ਤੱਕ ਅਸੀਂ ਗਾਹ ਛੱਡੇ ਹੁੰਦੇ। ਪਰ ਇਹ ਕਿ ਇਨਸਾਨੀ ਜ਼ਿਹਨ ਨੂੰ ਜਿਸ ਤਰ੍ਹਾਂ ਦੀਆਂ ਗੁਲਾਮੀਆਂ ਔਰ ਕਬਜ਼ਿਆਂ ਨਾਲ ਵਾਹ ਪਿਆ ਰਿਹਾ ਹੈ, ਉਹਦੀ ਵਜ੍ਹਾ ਨਾਲ ਸਾਡੇ ਸੁਖਨ ਦੀ ਕੀ ਉਪਜ ਬਣੀ ਹੋਈ ਹੈ ਇਸ ਵੇਲੇ ਤੱਕ, ਇਹਦੇ ਬਾਰੇ ਵੀ ਗੱਲਾਂ ਕਰਾਂਗੇ। ਤੇ ਮਹਿਮੂਦ ਅਵਾਨ ਜੀ ਹੋਰਾਂ ਦੇ ਨਾਲ ਗੱਲ ਟੋਰਨੇ ਆ। ਪਹਿਲੇ ਤਾਂ ਤੁਹਾਡੀ ਨਵੀਂ ਕਿਤਾਬ ਦੀ ਵਧਾਈ ਹੈ ਸਾਡੇ ਵੱਲੋਂ ਜੀ, ਬਹੁਤ ਵਧੀਆ। ਲਫ਼ਜ਼ ਸੇਜਲ ਹੈ ਜੀ, ਇਹ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਇਹਦੇ ਕੀ ਮਤਲਬ ਨੇ ਤੇ ਇਹਦੀ ਕੀ ਫੁੱਟਦਾ ਕਿਵੇਂ, ਕਿੱਥੋਂ ਤੇ ਇਹਦੇ ਕਿਆ ਬਾਤ। ਹਾਂਜੀ, ਇਹਦਾ ਜਿਹੜਾ ਜ਼ਿਆਦਾ, ਕਿਉਂਕਿ ਮੈਂ ਪਧਰਾੜ ਸੂਨਸ ਕੇਸਰ ਦਾ ਇੱਕ ਪਿੰਡ ਹੈ, ਖੁਸ਼ਾਬ ਵਿੱਚ ਹੈ। ਹੁਣ ਪਹਿਲੇ ਸ਼ਾਹਪੁਰ ਵਿੱਚ ਹੁੰਦਾ ਸੀ, ਫਿਰ ਸਰਗੋਦਾ ਸ਼ਾਹਪੁਰ। ਸੋ ਜਿੰਨਾ ਬੰਦੇ ਪਧਰਾੜ ਚੋਂ ਜਾਂ ਸੂਨਸ ਕੇਸਰ ਚੋਂ ਨਹੀਂ ਲੰਘੇ, ਉਹ ਸਮਝਣ ਕਿ ਸਰਗੋਦਾ ਹੀ ਹੈ। ਅੱਛਾ, ਸਹੀ ਹੈ। ਤੇ ਸੇਜਲ ਹੈ ਜੀ, ਸੇਜਲ ਦਾ ਮਤਲਬ ਹੋਇਆ ਨਮੀ ਜਾਂ ਵੈਟਨੈਸ, ਜਿਹਨੂੰ ਆਖਦੇ ਨੇ ਅੰਗਰੇਜ਼ੀ ਦੇ ਵਿੱਚ। ਤੇ ਇਹਦਾ ਜਿਹੜਾ ਆਮ ਫਹਿਮ ਮਤਲਬ ਸਾਡੇ ਇਲਾਕੇ 'ਚ ਔਰ ਸਪੈਸ਼ਲੀ ਸਰਗੋਦੇ ਖੁਸ਼ਾਬ ਦੇ ਰੀਜਨ 'ਚ ਮੰਨਿਆ ਜਾਂਦਾ, ਉਹ ਹੈ ਕਿ ਜਦੋਂ ਕੰਧਾਂ ਨੂੰ ਪਾਣੀ, ਨਮੀ ਆ ਜਾਂਦੀ ਹੈ ਕੰਧਾਂ ਦੇ ਵਿੱਚ, ਉਹਨੂੰ ਕਹਿੰਦੇ ਨੇ ਜੀ ਕੰਧਾਂ ਨੂੰ ਸੇਜਲ ਚੜ ਗਈ ਹੈ। ਸੇਜਲ ਜਿਹੜੀ ਹੈ, ਇਸ ਤਰ੍ਹਾਂ ਅੱਖਾਂ ਦੀ ਸੇਜਲ ਵੀ ਇਸਤੇਮਾਲ ਹੁੰਦਾ। ਸੋ ਇਹ ਵੈਟਨੈਸ ਹੈ, ਨਮੀ ਹੈ, ਇਹ ਦੁੱਖ ਦਾ, ਜ਼ਿਆਨ ਦਾ, ਲਾਸ ਦਾ ਇਸ਼ਤਿਆਰਾ ਹੈ, ਇੱਕ ਮੈਟਾਫਰ ਹੈ। ਤੇ ਦੂਜਾ ਮਤਲਬ ਜਿਹੜਾ ਕਿ ਬਹੁਤ ਜ਼ਿਆਦਾ ਇਸਤੇਮਾਲ ਨਹੀਂ ਹੁੰਦਾ, ਉਹ ਹੈ ਸੇਜ ਤੋਂ ਨਿਕਲਿਆ, ਇਹਦਾ ਰੂਟ ਹੈ ਇੱਕ, ਜਿਹਨੂੰ ਸੇਜਾ ਕਰਕੇ ਬੰਨਿਆ ਵਾਰਿਸ ਸ਼ਾਹ ਨੇ ਵੀ। ਸੋ ਸੇਜ ਵਾਲਾ ਜਾਂ ਸੇਜ ਆਲੀ, ਉਹਦੇ ਵਾਸਤੇ ਵੀ ਸੇਜਲ ਦਾ ਲਫ਼ਜ਼ ਇਸਤੇਮਾਲ ਹੁੰਦਾ ਹੈ। ਸੋ ਇਹ ਮੇਰੀ ਆਪਣੀ ਜਿਹੜੀ ਸ਼ਾਇਰੀ ਇਸ ਕਿਤਾਬ ਵਿੱਚ ਹੈ, ਉਹਦੇ ਨਾਲ ਇਵੇਂ ਹੀ ਜੁੜਦਾ ਹੈ ਜਿਵੇਂ ਚੰਦਨ ਨੇ ਪਿੱਛੇ ਉਹ ਗੱਲ ਫੜੀ ਵੀ ਹੈ ਔਰ ਲਿਖੀ ਵੀ ਹੈ ਕਿ ਇਹ ਉਹ ਜਿਹੜਾ ਸਾਰਾ ਸਾਡਾ ਲਾਸ ਹੈ ਜਾਂ ਦੁੱਖ ਹੈ ਜਾਂ ਦੁਖਾਂਤ ਹੈ। ਦੁਖਾਂਤ ਕਿੱਡਾ ਸੋਹਣਾ ਲਫ਼ਜ਼ ਹੈ, ਜਿਹੜਾ ਦੁਖਾਂਤ ਹੈ ਜ਼ਾਤ ਦਾ, ਹੋਂਦ ਦਾ, ਪੰਜਾਬ ਦਾ, ਤੁਹਾਡੀ ਸਰਜ਼ਮੀਨ ਦਾ, ਤੁਹਾਡੀ ਜਨਮ ਭੂਮੀ ਦਾ, ਉਸ ਜਿਹੜਾ ਕਿ ਫਿਰ ਪ੍ਰਦੇਸ਼ ਚ ਜਾ ਕੇ ਵੱਧ ਜਾਂਦਾ, ਕੁਝ ਜ਼ਿਆਦਾ ਹੀ ਵੱਧ ਜਾਂਦਾ ਸਾਡੇ ਵਰਗਿਆਂ ਵਾਸਤੇ। ਬਲਕਿ ਸਾਡੇ ਵਰਗੇ ਉਹ ਜਿਹੜੇ ਮਤਲਬ ਜੇ ਅਸੀਂ ਕੋਈ ਇੱਕ ਵਾਰ ਤੇ ਨਹੀਂ ਉਜੜਦੇ ਨਾ, ਅਸੀਂ ਜਿਹੜੇ ਬੰਦੇ ਪਿੰਡਾਂ ਜੰਮਦੇ ਹਾਂ, ਅਸੀਂ ਇੱਕ ਵਾਰ ਨਹੀਂ ਉਜੜਦੇ। ਅਸੀਂ ਪਿੰਡੋਂ ਸਰਗੋਦੇ ਆਉਂਦੇ ਹਾਂ, ਫਿਰ ਸਰਗੋਦਿਓਂ ਅਸੀਂ ਲਾਹੌਰ ਆਉਂਦੇ ਹਾਂ, ਲਾਹੌਰੋਂ ਅਸੀਂ ਕਰਾਚੀ ਹੈ, ਇਸਲਾਮਾਬਾਦ ਜਾਂਦੇ ਹਾਂ, ਉਤੋਂ ਫਿਰ ਮੁਲਕੋਂ ਬਾਹਰ ਜਾਣਾ ਪੈਂਦਾ। ਔਰ ਇਹਦੇ ਨਾਲ ਨਾਲ ਉਹਨਾਂ ਥਾਵਾਂ ਤੋਂ ਸਾਡੀ ਇੱਕ ਸ਼ਾਇਰ ਦੀ ਵੀ ਅੱਖ ਥਾਂ ਥਾਂ ਤੋਂ ਪੱਟੀ ਜਾਂਦੀ ਹੈ। ਉਹਦਾ ਮਤਲਬ ਇਹ ਆਮ ਬੰਦੇ ਦੀ ਹਿਜਰਤ ਨਹੀਂ ਹੈ,
ਇਹ ਇੱਕ ਸ਼ਾਇਰ ਦੀ ਹਿਜਰਤ ਹੈ। ਕਿਆ ਬਾਤ। ਤੇ ਉਹਦੇ ਨਾਲ ਪੂਰੀ ਹਸਤੀ ਦੀ ਹਿਜਰਤ ਹੋ ਰਹੀ ਹੁੰਦੀ ਹੈ, ਉਸ ਕਿਉਂਕਿ ਪੂਰੀ ਨੇਚਰ ਨਾਲ ਹੀ ਜੁੜਿਆ ਹੁੰਦਾ ਹੈ। ਕਿਆ ਬਾਤ। ਤੇ ਉਹਦੀ ਹਿਜਰਤ ਉਹ ਥਾਂ ਥਾਂ ਦੇ ਵਿੱਚ ਜਿਸ ਧਿਆਨ ਨਾਲ, ਜਿਸ ਨੀਝ ਨਾਲ, ਜਿਸ ਦਰਦ ਨਾਲ, ਜਿਸ ਅਹਿਸਾਸ ਨਾਲ ਜ਼ਿੰਦਗੀ ਨੂੰ ਵੇਖਦਾ, ਉਹ ਸਾਰਾ ਸਫ਼ਰ 'ਚ ਨਾਲ ਜਾ ਰਿਹਾ। ਬਿਲਕੁਲ ਬਿਲਕੁਲ। ਤੇ ਉਹ ਜਿਹੜਾ ਦੁਖਾਂਤ ਹੈ, ਸੋ ਸੇਜਲ ਇੱਕ ਤੇ ਉੱਥੋਂ ਆ ਗਏ। ਸੋ ਜਿਹੜੇ ਮੇਰੀ ਆਪਣੀ ਸ਼ਾਇਰੀ ਵਾਸਤੇ ਬੜਾ, ਇੱਕ ਤੇ ਮੈਨੂੰ ਲਫ਼ਜ਼ ਹੀ ਬੜਾ ਸੋਹਣਾ, ਮਤਲਬ ਤੂੰ ਆਪ ਸ਼ਾਇਰ ਆਦਮੀ, ਸੁਭਾਨ ਅੱਲਾਹ ਸੁਭਾਨ ਅੱਲਾਹ। ਉਹ ਜਿਹੜਾ ਉਹਦਾ ਲਫ਼ਜ਼, ਹਰ ਲਫ਼ਜ਼ ਦਾ ਆਪਣਾ ਇੱਕ ਰਿਦਮ ਹੁੰਦਾ, ਇੱਕ ਲਿਰਿਕ ਹੁੰਦਾ ਹੈ, ਇੱਕ ਇਹਦਾ ਜਿਹੜਾ ਸੇਜਲ ਦਾ ਆਪਣੀ ਇਹਦੀ ਸਾਊਂਡ ਹੈ, ਜਿਹੜਾ ਇਹਦਾ ਲਿਰਿਸਿਜ਼ਮ ਹੈ, ਆਪਣੇ ਮੈਨੇ ਤੋਂ ਵੱਧ ਕੇ ਵੀ, ਉਹ ਜਿਹਨੂੰ ਐਸਥੈਟਿਕਸ ਕਹਿੰਦੇ ਨੇ ਨਾ ਲੈਂਗੁਏਜ ਦਾ, ਤੇ ਉਹ ਵੀ ਜਿਹੜਾ ਨਾ ਉਹਦਾ ਵੀ ਇੱਕ ਆਪਣਾ ਰੰਗ ਹੈ। ਤੇ ਉਹ ਮੇਰੀ ਇਸ ਕਿਤਾਬ ਵਿੱਚ ਜਿਹੜੀ ਸ਼ਾਇਰੀ ਹੈ, ਉਸ ਦੇ ਵਿੱਚ ਇਹ ਦੋਨੋਂ ਰੰਗ ਕਿਉਂਕਿ ਨਾਲ ਨਾਲ ਟੁਰਦੇ ਨੇ। ਰੋਮਾਂਸ ਕਹਿ ਲਓ ਉਹਨੂੰ, ਜਾਂ ਮੁਹੱਬਤ ਕਹਿ ਲਓ, ਜਾਂ ਲਵ ਪੋਇਟਰੀ ਕਹਿ ਲਓ, ਉਹ ਤੇ ਨਾਲ ਨਾਲ ਜਿਹੜੀ ਦੁਖਾਂਤ ਦੀ ਸ਼ਾਇਰੀ ਹੈ, ਜਿਹੜੀ ਤਵਾਰੀਖ ਦਾ ਦੁਖਾਂਤ ਹੈ, ਜਿਹੜਾ ਜ਼ਿਆ ਹੈ, ਲਾਸ ਹੈ ਬੇਸਿਕਲੀ, ਜਿਹੜਾ ਉਹਦੀ ਗੱਲ ਹੈ। ਸੋ ਇਹ ਬੜਾ, ਕਿਉਂਕਿ ਮਤਲਬ ਕਿਤਾਬਾਂ ਛਾਪਣ ਵਾਲਿਆਂ ਨੂੰ ਤੇ ਲਿਖਣ ਵਾਲਿਆਂ ਨੂੰ, ਤੇ ਜਿਹੜੇ ਲਫ਼ਜ਼ ਦੀ ਹੁਰਮਤ ਨੂੰ ਤੇ ਉਹਦੀ ਪਾਕੀ ਨੂੰ ਮੰਨਣ ਵਾਲੇ ਨੇ, ਉਹਨਾਂ ਨੂੰ ਪਤਾ ਹੈ ਕਿ ਇੱਕ ਲਫ਼ਜ਼ ਉਦੋਂ ਜਦੋਂ ਤੁਸੀਂ ਕਿਤਾਬ ਛਾਪ ਰਹੇ ਹੁੰਦੇ ਹੋ, ਕਿਤਾਬ ਦਾ ਨਾਂ ਜਿਹੜਾ ਉਹ ਕਿੰਨਾ ਕੁ ਵੱਡਾ ਕੰਮ ਹੁੰਦਾ, ਬਹੁਤ ਵੱਡਾ ਕੰਮ ਹੁੰਦਾ। ਉਹ ਨਜ਼ਮ ਲਿਖਣ ਤੇ ਸ਼ਾਇਰੀ ਲਿਖਣ ਸੌਖੀ ਲੱਗਦੀ ਹੈ, ਤੇ ਕਿਤਾਬ ਦਾ ਨਾਂ ਜਿਹੜਾ ਨਾ ਉਹ ਔਖਾ ਹੋ ਜਾਂਦਾ। ਬਿਲਕੁਲ ਇੰਜੀ। ਮੈਨੂੰ ਯਾਦ ਹੈ ਕਿ ਮੇਰੀ ਕਿਤਾਬ ਦੇ ਕੋਈ 3 ਨਾਂ ਕਿਤਾਬਾਂ ਪਬਲਿਸ਼ਰਾਂ ਨੇ ਬੈਕ ਟਾਈਟਲ ਤੇ ਜਿਹੜੀ ਛਪਦੀ ਪਈ, ਇਹ ਕਿਤਾਬ ਪੀੜਾ ਵਿਕਣੇ ਆਈਆਂ, ਇੱਕ ਹੋਰ ਨਾਂ ਵੀ ਰੱਖੇ, ਮਾਰ ਦੋ ਤੜਸੀਏ ਵੀ, ਤੇ ਇਸ ਤਰ੍ਹਾਂ ਦੇ ਚੱਲਦੇ ਰਹੇ। ਮਤਲਬ ਤੇਰੀ ਕਿਤਾਬ ਦੇ ਕਮਾਲ ਹੈ, ਛਪੀ ਹੈ ਤੂੰ ਨਾਲ ਜਾਂਦੇ ਰਹੀਏ। ਤੇਰੀ ਕਿਤਾਬ ਦਾ ਕਮਾਲ ਹੈ, ਜਿਹੜੇ ਨਾਂ ਤੂੰ ਛੱਡ ਦੇ, ਤੈਨੂੰ ਉਹਦੇ ਨਾਲ ਵੀ ਕਿਤਾਬਾਂ ਛਾਪਦੀਆਂ। ਮੈਂ ਤਾਂ ਹੱਦ ਨਹੀਂ ਹੋਈ, ਹਾਲਾਂਕਿ ਉਹ ਬੈਕ ਟਾਈਟਲ ਇੱਕ ਵਾਰੀ ਛਪੇ ਵੀ ਵੇਖਿਆ ਹੀ ਹੈ ਕਿ ਵੀ ਅਫਜ਼ਲ ਸਾਹਿਬ ਨੇ ਇਸ ਕਿਤਾਬ ਦੀ, ਲੇਕਿਨ ਉਹ ਠੀਕ ਹੈ। ਉਹ ਸੇਜਲ ਉਹ ਹੈ, ਇਹ ਦੋਨੋਂ ਮਹੀਨਿਆਂ ਨਾਲ ਨਾਲ ਸ਼ਾਇਰੀ ਟੁਰਦੀ ਹੈ, ਤੇ ਇਹ ਉਹ ਸ਼ਾਇਰੀ ਹੈ। ਇਹ ਜਿਹੜੀ ਸੇਜਲ ਜਿਹੜਾ ਰੋਮਾਂਸ ਤੋਂ ਹਟ ਕੇ ਜਿਹੜੀ ਦੂਜੀ ਸੇਜਲ ਹੈ, ਨਵੀਂ ਵਾਲੀ, ਸਿਉਂਕ ਵਾਲੀ ਜਾਂ ਸਿਲਾਬੇ ਵਾਲੀ, ਸਵਾਲ ਵਾਲੀ, ਇਹ ਸਾਡੀਆਂ ਰੂਹਾਂ 'ਚ, ਸਾਡੇ ਦਿਲਾਂ 'ਚ, ਦਿਮਾਗਾਂ 'ਚ, ਵਜੂਦਾਂ ਨੂੰ ਇਹ ਲੱਗੀ ਹੋਈ ਹੈ। ਇਹਦੇ ਮਤਲਬ ਆਮ ਬੰਦੇ ਨੂੰ ਦੱਸਣੇ ਹੋਣ ਸੀ ਕਾਰਨ ਕਿ ਇਹ ਇੱਕ ਤੇ ਕਵਿਤਾ ਰਹੀ ਅਸੀਂ ਦੱਸਨੇ, ਸ਼ਾਇਰੀ ਰਹੀ ਦੱਸਨੇ ਆ ਕਿ ਅਸੀਂ ਕਿਉਂ ਸਿਉਂਕੇ ਗਏ, ਅਸੀਂ ਕਿਉਂ ਸਲਾਬੇ ਹੋਏ ਆ, ਅਸੀਂ ਕਿਉਂ ਅੰਦਰੋਂ ਵੀਰਾਨੇ 'ਚ ਆ, ਉਜੜੇ ਆ, ਇਹਦੀਆਂ ਵਜ੍ਹਾ ਕੀ ਨੇ। ਇੱਕ ਵੇਖਣ ਵਾਲੀ ਅੱਖ ਜਿਹੜੀ ਹੈ, ਕੀ ਦੱਸਦੇ ਹੋ ਇਸ ਬਾਰੇ ਕਿ ਇਹਦੇ ਇਹ ਇਸ ਤਰ੍ਹਾਂ ਦੀ ਹਾਲਤ ਸਾਡੀ, ਜਿਵੇਂ ਦੂਸਰੀਆਂ ਜੂਨਾਂ ਨੇ, ਪੰਛੀ ਨੇ, ਰੁੱਖ ਨੇ, ਠੀਕ ਹੈ ਨਾ, ਉਹ ਕੋਈ ਥਾਂ ਦੀ ਬੇਬਰਕਤੀ 'ਚ ਵੀ ਹੋ ਸਕਦਾ ਨਾ, ਕਿਸੇ ਨੂੰ ਬੂਟੇ ਵੱਧਦੇ ਨਹੀਂ, ਪਰ ਸਾਡੇ ਨਾਲ ਕੀ ਵਰਤੀ ਹੈ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇਹ ਸੇਜਲ ਆ ਗਈ। ਪੰਜਾਬ ਦਾ ਨਾ ਮਤਲਬ ਪੰਜਾਬ ਕਮਾਲ ਦੀ ਧਰਤੀ ਹੈ। ਤੁਸੀਂ ਵੇਖੋ ਨਾ ਕਿ ਉਹ ਧਾੜਵੀਆਂ ਤੋਂ ਲੈ ਕੇ ਤੇ ਸਾਡੇ ਕਤਲਾਂ ਤੋਂ ਲੈ ਕੇ, ਮਤਲਬ ਸਾਡੀ ਤੇ ਤਾਰੀਖ ਇੰਜ ਲੱਗਦਾ ਸ਼ੁਰੂ ਹੀ ਕੋਈ ਕਤਲਾਂ ਤੋਂ ਹੁੰਦੀ ਹੈ। ਮਤਲਬ ਜਦੋਂ ਅਸੀਂ ਸਭ ਕੁਝ ਜੋੜ ਬਣਾ ਲੈਨੇ ਆ, ਤੇ ਕੋਈ ਨਾ ਕੋਈ ਕਿਥੋਂ ਲੈ ਆਉਂਦਾ ਸੀ ਸਾਨੂੰ ਮਾਰਨ ਕੁੱਟਣ ਵਾਸਤੇ। ਨਿਤ ਮੋਮਾ ਪੰਜਾਬ ਦੇ ਜੰਮਿਆ। ਤੇ ਇੱਕ ਤੇ ਉਹ ਹੋ ਗਿਆ ਜਿਹੜਾ ਇਹਨੂੰ ਅਗਰ ਪੰਜਾਬ ਦੇ ਰੁਖ ਤੋਂ ਹੀ ਵੇਖਿਆ ਜਾਏ, ਪੰਜਾਬ ਤੋਂ, ਕਿਉਂਕਿ ਥੋੜਾ ਜਿਹਾ ਮੇਰੇ ਖਿਆਲ ਇਹਨੂੰ ਪਿੱਛੇ ਲੈ ਕੇ ਟੁਰਦੇ ਆ ਇਸ ਸੇਜਲ ਨੂੰ, ਜਾਂ ਉਹ ਇੱਕ ਤੇ ਮੇਰੀ ਆਪਣੀ ਸੇਜਲ ਹੈ ਜਿਹੜੀ ਜ਼ਾਤ ਦੀ ਸੇਜਲ ਹੈ, ਠੀਕ ਹੈ, ਔਰ ਮੈਂ ਜਿਹੜੇ ਪੂਰੇ ਸਮਾਜ ਦੀ ਸੇਜਲ ਹੈ ਜਿਹਦੇ ਨਾਲ ਅਸੀਂ ਆਮ ਬੰਦੇ ਨੂੰ ਪਤਾ ਲੱਗ ਜਾਵੇ ਕਿ ਅਸੀਂ ਜੇ, ਔਰ ਇਹ ਵੀ ਯਕੀਨਨ ਸਾਡੇ ਸੁਣਨ ਵਾਲੇ ਵੀ ਅੰਦਰੋਂ ਉਹ ਘੁਣ ਲੱਗੇ ਹੋਏ ਨੇ ਸਭ ਨੂੰ, ਹੈ ਨਾ। ਉਹਦੇ ਵਿੱਚ ਗੁਲਾਮੀ ਹੈ, ਉਹਦੇ ਵਿੱਚ ਹਾਕਮੀਆਂ ਨੇ, ਤਾਕਤ ਦੀਆਂ ਸਿਆਸਤਾਂ ਨੇ, ਉਹਦੇ ਵਿੱਚ ਸਾਡੀ ਫੈਮਿਲੀ ਇੰਸਟੀਟਿਊਸ਼ਨ ਹੈ ਜਾਂ ਨਹੀਂ ਹੈ, ਜਾਂ ਸਾਡਾ ਜ਼ਹਿਨੀ ਤਰੱਕੀ ਦੀ ਹਾਲਤ ਹੈ ਜਾਂ ਆਗਾਹੀ ਦੀ ਹਾਲਤ ਹੈ। ਪਹਿਲੀ ਗੱਲ ਤਾਂ ਹੈ ਕਿ ਜਿਹੜਾ ਆਰਟ ਹੈ, ਆਰਟ ਜਿਹੜਾ ਨਾ ਉਹ ਜਨਮ ਦਾ ਹੀ ਦੁਖਾਂਤ ਹੈ।
ਮਤਲਬ ਕੋਈ ਵੀ ਆਰਟ ਜਿਹੜਾ ਹੈ ਖੁਸ਼ੀ ਤੋਂ ਮੈਂ ਖੁਸ਼ੀ ਦਾ ਜਿਹੜਾ ਰੰਗ ਹੈ ਨਾ, ਇਹ ਵੀ ਇੱਕ ਵੈਸੇ ਖੁਸ਼ੀ ਤੋਂ ਵੀ ਹੁੰਦਾ ਹੋਏਗਾ ਸਾਡੇ ਹਿਸਾਬ ਨਾਲ ਤੇ ਮਸਲਨ ਕੋਈ ਐਪਿਕ ਕਿਉਂਕਿ ਅਸੀਂ ਰਹਿੰਦੇ ਦੋਜ਼ਖ ਜੀ, ਇਸ ਲਈ ਸਾਨੂੰ ਖੁਸ਼ੀ ਤੱਕ ਦੇਖੋ ਨਾ, ਸਾਡੀ ਪੰਜਾਬ ਦੀ ਸ਼ਾਇਰੀ ਵੇਖ ਲਓ ਤੁਸੀਂ, ਫੋਕ ਤੋਂ ਲੈ ਕੇ ਸਾਡੀ ਕਲਾਸਿਕਸ ਤੋਂ ਲੈ ਕੇ ਤੇ ਫੋਕ ਤੱਕ ਲੈ ਲਓ, ਵਿਸਾਲ ਤੁਹਾਨੂੰ ਨਹੀਂ ਲੱਭਦਾ। ਜਿਹੜਾ ਵਸਲ ਦਾ ਜਸ਼ਨ ਹੈ ਬੜਾ ਘੱਟ ਹੈ, ਨਹੀਂ ਲੱਭਦਾ ਤੇ ਫਤਵੇ ਦੀ ਸੂਰਤ ਹਾਲ ਬਣ ਜਾਂਦੀ ਹੈ। ਆਖਣ ਦਾ ਮਤਲਬ ਹੈ ਕਿ ਬੜਾ ਘੱਟ ਹੈ ਜਿਹੜੀ ਵਸਲ ਦੀ ਜਸ਼ਨ ਹੈ, ਜਿਹੜਾ ਮਿਲਨ ਦਾ ਜਸ਼ਨ ਹੈ, ਜਸ਼ਨ ਚ ਹੈ, ਨੇਚਰ ਤੇ ਹੈ, ਨੇਚਰ ਤੇ ਹੁਣ ਬੰਦਾ ਅਨਨੇਚੁਰਲ ਹੋ ਗਿਆ ਜ਼ਾਹਿਰ, ਇਹ ਵੀ ਖੇਡ ਬਣ ਗਈ ਨਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਵਸਲ ਦਾ ਗੀਤ ਨਹੀਂ ਗਾਣਾ ਚਾਹੀਦਾ, ਆਪਣੇ ਹੋਣ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ, ਪਰ ਇਹ ਕਿ ਅਸੀਂ ਕਿਤੇ ਅੰਦਰੋਂ ਜੜਾਂ ਚੋਂ ਖਮੀਰ ਚੋਂ ਕਿਤੇ ਦੂਰ ਚਲੇ ਗਏ ਕਿ ਬਿਰਹਾ ਕਰਦੇ ਪਏ। ਦੇਖੋ ਜਿਹੜਾ ਦੁੱਖ ਹੈ ਨਾ, ਦੁੱਖ ਜਿਵੇਂ ਕਹਿੰਦੇ ਨੇ ਨਾ ਕਿ ਤੁਹਾਡੇ ਜਿਸਮ ਤੇ ਨਾ ਜਰਾਸੀਮ ਹਰ ਵੇਲੇ ਰਹਿੰਦੇ ਨੇ, ਠੀਕ, ਜਦੋਂ ਤੁਹਾਡਾ ਡਿਫੈਂਸ ਸਿਸਟਮ ਕਮਜ਼ੋਰ ਹੋ ਜਾਂਦਾ ਨਾ ਤੇ ਉਹ ਜਰਾਸੀਮ, ਉਹ ਵਾਇਰਸ ਜਿਹੜੇ ਨੇ ਨਾ ਉਹ ਹਮਲਾ ਕਰ ਦਿੰਦੇ ਨੇ। ਸੋ ਜਿਹੜਾ ਦੁੱਖਾਂ ਦੀ ਦੁੱਖ ਹੈ ਨਾ, ਉਹ ਬੰਦੇ ਦੇ ਨਾਲ ਰਹਿੰਦਾ ਹੀ ਰਹਿੰਦਾ। ਸਹੀ, ਠੀਕ, ਉਹ ਇੱਕ ਜਿਵੇਂ ਕਹਿੰਦੇ ਨੇ ਨਾ ਕਿ ਪੱਕਾ ਇੱਕ ਪਰਮਾਨੈਂਟ ਫੀਚਰ ਹੈ ਬੰਦੇ ਦੀ, ਨਫੀਸਵਾਦ ਵਾਂਗੂ। ਬਿਲਕੁਲ ਇੰਜੀ। ਤੇ ਜਿਹੜਾ ਬੰਦਾ, ਜਿਹੜੀ ਪੰਜਾਬ ਦੀ ਗੱਲ ਹੈ ਨਾ, ਪੰਜਾਬ ਦੇ ਨਾਲ ਜੋੜਨ ਦੀ, ਉਸ ਸਾਰੇ ਦੁੱਖਾਂ ਨੂੰ ਇਸ ਵਸੋਂ ਨਾਲ ਜੋੜਨ ਦੀ, ਉਹ ਸਾਡੀ ਜ਼ਬਾਨ ਤੋਂ ਪੁੰਗਰਦੀ ਹੈ ਔਰ ਉਹ ਜ਼ਬਾਨ ਤੋਂ ਔਰ ਸਾਡੇ ਹਾਲਾਤ ਤੋਂ ਪੁੰਗਰਦੀ ਹੈ। ਔਰ ਦੂਜਾ ਜਿਹੜਾ ਦੇਖੋ, ਜਿਹੜਾ ਅੱਜ ਦਾ ਦੁੱਖ ਹੈ ਨਾ, ਅੱਜ ਦਾ ਦੁੱਖ ਸਿਰਫ ਇਕਨੋਮਿਕ ਦੁੱਖ ਰਹਿ ਗਿਆ। ਦੇਖੋ ਨਾ, ਜਿਹੜਾ ਅੱਜ ਦੇ ਦੁੱਖ ਦਾ ਰੂਟ ਹੈ ਉਹ ਮੇਨਲੀ ਇਕਨੋਮਿਕ ਰੂਟ ਹੈ ਉਹਦਾ, ਕਿ ਉਹ ਜਿਹੜੀ ਸਾਡੀ ਮੁਆਸ਼ੀ ਔਰ ਸਾਡੀ ਜਿਹੜੀ ਫਾਈਨੈਂਸ਼ੀਅਲ ਇਸ਼ੂਜ਼ ਨੇ ਉਹ ਰੂਟ ਆਊਟ ਕਰਦੇ ਨੇ ਉਸ ਸਾਰੇ ਦੁੱਖ ਨੂੰ। ਲੇਕਿਨ ਜਿਹੜਾ ਦੁੱਖ ਜੋੜਦਾ ਹੈ ਇਨਸਾਨ ਨੂੰ ਔਰ ਆਪਣੀ ਸਰਜ਼ਮੀਨ ਨੂੰ, ਉਹ ਪੰਜਾਬ ਦਾ ਬੜੇ ਹੋਰ ਰੰਗਾਂ ਦੇ ਵਿੱਚ ਆਉਂਦਾ ਹੈ। ਕਿਉਂਕਿ ਪੰਜਾਬ ਦੀ, ਮਤਲਬ ਮੇਰਾ ਤੇ ਆਪਣਾ ਬਿਲੀਵ ਹੈ ਕਿ ਜਿਹੜੀ ਪੰਜਾਬ ਦੀ ਸ਼ਾਇਰੀ, ਕਿਸੇ ਵੀ ਜਿਹੜੀਆਂ ਸਾਡੀਆਂ ਲੋਕਲ ਜ਼ਬਾਨਾਂ ਨੇ, ਜਿਹੜੀਆਂ ਕਿ ਨੇਟਿਵ ਜ਼ਬਾਨਾਂ ਨੇ ਸਾਡੀਆਂ, ਉਹਦੇ ਵਿੱਚ ਸ਼ਾਇਰੀ ਕਰਨੀ ਸੌਖੀ ਵੀ ਹੈ ਤੇ ਔਖੀ ਵੀ ਹੈ। ਉਹ ਸੌਖੀ ਇਸ ਵਜ੍ਹਾ ਤੋਂ ਹੈ ਕਿ ਤੁਹਾਨੂੰ ਕੋਈ ਫਤਵਾ ਨਹੀਂ ਲੈ ਕੇ ਆਉਣਾ ਪੈਂਦਾ ਜਾਂ ਸਨਦ ਨਹੀਂ ਲੈ ਕੇ ਆਉਣੀ ਪੜਦੀ ਦਿੱਲੀ ਜਾਂ ਲਖਨਊ ਸੇ, ਠੀਕ ਹੈ, ਉਹ ਤੁਸੀਂ ਘਰੋਂ ਸਨਦ ਲੈ ਲੈਂਦੇ ਹੋ, ਬਿਲਕੁਲ ਪਹਿਲੀ ਗੱਲ ਤੇ। ਲੇਕਿਨ ਉਹ ਔਖੀ ਵੀ ਇਸ ਵਜ੍ਹਾ ਤੋਂ ਹੈ ਕਿ ਜਿਹੜੀ ਜ਼ਬਾਨਾਂ ਆਪਣੀ ਜ਼ਮੀਨ, ਆਪਣੀ ਤਵਾਰੀਖ ਨਾਲ ਜੁੜੀਆਂ ਹੁੰਦੀਆਂ ਨੇ, ਉਹਦੇ ਵਿੱਚ ਉਹ ਸਾਰਾ ਤਵਾਰੀਖੀ ਸ਼ਊਰ ਔਰ ਜਿਹੜੀ ਸਾਰੀ ਜੁੜਤ ਹੈ, ਅਗਰ ਉਹਨੂੰ ਤੁਸੀਂ ਨਹੀਂ ਸਮਝਦੇ, ਉਹਦੀ ਫੋਕ ਲੋਰ ਤੋਂ ਲੈ ਕੇ ਉਹਦੀ ਕਲਾਸਿਕਸ ਤੋਂ ਲੈ ਕੇ ਵਿਜ਼ਡਮ, ਉਹ ਅਗਰ ਤੁਸੀਂ ਸਾਰੀ ਪੜ੍ਹੇ ਬਗੈਰ ਸੁਪਰਫਿਸ਼ੀਅਲੀ ਲਿਖਦੇ ਹੋ ਉਹਨੂੰ ਜਾਂ ਉਤੋਂ ਲਿਖਦੇ ਹੋ, ਤੇ ਫਿਰ ਉਹ ਬਰਬਾਦ, ਉਹ ਫਿਰ ਐਕਸਪੋਜ਼ ਵੀ ਇੰਨੀ ਹੀ ਛੇਤੀ ਔਰ ਇੰਨੀ ਤਿਰਖੀ ਹੁੰਦੀ ਹੈ। ਉਹਦੇ ਚ ਰਚਾਓ ਵੀ ਨਹੀਂ ਹੁੰਦਾ, ਉਹਦੇ ਚ ਉਹਦੀ ਜੜ੍ਹਾਂ ਵੀ ਨਹੀਂ ਹੁੰਦੀ ਬਿਲਕੁਲ ਇੰਜੀ। ਸੋ ਇਹ ਜਿਹੜਾ ਸਾਰਾ ਵਰਤੀ ਹੈ ਪੰਜਾਬ ਦੇ ਨਾਲ, ਔਰ ਜੋ ਅਸਾਂ ਵੇਖੋ ਨਾ, ਅਸਾਂ ਤੇ ਉਜਾੜਾ ਵੀ ਨਹੀਂ ਵੇਖਿਆ 47 ਦਾ, ਠੀਕ ਹੈ, ਪੰਜਾਬ ਦੀ ਅਸਾਂ ਵੰਡ ਹੁੰਦੀ ਤਾਂ ਨਹੀਂ ਵੇਖੀ, ਉਹ ਸਿਜਲ ਚਿਹਰੇ ਵੇਖੇ ਬਿਲਕੁਲ। ਮਤਲਬ ਇਹ ਆਲ ਆਖਣ ਨੂੰ ਸਾਡੇ ਵੱਲੋਂ ਡਾਇਰੈਕਟਲੀ ਨਹੀਂ ਅਪੜੀ, ਇਹਦੇ ਵਿੱਚ ਇੱਕ ਨਜ਼ਮ ਵੀ ਹੈ ਕਿ ਸਾਨੂੰ ਉਹ ਕਹਿੰਦੇ ਨੇ ਕਿ ਤੁਸੀਂ ਤੇ 47 ਦਾ ਉਜਾੜਾ ਨਹੀਂ ਵੇਖਿਆ, ਸੋ ਤੁਹਾਨੂੰ ਕੀ ਪਤਾ ਉਜਾੜੇ ਕੀ ਹੁੰਦੇ ਨੇ। ਉਹ ਨਜ਼ਮ ਨੂੰ ਇੰਝ ਹੀ ਸੁਣਾਈ ਦੇਣਾ, ਔਰ ਨਜ਼ਮਾਂ ਦੇ ਉੱਤੇ ਕਿਹੜਾ ਕੋਈ ਧਾਰ ਕੇ ਮਿੱਥਕ ਨਿਸ਼ਾਨੀਆਂ ਲਾਈਆਂ ਨੇ, ਹਾਂ, ਤਾਂ ਜੇ ਇਸ ਗੱਲ ਨੂੰ ਉਹ ਅੱਗੇ ਢੋਰੇ ਗੱਲ ਨੂੰ ਅਸੀਂ ਜੀ 135 ਪੰਜਾਬ। ਚਲੋ ਪੰਜਾਬ ਤੋਂ ਸ਼ੁਰੂ ਕਰਦੇ ਹਾਂ, ਪੰਜਾਬ ਤੋਂ ਸ਼ੁਰੂ ਕਰਦੇ। ਬਾਗਾਂ ਅੰਦਰ ਫੁੱਲਾਂ ਲੀਕੇ ਜਖੜ ਆਪਣੇ ਹਾਣੀ, ਮਿੱਟੀ ਮਿੱਟੀ ਪਾਣੀ। ਓਏ ਮੋਏ ਮੇਰੇ ਰੱਬਾ, ਯਾਰ ਤੁਸੀਂ ਡਾਢੇ ਹੋ ਬਈ, ਡਾਢੇ ਹੋ। ਕੀ ਇਮੇਜ ਬਣਾਇਆ ਜੀ, ਕੀ ਫੀਲ ਕੀਤਾ ਜਾਏ। ਬਾਗਾਂ ਅੰਦਰ ਅੱਛਾ ਫੁੱਲਾਂ ਲੀਕੇ, ਦੁਬਾਰਾ ਮੈਨੂੰ ਜਰਾ ਮੈਂ ਖੋਲ ਲਵਾਂ, ਮੈਂ ਵੀ ਉਸ ਵਰਕੇ ਤੇ ਪਹੁੰਚ ਜਾ, ਕਿਉਂਕਿ ਜਰਾ ਉਹ ਪੁਰਾਣੀ ਸਾਧਾਂ ਦੀ ਸੰਗਤ ਵਾਲੀ ਪੜ੍ਹਾਈ ਕਰ ਲਈ ਜੀ। ਕਿਆ ਬਾਤ। ਪੰਜਾਬ ਹੈ ਜੀ ਨਾਂ ਨਜ਼ਮ ਦਾ। ਬਾਗਾਂ ਅੰਦਰ ਫੁੱਲਾਂ ਲੀਕੇ ਜਖੜ ਆਪਣੇ ਹਾਣੀ, ਮਿੱਟੀ ਮਿੱਟੀ ਪਾਣੀ। ਅੱਖਰ ਅੱਖਰ ਖੇਡੀ ਜਾਵਣ, ਘੱਟੋ ਘੱਟੀ ਬਾਲ, ਸ਼ਹਿਰਾਂ ਦੇ ਵਿੱਚ ਗਿੱਦੜ ਜੰਮਣ, ਬੂਹੇ ਬੂਹੇ ਕਾਲ। ਬੂਹੇ ਬੂਹੇ ਕਾਲ। ਅੱਖਰ ਅੱਖਰ ਖੇਡੀ ਜਾਵਨ, ਘੱਟੋ ਘੱਟੀ ਬਾਲ, ਸ਼ਹਿਰਾਂ ਦੇ ਵਿੱਚ ਗਿੱਦੜ ਜੰਮਣ, ਬੂਹੇ ਬੂਹੇ ਕਾਲ। ਹੱਥੋਂ ਹੱਥੀ ਲੱਗਣ ਲੱਗੀ ਬੋਲੀ ਜਾਇਆਂ ਦੀ, ਜ਼ੋਰੋ ਜ਼ੋਰੀ ਖੇਡਣ ਲੱਗੇ ਖੇਡ ਪਰਾਇਆਂ ਦੀ।
ਜ਼ੋਰੋ ਜ਼ੋਰੀ ਖੇਡਣ ਲੱਗੇ, ਖੇਡ ਪਰਾਇਆਂ ਦੀ ਹੌਲੀ ਹੌਲੀ ਮੁੱਕਣ ਲੱਗੇ, ਗੇੜੇ ਸਾਵਾਂ ਦੇ ਰਾਤੋਂ ਰਾਤੀ ਬੁੱਢਾ ਕਰ ਗਏ, ਦੁੱਖ ਦਰਿਆਵਾਂ ਦੇ। ਲਓ ਜੀ, ਉਹ ਗੱਲ ਜਿਹੜੀ ਹੈ ਪੰਜਾਬੀ ਜਿਹੜਾ ਸ਼ਾਇਰ ਫਿਰ ਦੀ ਤੱਕਣੀ ਜਿਹੜੀ ਉਹ ਇੰਝ ਦੀ ਹੈ ਕਿ ਇਹ ਜਿਹੜੀ ਮੈਂ ਗੱਲ ਕੀਤੀ ਸੀ ਕਿ ਵੀ ਕੀ ਕਾਰਨ ਹੈ ਸਿਜਲ ਦੇ, ਉਹ ਹੈ ਕਿ ਜ਼ੋਰੋ ਜ਼ੋਰੀ ਖੇਡਣ ਲੱਗੇ ਖੇਡ ਪਰਾਇਆ ਦੀ। ਤੁਸੀਂ ਕਿਹਾ ਕਿ ਆਪਣੀ ਵਿਜ਼ਡਮ, ਆਪਣੀ ਬੋਲੀ, ਆਪਣਾ ਅਸਲਾ, ਆਪਣੀ ਸ਼ਨਾਖਤ, ਜੜ, ਬੁਨਿਆਦ, ਮਤਲਬ ਇਹ ਨਹੀਂ ਹੈ। ਵੈਸੇ ਤਾਂ ਅਸੀਂ ਵਰਲਡ ਸਿਟੀਜ਼ਨ ਹੈ, ਅਸੀਂ ਜ਼ਿੰਦਗੀ ਨੂੰ ਉਂਝ ਵੇਖਦੇ, ਪਰ ਇੱਕ ਥਾਂ ਐਸੀ ਹੁੰਦੀ ਜਿੱਥੇ ਅਸੀਂ ਜੰਮੇ ਆ, ਜਿੱਥੇ ਸਾਡਾ ਨਾੜੂ ਦੱਬਿਆ ਹੁੰਦਾ, ਜਿੱਥੇ ਸਾਡਾ ਮਤਲਬ ਸਾਡਾ ਕਹ ਲਓ ਕਿ ਧੁਰਾ ਹੁੰਦਾ। ਨਹੀਂ, ਉਹਨੇ ਸ਼ੇਮਸ ਇੰਨੀ ਨੋਬਲ ਲਾਰੀਏਟ ਰਿਹਾ ਆਇਰਲੈਂਡ ਦਾ, ਬੜਾ ਮਸ਼ਹੂਰ ਸ਼ਾਇਰ, ਮਰ ਗਿਆ। ਉਹ ਕਹਿੰਦਾ ਸੀ ਅੰਗਰੇਜ਼ੀ, ਮੈਂ ਪਹਿਲੇ ਕੋਟ ਕਰਦਾ ਤੁਹਾਡੀ ਇਜਾਜ਼ਤ ਨਾਲ, ਕਿ ਓਨਲੀ ਲੋਕਲ ਕੈਨ ਆਰਟੀਕੂਲੇਟ ਦ ਗਲੋਬਲ, ਕਿ ਜਿਹੜਾ ਸਿਰਫ ਨੇਟਿਵ ਲੋਕਲ ਬੰਦਾ ਨਾ, ਉਹ ਗਲੋਬਲ ਨੂੰ ਵੀ ਉਹੀ ਆਰਟੀਕੂਲੇਟ, ਉਹੀ ਦੱਸ ਸਕਦਾ। ਉਹਦਾ ਜਿਹੜਾ ਇਜ਼ਹਾਰ ਹੈ ਬਿਲਕੁਲ ਗਲੋਬਲ ਦਾ, ਜਾਂ ਗਲੋਬਲ ਨਾਲ ਜਿਹੜੀ ਕਨੈਕਟੀਵਿਟੀ ਹੈ, ਬਾਕੀ ਦੁਨੀਆ ਨਾਲ ਜਿਹੜੀ ਜੁੜਤ ਹੈ, ਉਹ ਲੋਕਲ ਹੋਏ ਬਗੈਰ ਨਹੀਂ ਹੋ ਸਕਦੀ। ਉਹ ਪਹਿਲੇ ਲੋਕਲ ਹੋਣਾ ਪੈਂਦਾ ਤੇ ਫਿਰ ਤੁਸੀਂ ਜੁੜ ਵੀ ਸਕਦੇ ਹੋ। ਗੱਲ ਇਹ ਕਿ ਜਿਹੜਾ ਲੋਕਲ ਅਸੀਂ ਹੁੰਦੇ ਨਹੀਂ ਤੇ ਜੁੜੀ ਜਾਂਦੇ ਆ ਅਸੀਂ ਸਾਰੇ। ਜਿਹੜੇ ਆਪਣੇ ਕਹਿੰਦੇ ਨੇ ਨੁਕਤਾ ਹੈ ਜਿਹੜਾ ਫੈਲ ਕੇ ਪੂਰੀ ਦੁਨੀਆ ਗਲੋਬ ਬਣ ਜਾਂਦੀ ਹੈ, ਅਗਰ ਉਹ ਨੁਕਤੇ ਵਿੱਚ ਉਹਦੀਆਂ ਉਹ ਜੜ 'ਚ ਨਹੀਂ ਹੈ, ਆਪਣਾ ਕਾਇਮ ਨਹੀਂ ਹੈ, ਜਾਂ ਆਪਣੀ ਮਿੱਟੀ ਨਾਲ ਉਹਦੀ ਜੁੜਤ ਨਹੀਂ ਹੈ, ਬੋਲੀ ਨਾਲ ਉਹਦੀ ਜੁੜਤ ਨਹੀਂ ਹੈ, ਤੇ ਹੁਣ ਇਹੀ ਹੈ ਜਿਹੜੀ ਜ਼ੋਰੋ ਜ਼ੋਰੀ ਖੇਡੀ ਹੈ, ਹੌਲੀ ਹੌਲੀ ਮੁੱਕਣ ਲੱਗੇ ਗੇੜੇ ਸਾਵਾਂ ਦੇ, ਰਾਤੋਂ ਰਾਤੀ ਬੁੱਢਾ ਕਰ ਗਏ ਦੁੱਖ ਦਰਿਆਵਾਂ ਦੇ। ਯਾਰ ਤੇ ਮੈਨੂੰ ਤਾਂ ਇੰਝ ਲੱਗਦਾ ਕਿ ਮੇਰੀ ਗੱਲ ਹੈ, ਔਰ ਇਸ ਪੰਜਾਬ ਦੀ ਗੱਲ ਹੈ, ਪੰਜਾਬ ਦੇ ਵਾਸੀਆਂ ਦੀ ਗੱਲ ਹੈ। ਔਰ ਇੱਥੇ ਸਾਵਾਂ ਦੇ ਗੇੜੇ ਜਿਹੜੇ ਨੇ ਹੌਲੀ ਹੌਲੀ ਮੁੱਕਦੇ ਜਾ ਰਹੇ ਨੇ, ਔਰ ਦਰਿਆਵਾਂ ਦੇ ਦੁੱਖ ਰਾਤੋਂ ਰਾਤ ਬੁੱਢਾ ਕਰ ਰਹੇ ਨੇ ਬੰਦੇ ਨੂੰ। ਤੇ ਔਰ ਦੁੱਖ ਦਰਿਆਵਾਂ ਜਿੱਡੇ ਵੀ ਨੇ, ਦਰਿਆਵਾਂ ਦੇ ਦੁੱਖ ਵੀ ਨੇ, ਤੇ ਦਰਿਆਵਾਂ ਜਿੱਡੇ ਦੁੱਖ ਨੇ ਜਿਹੜੇ ਜਿਨ੍ਹਾਂ ਦਾ ਮੂੰਹ ਸਮੁੰਦਰਾਂ ਵੱਲ ਖੁੱਲਦਾ ਚਾਹੇ। ਔਰ ਇਸੇ ਇਹ ਜਿਹੜੇ ਦੁਖਾਂਤ ਨੇ ਨਾ, ਇਹ ਜਿਹੜੀ ਸੇਜਲ ਹੈ, ਇੱਕ ਹੋਰ ਨਜ਼ਮ ਹੈ ਮੇਰੀ ਇਸੇ ਕਿਤਾਬ ਵਿੱਚ 108 ਜਿਹਦੇ ਨਾਲ ਅਸੀਂ ਪਹਿਲੇ ਜੋੜ ਰਹੇ ਹਾਂ ਇਸੇ ਗੱਲ ਦੇ ਨਾਲ। ਮੰਗਵੀਂ ਚੋਗ ਦਾ ਜ਼ਹਿਰ, 108 ਨੰਬਰ ਸਫਾ। ਮੰਗਵੀਂ ਚੋਗ ਦਾ ਜ਼ਹਿਰ, ਇਸ ਧਰਤੀ ਵਿੱਚ ਹੱਥੀਂ ਦੱਬ ਛੱਡੇ, ਅਸਾਂ ਮਾਵਾਂ ਦੇ ਅਥਰੂ। ਓਏ ਹੋ ਉਹ ਮੇਰੇ ਯਾਰ, ਇਸ ਧਰਤੀ ਵਿੱਚ ਹੱਥੀਂ ਦੱਬ ਛੱਡੇ, ਅਸਾਂ ਮਾਵਾਂ ਦੇ ਅਥਰੂ, ਭੈਣਾਂ ਦੀਆਂ ਵੰਗਾਂ, ਯਾਰਾਂ ਦੀਆਂ ਬੋਸਕੀਆਂ ਤੇ ਪਿਓਵਾਂ ਦੇ ਸਿਰ। ਫਿਰ ਕਹੋ ਜੀ, ਫਿਰ ਕਹੋ ਮੰਗਵੇਂ ਚੋਗ ਦਾ ਜ਼ਹਿਰ। ਇਸ ਧਰਤੀ ਵਿੱਚ ਹੱਥੀਂ ਦੱਬ ਛੱਡੇ, ਅਸਾਂ ਮਾਵਾਂ ਦੇ ਅਥਰੂ, ਭੈਣਾਂ ਦੀਆਂ ਵੰਗਾਂ, ਯਾਰਾਂ ਦੀਆਂ ਬੋਸਕੀਆਂ ਤੇ ਪਿਓਵਾਂ ਦੇ ਸਿਰ। ਵਤ ਅਸਾਂ ਉਸ ਭੂਈ ਉੱਤੇ ਖੁੱਲੇ ਛੱਡ ਦਿੱਤੇ, ਅੱਖੀਂ ਵਸਦੇ ਸੂਰ। ਮੰਗਵੇਂ ਟੁੱਕਰ ਦੀ ਕੁੱਟੀ ਮਿੱਠੀ ਚੋਗ ਵੰਡੀ। ਵਤ ਅਸਾਂ ਉਸ ਭੂਈ ਉੱਤੇ ਖੁੱਲੇ ਛੱਡ ਦਿੱਤੇ, ਅੱਖੀਂ ਵਸਦੇ ਸੂਰ। ਮੰਗਵੇਂ ਟੁੱਕਰ ਦੀ ਕੁੱਟੀ ਮਿੱਠੀ ਚੋਗ ਵੰਡੀ, ਵੈਰੀਆਂ ਦਾ ਵਿਸਾਹ ਕੀਤਾ, ਔਤਰਿਆਂ ਦਿਲਾਂ ਦੀ ਦੁਆ ਗਿੱਧੀ। ਆਪਣਿਆਂ ਘਰਾਂ ਵਿੱਚ ਅਸਾਂ ਪਾਲ ਪੋਸ ਕੇ ਗੱਭਰੂ ਕੀਤੇ, ਅਬਦਾਲੀ ਦੇ ਖੁਰ। ਨਾਦਰ ਸ਼ਾਹ ਦੀਆਂ ਘੋੜੀਆਂ ਦੀ ਲਿੱਦ ਤੇ ਕੰਪਨੀ ਬਹਾਦਰ ਦੀਆਂ ਤੋਪਾਂ ਵਿੱਚੋਂ ਨਿਕਲੇ ਸੱਪ। ਹਾਏ 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 ਹਾਏ। ਤੇ ਹੁਣ ਇਨ੍ਹਾਂ ਸੱਪਾਂ ਨਾਲ ਖੇਡਦੇ ਸਾਡੇ ਬਾਲ ਆਪੇ ਸੱਪ ਬਣ ਗਏ ਨੇ। ਹੁਣ ਮੈਂ ਕਾਹਨੂੰ ਪੁੱਛ ਬੈਠਾ ਜਵਾਬ। ਓ ਮਾਏ ਬਾਏ ਮਾਏ। ਤੇ ਮੇਰੇ ਅੰਦਰ ਸਵਾਲ ਤੇ ਜਵਾਬ ਦੋਵੇਂ ਤੁਸੀਂ ਇਕੱਠੇ ਗਾੜੀ ਛੱਡੇ ਨੇ। ਵਾਹ ਵਾਹ ਨਾ ਵਾਹ। ਹਾਂਜੀ ਲਓ ਜੀ, ਥੋੜਾ ਜਿਹਾ ਇਸ ਤੋਂ ਪਹਿਲੇ ਕਿ ਮੈਂ ਭਿੱਜ ਜਾਵਾਂ ਜਾਂ ਫਿਸ ਜਾਵਾਂ, ਤੇ ਹੁਣ ਨਾ ਮੈਨੂੰ ਸੇਜਲ ਚੜ ਜਾਏ। ਮੈਨੂੰ ਸੇਜਲ ਚੜ ਜਾਏ। ਆਪਾਂ ਇੰਜ ਕਰਨੇ, ਇੱਕ ਮਿੱਠਾ ਜਿਹਾ ਨਾ ਇੱਕ ਗੀਤ ਸੁਣਨੇ ਆ,
ਜਿਹੜਾ ਸ਼ਾਇਦ ਬਿਰਹਾ ਨਾਲ, ਦੁੱਖ ਨਾਲ, ਵਿਜੋਗ ਨਾਲ ਜਾਂ ਸੇਜਰ ਨਾਲ ਜੁੜਿਆ ਹੈ ਤੇ ਉਹ ਵੀ ਕਥ ਕਰਦਾ ਹੈ ਸਾਡੀ ਜ਼ਿੰਦਗੀ ਦੀ, ਸਾਡੀ ਹਸਤੀ ਦੀ। ਹਾਏ 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 ਹਾਏ, ਆਓ ਸੁਣ। ਨਹੀਂ, ਇਹਦੇ ਵਿੱਚ ਮੈਨੂੰ ਥੋੜਾ ਜਿਹਾ ਰੌਲਾ ਹੈ ਕਿ ਇਸ ਗੀਤ ਨੂੰ ਜਿਹੜਾ ਮੈਂ ਸੁਣਾਉਣ ਲੱਗਾ ਸੀ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ, ਲੇਕਿਨ ਚਲੋ ਸੁਣਨੇ ਆ। ਅਸੀਂ ਗਾਣਾ ਬਦਲ ਰਹੇ ਹਾਂ ਕਿਉਂਕਿ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ, ਲੇਕਿਨ ਇਹ ਗਾਣਾ ਤੁਸੀਂ ਸੁਣੋਗੇ ਤੇ ਤੁਹਾਨੂੰ ਕਾਫੀ ਕੁਝ ਯਾਦ ਆਏਗਾ। ਦੁੱਖਾਂ ਦਰਦਾਂ ਦੇ ਮਾਰਿਓ ਅੱਜ ਸਾਡੇ ਨਾਲ ਸਮਾਂ ਗੁਜ਼ਾਰਿਓ। ਮੇਰੇ ਨਾਲ ਨੇ ਜਨਾਬ ਮਹਿਮੂਦ ਅਵਾਨ ਜੀ, ਪੰਜਾਬੀ ਦੇ ਬੜੇ ਹੀ ਮਤਲਬ ਉੱਘੇ ਸ਼ਾਇਰ, ਬੜੇ ਨੀਜ ਧਿਆਨ ਵਾਲੇ ਔਰ ਸੁਰ ਗਿਆਨ ਵਾਲੇ ਸ਼ਾਇਰ ਮਹਿਮੂਦ ਅਵਾਨ ਸਾਡੇ ਨਾਲ ਨੇ। ਉਹਨਾਂ ਦੀ ਕਿਤਾਬ ਸੇਜਲ ਸੱਜ ਛਪੀ ਹੈ, ਛੇਤੀ ਛਪੀ ਹੈ। ਸਾਂਝ ਪਬਲੀਕੇਸ਼ਨ ਨੇ ਇਹਨੂੰ ਛਾਪਿਆ ਮਜ਼ੰਗ ਤੇ ਸਫਾ ਵਾਲੇ ਚੌਕ ਦੇ ਉੱਤੇ ਹੈ ਸਾਂਝ, ਤੇ 46/2 ਮਜ਼ੰਗ ਰੋਡ ਤੋਂ ਤੁਸੀਂ ਇਹ ਕਿਤਾਬ ਲੈ ਸਕਦੇ ਹੋ ਸਾਂਝ ਪਬਲੀਕੇਸ਼ਨ ਤੋਂ। ਕਿਤਾਬ ਹੈ ਸੇਜਲ। ਇਸ ਤੋਂ ਇਲਾਵਾ ਦੂਸਰੀਆਂ ਕਿਤਾਬਾਂ ਵੀ ਨਹੀਂ ਲਿਖਿਆ ਦਿਨ ਵੀ ਮਿਲ ਜਾਣਗੀਆਂ ਤੇ ਇਹਨਾਂ ਨਜ਼ਮਾਂ, ਇਸ ਕਿਤਾਬ 'ਚੋਂ ਕੁਝ ਨਜ਼ਮਾਂ ਤੁਹਾਨੂੰ ਅੱਜ ਸੁਣਨ ਨੂੰ ਮਿਲਣਗੀਆਂ ਤੇ ਪੂਰੀ ਕਿਤਾਬ ਤੁਸੀਂ ਲੈ ਕੇ ਪੜ੍ਹਨਾ। ਤੇ ਹੋਣੀ ਵਰਤੀ ਦੀ, ਸਾਡੇ ਨਾਲ ਹੋਣੀ ਵਰਤੀ ਦੀ ਗੁੱਝੀ ਕਥ ਜਿਹੜੀ ਹੈ ਉਹ ਤੁਸੀਂ ਇਸ ਕਿਤਾਬ 'ਚੋਂ ਜਾਣ ਸਕਦੇ ਹੋ। ਆਓ ਹੁਣ ਇਹ ਗੀਤ ਸੁਣਨੇ ਆ, ਅਸੀਂ ਚਾਹ ਦਾ ਕਸ਼ ਲਾਉਂਦੇ ਆ ਤੇ ਫਿਰ ਆਉਂਦੇ ਆ।
जग दे कोलों लुका के चुप रहिए किसे नू सुनाइए ना डंग प्यार दा सीने ते खाके ਨਾਲ ਸੱਜਣਦੇ ਰਹੀਏ ਮਸਤਫਾ 103 ਲਾਹੌਰ, ਲੈਲਪੁਰ ਤੇ ਮੁਲਤਾਨ ਤੇ ਇੰਟਰਨੈਟ ਸਟ੍ਰੀਮ ਤੇ ਸੁਣ ਰਿਹਾ ਸਾਰਾ ਜਹਾਨ। ਸਾਰਾ ਨਾਂ ਸੀ, ਚਲੋ ਇੱਕ ਜਹਾਨ ਹੀ ਸੀ। ਤੇ ਮੈਂ ਤੁਹਾਡਾ ਸਾਰਿਆਂ ਦਾ ਕਮਲਾ ਨਦਾਨ, ਤੁਹਾਡਾ ਮੇਲੀ ਬੇਲੀ, ਤੁਹਾਡਾ ਮਿਜਮਾਨ ਅਫਜ਼ਲ ਸਾਹਿਰ। ਹਾਏ ਅੱਜ ਤਾਂ ਅਜਾਇਬ ਹੀ ਬੰਦ ਕਰਾ ਰਹੇ ਨੇ ਮਿੱਤਰ ਪਿਆਰੇ। ਇਹਨਾਂ ਨੇ ਤੇ ਕਿਹਾ ਕਿ ਜਨਾਬ ਨਾ ਤੁਸੀਂ ਰਾਹ 'ਚ ਬਹਿਣਾ ਤੇ ਨਾ ਬੈਠ ਜਾਣ ਲਈ ਕਹਿਣਾ। ਇਹਨਾਂ ਨੇ ਮੇਰੇ ਅਹਿਸਾਸ ਨੂੰ ਅਜੀਬ ਜੀ, ਉਹ ਕਹਿੰਦੇ ਜਿਵੇਂ ਉਹ ਆਪਣੀ ਕਵਿਤਾ ਦੇ ਭਿੱਜੇ ਪਰ ਜਿਹੜੇ ਨੇ ਮੇਰੇ ਵਜੂਦ ਨਾਲ ਬੰਨ੍ਹ ਦਿੱਤੇ ਨੇ ਤੇ ਮੈਨੂੰ ਕਿਹਾ ਹੁਣ ਉੱਡੋ, ਕਿਉਂਕਿ ਉਹ ਸਾਡੀ ਵਾਕਈ ਉਡਾਰੀ ਭਿੱਜੇ ਪਰਾਂ ਵਾਲੀ ਬਣ ਗਈ ਹੈ। ਅਸੀਂ ਤਾਂ ਬਸ ਮੀਂਹ 'ਚ ਉੱਡਦੇ ਪੰਛੀ ਹਾਂ। ਔਰ ਉਸੇ ਤਰ੍ਹਾਂ ਦੀ ਕੱਥ, ਉਹੀ ਜਿਹੜੀ ਨਮੀ, ਜਿਹੜੀ ਕਿ ਭਿੱਜਣਾ ਹੈ, ਉਹ ਸਾਡੀਆਂ ਅੱਖਾਂ ਦਾ ਵੀ ਹੈ, ਉਹ ਸਾਡੇ ਸਾਰੇ ਵਜੂਦ ਦਾ ਵੀ ਹੈ, ਉਹ ਸਾਡੀ ਪੂਰੀ ਹਸਤੀ ਦਾ। ਤੇ ਉਹਨਾਂ ਦੀ ਕੱਥ ਜਿਹੜੀ ਹੈ ਨਜ਼ਮਾਂ ਰਾਹੀਂ ਸੇਜਲ ਨਾਂ ਦੀ ਕਿਤਾਬ ਜਿਹੜੀ ਸਾਡੇ ਮਿੱਤਰ ਪਿਆਰੇ ਮਹਿਮੂਦ ਆਵਾਨ ਜੀ ਹੋਰਾਂ ਦੀ ਸ਼ਾਇਰੀ ਹੈ, ਤੇ ਉਹ ਸਾਡੇ ਨਾਲ ਮੌਜੂਦ ਨੇ। ਇਹਨਾਂ ਦੀਆਂ ਗੱਲਾਂ ਔਰ ਨਜ਼ਮਾਂ ਤੁਸੀਂ ਸੁਣੋਗੇ, ਹੁਣ ਮਜ਼ੀਦ ਸੁਣੋਗੇ। ਪਹਿਲੇ ਤਾਂ ਅਸੀਂ ਜਿਸ ਇੱਕ ਕੰਟੀਨਿਊਟੀ 'ਚ ਆ ਗਏ ਹਾਂ, ਜਿਹੜਾ ਇਹ ਪੰਜਾਬ ਦੇ ਦੁਖਾਂਤ ਦੀ, ਪੰਜਾਬੀ ਵਸੋਂ ਦੀ ਦੁਖਾਂਤ ਜਿਹੜੇ ਨੇ ਉਹ ਵੀ ਇੱਥੇ ਕਿਹੜੀਆਂ ਢੰਗਾਂ ਰੰਗਾਂ 'ਚ ਇੱਥੇ ਲੋਕਾਂ ਦੇ ਨਾਲ ਹੱਥ ਹੋਏ ਨੇ, ਉਹਨਾਂ ਦੀ ਕੱਥ ਵੀ ਹੈ। ਤੇ ਉਸ ਤੋਂ ਬਾਅਦ ਅਸੀਂ ਪਹਿਲੇ ਤੇ ਕਹਿ ਲਓ ਕਿ ਸੇਜਲ ਵਾਲੀ ਸ਼ਾਇਰੀ ਜਿਹੜੀ ਗਮ ਔਰ ਬਿਰਹਾ ਵਾਲੀ ਔਰ ਦੁੱਖ ਵਾਲੀ ਔਰ
ਉਸ ਸਲਾਬਾ ਜਿਹੜੀ ਸਾਡੀਆਂ ਰੂਹਾਂ ਨੂੰ ਚੜਿਆ ਉਸ ਦੀ ਜਿਹੜੀ ਨਜ਼ਮਾਂ ਨੇ ਅਸੀਂ ਪਹਿਲੇ ਸੁਣਾਂਗੇ। ਉਸ ਤੋਂ ਬਾਅਦ ਉਹ ਸੇਜਲ ਵੀ ਸੁਣਾਂਗੇ ਜਿਹੜਾ ਸੇਜ ਵਾਲਾ ਹੈ, ਜਿਹੜਾ ਰੋਮਾਂਸ ਵਾਲਾ ਹੈ, ਪਿਆਰ ਵਾਲੀਆਂ ਨਜ਼ਮਾਂ ਨੇ ਉਹ ਵੀ ਅਸੀਂ ਸੁਣਾਂਗੇ। ਮੇਰਾ ਮਨ ਹੈ ਕਿ ਜਿਵੇਂ ਅਸੀਂ ਨਜ਼ਮ ਤੋਂ ਗੱਲ ਅੱਗੇ ਰੋਕੀ ਸੀ, ਅਸੀਂ ਅਗਲੀ ਨਜ਼ਮ ਨੂੰ ਹੀ ਸਾਹਮਣੇ ਲਿਆਈਏ। ਤੇ ਮਹਿਮੂਦ ਜੀ, ਅੱਛਾ, ਸੁਣਨ ਵਾਲਿਆਂ ਨੂੰ ਇਹ ਵੀ ਕਹਾਂ ਕਿ ਇਹਨਾਂ ਨਾਲ ਕੋਈ ਇਹਨਾਂ ਦੀਆਂ ਨਜ਼ਮਾਂ ਚੋਂ ਤੁਹਾਡੇ ਮਨ 'ਚ ਕੋਈ ਅਹਿਸਾਸ, ਵਿਚਾਰ ਜਾਂ ਖਿਆਲ ਜਾਂ ਸਵਾਲ ਆਉਂਦਾ ਹੈ ਤੇ LHR ਟਾਈਪ ਕਰਕੇ ਸਪੇਸ ਪਾਉਣਾ, ਆਪਣਾ ਨਾਂ ਲਿਖਣਾ, ਮੈਸੇਜ ਲਿਖਣਾ ਔਰ ਉਸ ਨੂੰ 6278 ਤੇ ਖਿਲਾਣਾ। 6278 ਸਾਡਾ ਨੰਬਰ ਹੈ ਜਿਸ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਪਹਿਲੇ ਬਸ LHR ਟਾਈਪ ਕਰਕੇ ਸਪੇਸ ਪਾ ਲੈਣਾ, ਫਿਰ ਆਪਣਾ ਨਾਂ, ਜੋ ਵੀ ਸਵਾਲ ਜਾਂ ਵਿਚਾਰ ਜਾਂ ਮੈਸੇਜ ਜੋ ਲਿਖਣਾ ਉਹ ਲਿਖੋ ਔਰ 6278 ਤੇ ਖਿਲਾ ਦੇਣਾ। ਤੇ ਹੁਣ ਮੈਂ ਫਿਰ ਜੁੜਨਾ ਮਹਿਮੂਦ ਅਵਾਨ ਜੀ ਹੋਰਾਂ ਨੂੰ। ਬਾਬਾ ਜੀ, ਜਿਵੇਂ ਤੁਸੀਂ ਉਹ ਪਹਿਲੀ ਨਜ਼ਮ ਸੁਣਾਈ ਹੈ ਪੰਜਾਬ ਵਾਲੀ, ਉਸ ਦੇ ਨਾਲ ਜੁੜਦੀ ਹੋਰ ਜਿਹੜੀ ਕਥ ਹੈ ਜਾਂ ਵਸੋਂ ਦੇ ਨਾਲ ਹੋਈ ਵਰਤੀ ਦੀ ਕਥ ਹੈ, ਉਹ ਜਿਹੜੀ ਨਜ਼ਮ 'ਚ ਹੈ, ਮੇਰਾ ਖਿਆਲ ਉਹ ਸਰ ਨਸ਼ੀਰ ਕਰੋ। ਇਹ ਦਰਖਤ ਪੁੱਛਦੇ ਨੇ। ਹਾਏ ਹਾਏ ਹਾਏ, ਦਰਖਤ ਪੁੱਛਦੇ ਨੇ। ਕਿਉਂਕਿ ਅਸੀਂ ਸਾਰੇ ਪੜ੍ਹਦੇ ਰਹੇ, ਮਤਲਬ ਪਦਰਾੜ ਜੰਮੇ, ਫਿਰ ਸਰਗੋਧੇ ਆ ਗਏ, ਸਰਗੋਧਿਓਂ ਫਿਰ ਇੰਜੀਨੀਅਰਿੰਗ ਯੂਨੀਵਰਸਿਟੀ ਲਾਹੌਰ ਆ ਗਏ, ਲਾਹੌਰੋਂ ਫਿਰ ਕੁਝ ਅਰਸਾ ਸਊਦੀਆ ਲੰਘਾਇਆ, ਉੱਥੋਂ ਫਿਰ ਆਇਰਲੈਂਡ, ਫਿਰ ਹੋਰ ਪਤਾ ਨਹੀਂ ਕਿਤਨੇ 2-4 ਮੁਲਕਾਂ 'ਚ ਫਿਰਦੇ ਟੁਰਦੇ। ਤੇ ਉਹ ਸਫ਼ਰ ਨਹੀਂ ਮੁੱਕਦਾ। ਉਹ ਅਸੀਂ ਜਿਹੜੇ ਸਾਰੇ ਪੇਂਡੂ ਆ, ਜਿਹੜੇ ਪੇਂਡੂ ਹੋ ਕੇ ਤੇ ਫਿਰ ਸ਼ਹਿਰੀ ਬਣਦੇ ਆ, ਉਹਨਾਂ ਦੀ ਕਥ ਹੈ। ਦਰਖਤ ਪੁੱਛਦੇ ਨੇ ਕਿਹੜੇ ਕੰਮ ਦੀਆਂ ਨੇ ਉਹ ਕਿਤਾਬਾਂ ਜਿਨ੍ਹਾਂ ਵਿੱਚੋਂ ਸੱਪ ਨਿਕਲਦੇ ਨੇ। ਅੱਛਾ, ਦਰਖਤ ਪੁੱਛਦੇ ਨੇ ਕਿਹੜੇ ਕੰਮ ਦੀਆਂ ਨੇ ਉਹ ਕਿਤਾਬਾਂ ਜਿਨ੍ਹਾਂ ਵਿੱਚੋਂ ਸੱਪ ਨਿਕਲਦੇ ਨੇ। ਉਹਨਾਂ ਕੀ ਪਤਾ ਇਹ ਸੱਪ ਨਹੀਂ ਹੈ, ਇਹ ਤਾਂ ਸੁੱਕੀਆਂ ਪਹਾੜਾਂ ਦੇ ਵਹਿਣ ਹੈ, ਜਿਹੜੇ ਕੋਲੇ ਦੀਆਂ ਅੰਨੀਆਂ ਸੰਨਾਂ ਵਿੱਚ ਜੰਮੇ ਤੇ ਕੱਚਿਆਂ ਘਰਾਂ ਦੀਆਂ ਖਾਲੀ ਖੁੱਲਰੀਆਂ ਵਿੱਚ ਵੱਡੇ ਹੋਏ। ਫਿਰ ਕਹਿਣਾ ਜ਼ਰਾ, ਹਾਏ ਹਾਏ ਹਾਏ। ਦਰਖਤ ਪੁੱਛਦੇ ਨੇ ਕਿਹੜੇ ਕੰਮ ਦੀਆਂ ਨੇ ਉਹ ਕਿਤਾਬਾਂ ਜਿਨ੍ਹਾਂ ਵਿੱਚੋਂ ਸੱਪ ਨਿਕਲਦੇ ਨੇ। ਉਹਨਾਂ ਕੀ ਪਤਾ ਇਹ ਸੱਪ ਨਹੀਂ ਹੈ, ਇਹ ਤਾਂ ਸੁੱਕੀਆਂ ਪਹਾੜਾਂ ਦੇ ਵਹਿਣ ਹੈ, ਜਿਹੜੇ ਕੋਲੇ ਦੀਆਂ ਅੰਨੀਆਂ ਸੰਨਾਂ ਵਿੱਚ ਜੰਮੇ ਤੇ ਕੱਚਿਆਂ ਘਰਾਂ ਦੀਆਂ ਖਾਲੀ ਖੁੱਲਰੀਆਂ ਵਿੱਚ ਵੱਡੇ ਹੋਏ। ਇਹ ਵਹਿਣ ਅਸਾਂ ਬੰਨ੍ਹਦਿਆਂ ਪੀਲਿਆਂ ਪਾਣੀਆਂ ਵਿੱਚ ਘੋਲ ਕੇ ਪੀਤੇ, ਕਦੀ ਨਾ ਵੱਡੇ ਹੋਣ ਦੀ ਸਹੁੰ ਚਾਹ ਕੇ, ਪਰ ਅਸੀਂ ਵੱਡੇ ਹੋਏ। ਪਲਾਸਟਿਕ ਦੀਆਂ ਹਾਏ ਹਾਏ, ਪਰ ਅਸੀਂ ਵੱਡੇ ਹੋਏ। ਕਦੀ ਨਾ ਵੱਡੇ ਹੋਣ ਦਾ ਹਾਲ ਵੇਖੋ, ਵਾਹ ਵਾਹ। ਕਦੀ ਨਾ ਵੱਡੇ ਹੋਣ ਦੀ ਸਹੁੰ ਚਾਹ ਕੇ, ਪਰ ਅਸੀਂ ਵੱਡੇ ਹੋਏ। ਪਲਾਸਟਿਕ ਦੀਆਂ ਤਰੁੱਟੀਆਂ ਹੋਈਆਂ ਗੁਰਗਾਬੀਆਂ ਵਿੱਚ, ਤੇ ਫੁੱਟੇ ਹੋਏ ਹੱਥਾਂ ਦੀਆਂ ਖੌਰੀਆਂ ਦੁਆਵਾਂ ਘਿੰਨ ਅਸੀਂ ਸ਼ਹਿਰਾਂ ਵੱਲ ਟੁਰ ਪਏ, ਉਹਨਾਂ ਕਿਤਾਬਾਂ ਦੇ ਸੱਪ ਬਣਨ ਜਿਨ੍ਹਾਂ ਉੱਤੇ ਡਿਸਕਾਊਂਟ ਨਹੀਂ ਲੱਭਦੀ। ਤੇ ਫੁੱਟੇ ਹੋਏ ਹੱਥਾਂ ਦੀਆਂ ਖੌਰੀਆਂ ਦੁਆਵਾਂ ਘਿੰਨ ਅਸੀਂ ਸ਼ਹਿਰਾਂ ਵੱਲ ਟੁਰ ਪਏ, ਉਹਨਾਂ ਕਿਤਾਬਾਂ ਦੇ ਸੱਪ ਬਣਨ ਜਿਨ੍ਹਾਂ ਉੱਤੇ ਡਿਸਕਾਊਂਟ ਨਹੀਂ ਲੱਭਦੀ। ਰੱਬਾ, ਵਾਸਤੇ ਹੀ ਸਾਡੀਆਂ ਮੋਈਆਂ ਹੋਈਆਂ ਬੱਕਰੀਆਂ ਦਾ, ਸਾਡੀਆਂ ਅਗਲੀਆਂ ਨਸਲਾਂ ਵਿੱਚੋਂ ਚਿੜੀਆਂ ਜੰਮੀ। ਰੱਬਾ, ਵਾਸਤੇ ਹੀ ਸਾਡੀਆਂ ਮੋਈਆਂ ਹੋਈਆਂ ਬੱਕਰੀਆਂ ਦਾ, ਸਾਡੀਆਂ ਅਗਲੀਆਂ ਨਸਲਾਂ ਵਿੱਚੋਂ ਚਿੜੀਆਂ ਜੰਮੀ, ਤੇ ਉਹਨਾਂ ਹਰਫਾਂ ਦੀ ਉਹ ਚੋਕ ਬਖਸ਼ੀ ਜਿਹਦੇ ਨਾਲ ਬੰਦੇ ਤੇ ਧਰਤੀ ਦੀ ਬੇਵਸਾਈ ਮੁੱਕੇ, ਅੱਧ ਮੋਈਆਂ ਬੋਲੀਆਂ ਨੂੰ ਸਾਹ ਪਵੇ, ਤੇ ਜਿਨ੍ਹਾਂ ਦੇ ਗਾਉਣ ਸੁਣ ਕੇ ਸੱਪ ਨਾ ਰਹਿਣ, ਫੁੱਲ ਬਣ ਵੰਜਣ। ਹਾਏ 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 ਹਾਏ, ਮੈਨੂੰ ਨਾ ਯਾਰ ਤੁਸੀਂ ਕਿੱਥੇ ਲੈ ਗਏ। ਮੈਨੂੰ ਅਜੇ ਤੱਕ ਯਾਦ ਹੈ ਮੈਂ ਇੱਕ ਵਾਰੀ ਪਿੰਡ ਕਿਤਾਬਾਂ, ਇੱਥੇ ਮੈਨੂੰ ਸ਼ਹਿਰ ਪੂਰਾ ਨਾ ਆਵੇ ਤੇ ਮੈਂ ਆਪਣੀਆਂ ਕਿਤਾਬਾਂ ਪਿੰਡ ਕਰ ਦਿੱਤੀਆਂ ਟਰੱਕ 'ਚ, ਤੇ ਭਰਾਵਾਂ ਮੇਰੀ ਮਾਂ ਨੂੰ ਮਿਹਣੇ ਮਾਰੇ ਤੇ ਤੇਰੇ ਪੁੱਤਰ ਦੀਆਂ ਕਮਾਈਆਂ ਆ ਗਈਆਂ। ਤੇ ਅਸੀਂ ਵਾਕਈ ਉਹਨਾਂ ਕਿਤਾਬਾਂ ਦੇ ਸੱਪ ਬਣੇ ਜਿਨ੍ਹਾਂ ਉੱਤੇ ਡਿਸਕਾਊਂਟ ਨਹੀਂ ਲੱਭਦੀ। ਅਸਾਂ ਵੀ ਉਹੀ ਪਲਾਸਟਿਕ ਦੀਆਂ ਟੁੱਟੀਆਂ ਗੁਰਗਾਬੀਆਂ ਵਿੱਚ ਵੱਡੇ ਹੋਏ। ਟੈਕਸਟ ਬੁੱਕਸ ਤੁਹਾਨੂੰ ਪਤਾ ਹੀ ਹੈ ਨਾ, ਟੈਕਸਟ ਦੀਆਂ ਕਿਤਾਬਾਂ ਤੇ ਸਾਨੂੰ
ਡਿਸਕਾਊਂਟ ਨਹੀਂ ਲੱਭਦੀ ਹੁੰਦੀ ਹਾਂਜੀ, ਜਿਹੜੀਆਂ ਹਾਂਜੀ, ਸਾਡੀਆਂ ਉਹ ਸਕੂਲਾਂ ਕਾਲਜਾਂ ਦੀਆਂ ਹਾਂ। ਕਿਤਾਬਾਂ ਨੇ। ਹਾਏ 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 ਮੈਂ ਕੀ ਰੱਖ ਉਹ ਸਾਰਾ ਕੁਝ ਹੀ ਇੰਜ ਉਹ ਮੰਜ਼ਰ ਆ ਗਿਆ ਕਿ ਜਿਸ ਵੇਲੇ ਅਸੀਂ ਟੁਰੇ ਆ ਕਰਾਂ ਆਹ ਤੇ ਅੱਗੋਂ ਜੋ ਸਾਡੇ ਨਾਲ ਉਹਨਾਂ ਕਿਤਾਬਾਂ ਉਹ ਹੈ ਨੇ ਕਿਤਾਬ ਤੋਂ ਹੀ ਗੱਲ ਯਾਦ ਆ ਗਈ। ਕਿਤਾਬ ਦੇ ਨਾਲ ਹੀ ਜ਼ਿਹਨ ਬਣਾਉਂਦੇ ਨੇ, ਜ਼ਿਹਨ ਸਾਜ਼ੀਆਂ ਹੁੰਦੀਆਂ ਨੇ, ਸਮਝਾਂ ਬਣਾਉਂਦੇ ਨੇ ਸਾਡੀਆਂ ਕਿ ਫੁੱਲ ਬੀਜ ਕੇ ਨਹੀਂ ਬਰੂਦ ਬੀਜ ਕੇ, ਅੰਜਮ ਸਲੀਮੀ ਦੀਆਂ ਲਾਈਨਾਂ ਨੇ ਕਿ ਬਰੂਦ ਬੀਜ ਕੇ ਫੁੱਲ ਖਿੜਨ ਦੀ ਆਸ ਵਿੱਚ ਬੈਠੇ ਹੋਏ ਅਸੀਂ ਸ਼ਾਹ ਦੌਲੇ ਦਿਆਂ ਚੂਹਿਆਂ ਆਹ ਨਵੀਂ ਨਸਲ ਦੇ ਸਿਰਾਂ ਲਈ ਲੋਹੇ ਦੀਆਂ ਟੋਪੀਆਂ ਪਾਉਣ ਦਾ ਕਾਨੂੰਨ ਪਾਸ ਕਰ ਲਿਆ। ਆਹ ਜਿਨ੍ਹਾਂ ਕਿਤਾਬਾਂ ਨੂੰ ਸਿਉਂਕ ਨੇ ਚਟਣਾ ਸੀ ਹਾਂ ਉਹਨਾਂ ਕਿਤਾਬਾਂ ਸਾਨੂੰ ਕੌਣ ਵਾਂਗੂ ਖਾਦਾ। ਆਹ ਤੇ ਕਿਆ ਬਾਤ। ਉਹ ਕਿਤਾਬਾਂ ਸਾਨੂੰ ਖਾ ਵੀ ਗਈਆਂ। ਤੇ ਹੁਣ ਇਹ ਜੇ ਸਭ ਤੋਂ ਵੱਡੀ ਗੱਲ ਹੈ ਵੇ ਕਿ ਅਦਮੋਈਆਂ ਬੋਲੀਆਂ ਨੂੰ ਸਾਹ ਪਵੇ। ਰੱਬਾ ਵਾਸਤਾ ਹੀ ਇਹ ਸਾਡੀਆਂ ਮੋਈਆਂ ਹੋਈਆਂ ਬੱਕਰੀਆਂ ਦਾ ਸਾਡੀਆਂ ਅਗਲੀਆਂ ਨਸਲਾਂ ਵਿੱਚੋਂ ਚਿੜੀਆਂ ਜੰਮੀ ਤੇ ਉਹਨਾਂ ਹਰਫਾਂ ਦੀ ਉਹ ਚੋਗ ਬਖਸ਼ੀ ਜਿਹਦੇ ਨਾਲ ਬੰਦੇ ਤੇ ਧਰਤੀ ਦੀ ਬੇਵਸਾਈ ਮੁੱਕੇ। ਅਦਮੋਈਆਂ ਬੋਲੀਆਂ ਨੂੰ ਸਾਹ ਪਵੇ ਤੇ ਜਿਨ੍ਹਾਂ ਦੇ ਗਾਉਣ ਸੁਣ ਕੇ ਸੱਪ ਨਾ ਰਹਿਣ, ਫੁੱਲ ਬਣ ਵੰਜਣ। ਹਾਏ ਕਿੱਡੀ ਵੱਡੀ ਇਹ ਇੱਕ ਵਿਸ਼ ਹੈ, ਕਿੱਡੀ ਵੱਡੀ ਇਹ ਦੁਆ ਹੈ ਕਿ ਸਾਡੇ ਅੰਦਰੋਂ ਕੋਈ ਜ਼ਹਿਰ ਮੁੱਕੇ ਤੇ ਸਾਡੇ ਅੰਦਰ ਦੀ ਮਹਿਕ ਜਿਹੜੀ ਉਹ ਬਾਹਰ ਆਵੇ। ਪਰ ਇਹ ਕਿ ਇਹ ਵਾਸਤਾ ਜਿਹੜਾ ਹੈ ਹੁਣ ਰੱਬ ਤੋਂ ਬਾਅਦ ਇਸ ਵੇਲੇ ਮੈਂ ਆਪਣੇ ਸੁਣਨ ਵਾਲਿਆਂ ਅੱਗੇ ਵੀ ਪਾ ਰਿਹਾ। ਅੱਛਾ ਅਗਲੀ ਉਹ ਤੁਸੀਂ ਬਰੂਦ ਵਾਲੀ ਲਾਈਨ ਸੁਣਾਈ ਸੀ ਉਹਦੀ ਤੇ ਅਸੀਂ ਮਤਲਬ ਲਾਹੌਰ ਜਦੋਂ ਪੜ੍ਹਦੀਏ ਲਾਹੌਰ 'ਚ ਕੁਝ ਨਾ ਕੁਝ ਵਾਪਰ ਗਈ ਹੁੰਦੀ ਹੈ। ਹਾਏ 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 ਲਾਹੌਰੀਏ ਕੋਲ ਵੀ ਪੁੱਛਨੇ ਆ ਕਿ ਤੁਸੀਂ ਕਰਦੇ ਕੀ ਉੱਥੇ। ਇੱਕ ਨਜ਼ਮ ਸੀ ਸੜਕਾਂ ਉੱਤੇ ਕੱਕਰ ਜੰਮ ਗਏ ਨੇ। ਸੜਕਾਂ ਉੱਤੇ ਕੱਕਰ ਜੰਮ ਗਏ। ਥੱਕੀ ਟੁੱਟੀ ਰਾਤ ਚੁੱਪ ਚੁਪੀਤੀ ਵਗਦੀ ਸੜਕਾਂ ਦੀ ਲੁੱਕ ਗੱਡੀ ਨੂੰ ਤਲਕਾਈ ਫਿਰਦੀ ਸੀ ਤੇ ਸਿਆਲਾ ਹੱਡੀਆਂ ਨੂੰ। ਹਾਏ 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 ਅੱਛਾ 127 ਸਫੇ। ਥੱਕੀ ਟੁੱਟੀ ਰਾਤ ਚੁੱਪ ਚੁਪੀਤੀ ਵਗਦੀ ਸੜਕਾਂ ਦੀ ਲੁੱਕ ਗੱਡੀ ਨੂੰ ਤਿਲਕਾਈ ਫਿਰਦੀ ਸੀ ਤੇ ਸਿਆਲਾ ਹੱਡੀਆਂ ਨੂੰ। ਉਹ ਆਪਣਾ ਜੱਦੀ ਘਰ ਲੱਭਣ ਆਇਆ ਸੀ। ਪੁੱਲ ਲੈ ਕੇ ਬੇਕਰੀ ਦੇ ਨਾਲ ਵਾਲੀ ਗਲੀ ਵਿੱਚ ਸੱਜੇ ਪਾਸੇ ਤੀਜੇ ਨੰਬਰ ਤੇ ਚਿੱਟੇ ਰੰਗ ਦਾ ਗੇਟ। ਉਹ ਆਪਣਾ ਜੱਦੀ ਘਰ ਲੱਭਣ ਆਇਆ ਸੀ। ਪੁੱਲ ਲੈ ਕੇ ਬੇਕਰੀ ਦੇ ਨਾਲ ਵਾਲੀ ਗਲੀ ਵਿੱਚ ਸੱਜੇ ਪਾਸੇ ਤੀਜੇ ਨੰਬਰ ਤੇ ਚਿੱਟੇ ਰੰਗ ਦਾ ਗੇਟ। ਠੰਡੀ ਜਾਂ ਹਵਾ ਏ ਸੜਕਾਂ ਉੱਤੇ ਕੱਕਰ ਜਮੇ ਪਏ ਨੇ। ਕੁਹੀੜ ਨੇ ਸ਼ਹਿਰ ਲਾਹੌਰ ਅੰਨਾ ਕਰ ਦਿੱਤਾ। ਰਾਤ ਬੇਪਰਵਾਹ ਹੋ ਗਈ ਏ। ਠੰਡੀ ਜਾਂ ਹਵਾ ਏ ਸੜਕਾਂ ਉੱਤੇ ਕੱਕਰ ਜਮੇ ਪਏ ਨੇ। ਕੁਹੀੜ ਨੇ ਸ਼ਹਿਰ ਲਾਹੌਰ ਅੰਨਾ ਕਰ ਦਿੱਤਾ। ਰਾਤ ਬੇਪਰਵਾਹ ਹੋ ਗਈ ਏ ਉਹਦੇ ਤੇ ਇਸ ਗਲੀ ਵਿੱਚ ਵਰਿਆਂ ਦੀ ਵਿੱਥ। ਹਾਏ 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 ਉਹਦੇ ਤੇ ਇਸ ਗਲੀ ਵਿੱਚ ਵਰਿਆਂ ਦੀ ਵਿੱਥ ਤੇ ਬੇਕਰੀ ਦੇ ਨਾਲ ਵਾਲੀ ਗਲੀ ਵਿੱਚ ਸੱਜੇ ਪਾਸੇ ਤੀਜੇ ਨੰਬਰ ਤੇ ਚਿੱਟੇ ਰੰਗ ਦੇ ਗੇਟ ਵਾਲਾ ਜਿਹੜਾ ਕਦੀ ਘਰ ਸੀ ਹੁਣ ਬਰੂਦ ਦੀ ਦੁਕਾਨ ਹੈ। ਓ ਮਾਰ 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 ਓ ਹੋ ਕੀ ਕਰੀ ਇਹ ਹੋ ਗਈ, ਇਹ ਵਰਤ ਗਈ ਇਸ ਧਰਤੀ ਨਾਲ, ਇੱਥੇ ਦੇ ਜੀਆਂ ਨਾਲ। ਹੋਰ ਨਜ਼ਰ ਮਾਂ ਟੰਡੇ ਰੋਣ ਇੱਥੇ ਸੁਣੀਂਦੇ ਕੋਈ ਨਹੀਂ ਪਏ। ਹਾਂ ਇਹ ਲੋਰੀਆਂ ਨੂੰ ਸਮਝ ਆ ਜਾਏਗੀ ਤੇ ਪੰਜਾਬੀਆਂ ਨੂੰ ਇਹ ਕਦੋਂ ਲਿਖੀ ਗਈ ਤੇ ਕਿਵੇਂ ਲਿਖੀ ਗਈ। ਅੱਛਾ ਤਾਰੀਖ ਮੈਂ ਦੱਸ ਦਿੰਦਾ 1 ਜੁਲਾਈ 2000 ਦਾ। ਠੀਕ ਹੈ। ਸੋ ਸੋਚਣ ਕਿ 1 ਜੁਲਾਈ 2000 ਦਾ ਲਾਹੌਰ ਵਿੱਚ ਕੀ ਹੋਇਆ। ਹਾਂ ਮਾਂ ਟੰਡੇ ਰੋਣ ਇੱਥੇ ਸੁਣੀਂਦੇ ਕੋਈ ਨਹੀਂ ਪਏ। ਮੈਂ ਬਹੁ ਦੂਰ ਹਾਂ, ਮੈਂ ਦੂਰ ਹਾਂ ਬਹੁ ਦੂਰ। ਮਾਂ ਟੰਡੇ ਰੋਣ ਇੱਥੇ ਸੁਣੀਂਦੇ ਕੋਈ ਨਹੀਂ ਪਏ। ਮੈਂਡੀ ਮਜ਼ਦੂਰ ਵੀਣੀ ਉੱਤੇ ਬੰਨੀ ਦਾਤਾ ਸਾਹਿਬ ਮਾਰੇ ਗਏ ਮਸਕੀਨਾਂ ਦੀ ਘੜੀ ਦਫ਼ਤਰ ਮੁਕਣ ਦਾ ਐਲਾਨ ਨਹੀਂ ਕਰ ਸਕਦੇ। ਮੈਂਡੀ ਮਜ਼ਦੂਰ ਵੀਣੀ ਉੱਤੇ ਬੰਨੀ ਦਾਤਾ ਸਾਹਿਬ ਮਾਰੇ ਗਏ ਮਸਕੀਨਾਂ ਦੀ ਘੜੀ
ਦਫ਼ਤਰ ਮੁੱਕਣ ਦਾ ਐਲਾਨ ਨਹੀਂ ਕਰ ਸਕਦੀ, ਪਰ ਮੈਂਡੇ ਪੁੱਤਰ ਹਰ ਸ਼ਾਮ ਮੈਨੂੰ ਉਡੀਕ ਸਕਦੇ ਨੇ। ਮੈਂਡੀ ਮੈਂ ਦੂਰ ਬਹੁ ਦੂਰ, ਮਾਂ ਤੈਂਡੇ ਰੋਣ ਇੱਥੇ ਸੁਣੀਂਦੇ ਕੋਈ ਨਹੀਂ ਪਏ। ਮੈਂਡੀ ਮਜ਼ਦੂਰ ਵੀਣੀ ਉੱਤੇ ਬੰਨੀ, ਦਾਤਾ ਸਾਹਿਬ ਮਾਰੇ ਗਏ ਮਸਕੀਨਾਂ ਦੀ ਘੜੀ ਦਫ਼ਤਰ ਮੁੱਕਣ ਦਾ ਐਲਾਨ ਨਹੀਂ ਕਰ ਸਕਦੀ, ਪਰ ਮੈਂਡੇ ਪੁੱਤਰ ਹਰ ਸ਼ਾਮ ਮੈਨੂੰ ਉਡੀਕ ਸਕਦੇ ਨੇ। ਮੈਂਡੇ ਗੜੀ ਸ਼ਊ ਦੇ ਦਿਨਾਂ ਦੇ ਯਾਰਾ, ਮੈਂ ਜਾਣਦਾ ਵਾਂ ਤੈਂਡੀਆਂ ਗਲੀਆਂ ਵਿੱਚ ਟੁਰਦਿਆਂ ਜਨਾਜ਼ਿਆਂ ਮੈਂਡਿਆਂ ਮੋਢਿਆਂ ਦੀ ਲੋੜ ਨਹੀਂ। ਮੈਂ ਤੈਂਡਿਆਂ ਦੁੱਖਾਂ ਦਾ ਭਾਈਵਾਲ ਕੋਈ ਨਾ, ਪਰ ਮੈਂਡੇ ਗੜੀ ਸ਼ਊ ਦੇ ਦਿਨਾਂ ਦੇ ਯਾਰਾ, ਮੈਂ ਜਾਣਦਾ ਵਾਂ ਤੈਂਡੀਆਂ ਗਲੀਆਂ ਵਿੱਚ ਟੁਰਦਿਆਂ ਜਨਾਜ਼ਿਆਂ ਮੈਂਡਿਆਂ ਮੋਢਿਆਂ ਦੀ ਲੋੜ ਨਹੀਂ। ਮੈਂ ਤੈਂਡਿਆਂ ਦੁੱਖਾਂ ਦਾ ਭਾਈਵਾਲ ਕੋਈ ਨਾ, ਪਰ ਅੱਜ ਮੈਂਡੇ ਘਰ ਪਏ ਦਾਤਾ ਸਾਹਿਬ ਤੋਂ ਗਿੱਧੇ ਚਿੱਟੇ ਮਖਾਣੇ ਰੱਤੇ ਹੋ ਗਏ ਨੇ। ਕੁਝ ਨਜ਼ਮਾਂ ਗੱਲ ਕਰਨ ਜੋ ਗੱਲ ਛੱਡਦੀ। ਇਹ ਉਹ ਥਾਂ ਤਾਂ ਨਹੀਂ। ਇੱਕ ਹੋਰ ਨਜ਼ਮ ਸੀ, ਇਹ ਟੁਰਦਾ ਟੁਰਦਾ ਮੈਂ ਕਿੱਥੇ ਅਪੜ ਗਿਆ। ਹਾਂ, ਗਲੀਆਂ ਵਾਹ ਦਿੱਤੀਆਂ ਗਈਆਂ ਨੇ, ਵਿਹੜਿਆਂ ਵਿੱਚ ਸਲਫਰ ਦੀਆਂ ਸੰਨਾਂ ਲੱਗੀਆਂ ਨੇ, ਹਾਏ ਘਰਾਂ ਵਿੱਚੋਂ ਵਗਦਾ ਲਹੂ ਤੱਕ ਕਿ ਰੁਕਦਾ ਕੋਈ ਨਹੀਂ। ਇਹ ਟੁਰਦਾ ਟੁਰਦਾ ਮੈਂ ਕਿੱਥੇ ਅਪੜ ਗਿਆ ਵਾਂ। ਗਲੀਆਂ ਵਾਹ ਦਿੱਤੀਆਂ ਗਈਆਂ ਨੇ, ਵਿਹੜਿਆਂ ਵਿੱਚ ਸਲਫਰ ਦੀਆਂ ਸੰਨਾਂ ਲੱਗੀਆਂ ਨੇ, ਘਰਾਂ ਵਿੱਚੋਂ ਵਗਦਾ ਲਹੂ ਤੱਕ ਕਿ ਰੁਕਦਾ ਕੋਈ ਨਹੀਂ। ਮਾਵਾਂ ਦੀਆਂ ਕੁਛੜਾਂ ਖਾਲੀ ਤੇ ਭੈਣਾਂ ਦੀਆਂ ਚੁੰਨੀਆਂ ਲੀਰਾਂ, ਦਰਖਤ ਫਾਸਫੋਰਸ ਤੇ ਬੰਦੇ ਪੋਟਾਸ਼ੀਅਮ ਦੇ। ਮਸੀਤਾਂ ਵਿੱਚੋਂ ਨਿਕਲਦਾ ਬਾਲ ਬੇਰਿੰਗ ਸੀਨੇ ਛਿੱਲੀ ਜਾ ਰਿਹਾ। ਖੇਤਾਂ ਵਿੱਚ ਬਰੂਦ ਉੱਗਿਆ ਪਿਆ ਤੇ ਮਾਲਕ ਹੁੱਕਾ ਪੀਣ ਤੇ ਲੱਗੇ ਨੇ। ਮਸੀਤਾਂ ਵਿੱਚੋਂ ਨਿਕਲਦਾ ਬਾਲ ਬੇਰਿੰਗ ਸੀਨੇ ਛਿੱਲੀ ਜਾ ਰਿਹਾ। ਖੇਤਾਂ ਵਿੱਚ ਬਰੂਦ ਉੱਗਿਆ ਪਿਆ ਤੇ ਮਾਲਕ ਹੁੱਕਾ ਪੀਣ ਤੇ ਲੱਗੇ ਨੇ। ਸ਼ਹਿਰ ਦਾ ਸ਼ਹਿਰ ਕਾਤਲ। ਖੁਤਬਾ ਮੁੱਕ ਗਿਆ ਤੇ ਗੰਦਿਆਂ ਵਾਲਾਂ ਵਾਲੇ ਟੁਰ ਪਏ ਨੇ ਉਹਨਾਂ ਸਕੂਲਾਂ ਵੱਲ ਜਿੱਥੋਂ ਫੁੱਲਾਂ ਤੇ ਜਾਤਕਾਂ ਦੀ ਖੁਸ਼ਬੂ ਆ ਰਹੀ ਹੈ। ਇਹ 14 ਦਸੰਬਰ 2014 ਯਾਦ ਹੋਏਗਾ ਸਾਰਿਆਂ ਨੂੰ। ਓ ਮਾਏ ਰੱਬਾ, ਕਿੱਧਰ ਜਾਈਏ। ਗੱਲਾਂ ਇਹ ਨੇ, ਗੱਲਾਂ ਤੁਸੀਂ ਸੁਣੀਆਂ, ਨਜ਼ਮਾਂ ਸੁਣੀਆਂ, ਹੋਰ ਵੀ ਸੁਣਾਂਗੇ। ਕੁਝ ਨਜ਼ਮਾਂ ਸੁਣਨ ਤੋਂ ਬਾਅਦ ਮਤਲਬ ਇੰਜ ਲੱਗਦਾ ਕਿ ਚੁੱਪ ਕਰਕੇ ਕੋਈ ਲੰਮਾ ਸਾਹ ਭਰ ਕੇ ਜਾਂ ਹੌਕਾ ਭਰ ਕੇ ਬਹਿ ਜਾਈਏ, ਤੇ ਉਹ ਸਾਰੀ ਇੰਜ ਲੱਗਦਾ ਕਿ ਜਿਵੇਂ ਇੱਕ ਭਾਣਾ ਇੱਕ ਵਰਤਿਆ ਹੈ, ਉਹਦੇ ਨਾਲ ਨਾਲ ਨਜ਼ਮ ਵੀ ਵਰਤੀ ਹੈ, ਤੇ ਉਹਨੇ ਇੱਕ ਜਿਵੇਂ ਤੁਹਾਡਾ ਭਾਰ ਵੀ ਹੌਲਾ ਕੀਤਾ ਹੈ ਤੇ ਤੁਹਾਡੇ ਉੱਤੇ ਇੱਕ ਹੋਰ ਭਾਰ ਪਾ ਦਿੱਤਾ ਹੈ ਕਿ ਤੁਸੀਂ ਹੁਣ ਮੁੜ ਅਜਿਹਾ ਕੁਝ ਹੋਣ ਨਹੀਂ ਦੇਣਾ। ਹਾਏ ਰੱਬਾ। ਮਹਿਮੂਦ ਅਵਾਨ ਜੀ ਸਾਡੇ ਨਾਲ ਨੇ, ਪੰਜਾਬੀ ਦੇ ਸੁਚਲ ਸ਼ਾਇਰ, ਸੇਜਲ ਦੇ ਸ਼ਾਇਰ ਤੇ ਸਾਡੀ ਸੇਜਲ ਦੇ ਸ਼ਾਇਰ। ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਨਜ਼ਮਾਂ ਅਸੀਂ ਸੁਣ ਰਹੇ ਹਾਂ। ਨਜ਼ਮਾਂ ਤੇ ਗੱਲ ਵੀ ਕਰਨਗੇ ਪ੍ਰੋਫੈਸਰ ਜ਼ੁਬੈਰ ਸਾਹਿਬ, ਜ਼ੁਬੈਰ ਅਹਿਮਦ ਜੀ, ਤੇ ਮੇਰਾ ਮਨ ਹੈ ਕਿ ਇੱਕ ਗੀਤ ਜਿਹੜਾ ਹੈ ਅਸੀਂ ਸੁਣ ਕੇ ਤੇ ਮੋੜ ਆਉਂਦੇ ਹਾਂ ਤੇ ਇਹਨਾਂ ਨਜ਼ਮਾਂ ਬਾਰੇ ਗੱਲ ਕਰਨੇ ਆ, ਸ਼ਾਇਰੀ ਬਾਰੇ ਗੱਲ ਕਰਨੇ ਆ, ਤੇ ਤੁਸੀਂ ਆਪਣੇ ਅਹਿਸਾਸ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਨੇ। ਤੇ LHR ਟਾਈਪ ਕਰਕੇ ਸਪੇਸ ਪਾਓ, ਆਪਣਾ ਨਾਂ ਲਿਖੋ, ਮੈਸੇਜ ਲਿਖੋ ਔਰ ਉਸਨੂੰ 6278 ਤੇ ਖਿਲਾਣਾ। 6278 ਸਾਡਾ ਨੰਬਰ ਹੈ। ਤੇ ਇੱਕ ਬੜਾ ਹੀ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਂਦੇ ਆ, ਲੱਗ ਗਏ ਨੈਣ ਅਵੇੜੇ। ਆਪੇ ਘਲਿਆ ਨੀ ਮੈਂ ਨਾਲ ਮਜੀਦੇ, ਪਛਤਾ ਨਹੀਂ ਆਇਆ ਪੇ ਨਿਕਲ ਕੇ, ਜਾਵੋ ਨੀ ਕੋਈ ਮੋੜ ਲਿਆਵੋ, ਤੁਸਾਂ ਸਾਰੀਆਂ ਸਖੀਆਂ ਰਲ ਕੇ। ਮੇਰਾ ਮਾੜੀਆ ਮੁੜਦਾ ਨਾ, ਮੈਂ ਤੇ
मोड़ रिया वद वद के वे यार अब साया यार अब साया वे मेरा माहिया वे भावे मजियां मन पल के
ਨਾਲ ਸੱਜਣ ਦੇ ਰਹੀਏ। ਮੁਸਤਫਾ 103 ਲਾਹੌਰ, ਕਰਾਚੀ, ਲੈਲਪੁਰ ਤੇ ਮੁਲਤਾਨ ਤੇ ਇੰਟਰਨੈਟ ਸਟ੍ਰੀਮ ਤੇ ਇੱਕ ਜਹਾਨ। ਤੇ ਇਹੀ ਸਾਡਾ ਹਰ ਵਾਰੀ ਹੁੰਦਾ ਬਿਆਨ, ਤੇ ਇਹਦੇ ਤੇ ਹੋਣਾ ਨਹੀਂ ਤੁਸੀਂ ਪਰੇਸ਼ਾਨ। ਤੇ ਅੱਜ ਸਾਡੇ ਮਿੱਤਰ ਪਿਆਰੇ ਜਿਹੜੇ ਸ਼ਾਇਰ ਨੇ, ਮੈਂ ਤੇ ਮਹਾਨ ਵੀ ਕਹਾਂਗਾ, ਮੈਨੂੰ ਤਾਂ ਕੋਈ ਏਡਾ ਨਹੀਂ, ਮੈਂ ਆਪਣੇ ਕਹਿ ਲਓ ਕਿ ਆਪਣੇ ਦਿਲ ਦੀ ਗੱਲ ਸੁਣਨੀ ਹੈ। ਅਸੀਂ ਪਤਾ ਨਹੀਂ ਕਿਹਦੇ ਕਿਹਦੇ ਨਾਲ ਮਹਾਨਤਾ ਜੋੜੀ ਹੁੰਦੀ ਹੈ, ਪਰ ਜਿਹੜਾ ਤੁਹਾਡਾ ਰਾਂਝਾ ਰਾਜ਼ੀ ਹੋਵੇ ਕਰੇ, ਤੁਹਾਡੀ ਰੂਹ ਦੇ ਸੁੱਖ ਦਾ ਸਬੱਬ ਜਾ ਬਣੇ, ਤੁਹਾਨੂੰ ਆਪਣੇ ਆਪ ਆਪਣਾ ਆਪ ਹੀ ਚੰਗਾ ਲੱਗਣ ਲੱਗ ਪਵੇ ਕਿਸੇ ਦੀ ਸੰਗਤ 'ਚ, ਉਸ ਤੋਂ ਮੋਤਬਰ, ਉਸ ਤੋਂ ਸੋਹਣਾ, ਉਸ ਤੋਂ ਪਿਆਰਾ ਕੁਝ ਵੀ ਨਹੀਂ, ਸਿੱਧੀ ਜੀ ਗੱਲ। ਤੇ ਉਹ ਤੇ ਫਿਰ ਰੱਬ ਹੋਰ ਨਿਬੜਦੇ ਨੇ ਨਾ, ਅਜੇ ਅਹਿਸਾਸ, ਅਜੇ ਰੰਗ, ਅਜੇ ਜੀ। ਤੇ ਮਹਿਮੂਦ ਆਵਾਨ ਜੀ ਦੀ ਸ਼ਾਇਰੀ ਮੇਰੇ ਅੰਦਰ ਅਜੇ ਅਹਿਸਾਸ ਜਗਾ ਰਹੀ ਹੈ। ਤੇ ਇਹਨਾਂ ਦੀ ਸ਼ਾਇਰੀ ਨੂੰ ਜ਼ਾਹਿਰ ਹੈ ਪਰਖਣ ਦਾ ਵੀ ਮਾਮਲਾ ਹੈ। ਔਰ ਸਾਡੇ ਵੱਲ ਮੈਂ ਇਹ ਕਹਾਂਗਾ ਕਿ ਪਾਕਿਸਤਾਨ ਬਣਨ ਤੋਂ ਬਾਅਦ, ਪੰਜਾਬ ਦੀ ਵੰਡ ਤੋਂ ਬਾਅਦ, ਇਸ ਪੰਜਾਬ ਦੇ ਵਿੱਚ ਪੰਜਾਬੀ ਸ਼ਾਇਰੀ ਦੀ ਪਰਖ ਬਾਰੇ, ਉਸਦੇ ਪੜਚੋਲ ਬਾਰੇ ਕੋਈ ਇੱਕ ਕਿਤਾਬ ਵੀ ਨਹੀਂ ਕਿ ਜਿਹੜੀ ਇਵੈਲੂਏਸ਼ਨ ਕਰੇ, ਕੋਈ ਦੱਸੇ ਇਹਦੇ ਮੁਹਾੜਾਂ ਬਾਰੇ, ਇਹਦੀਆਂ ਅੰਗਾਂ, ਰੰਗਾਂ, ਸ਼ਕਲਾਂ ਬਾਰੇ, ਇਸ ਦੇ ਵਿੱਚ ਜਿਹੜੇ ਸਕੂਲ ਆਏ ਨੇ, ਕਿਸ ਤਰ੍ਹਾਂ ਦੇ ਥਾਟਸ ਚੱਲੇ ਨੇ, ਸਾਡੀ ਨਜ਼ਮ ਦੁਨੀਆ ਦੇ ਨਾਲ ਜ਼ਿੰਦਗੀ 'ਚ ਕਿੱਥੇ ਖੜੀ ਹੈ। ਇਹ 17 ਸਾਲਾਂ ਦੇ ਵਿੱਚ ਜਿੰਨੀ ਨਜ਼ਮ ਪਾਕਿਸਤਾਨ 'ਚ ਲਿਖੀ ਗਈ, ਉਹਦੇ ਉੱਤੇ ਤਨਕੀਦ ਦੀ ਇੱਕ ਕਿਤਾਬ ਵੀ ਨਹੀਂ ਹੈ ਜਿਹੜੀ ਕਿ ਬੰਦਾ ਕਿਸੇ ਨੂੰ ਕਹਿ ਸਕੇ ਇਹ ਪੜ੍ਹ ਲਓ। ਤੇ ਬਾਕੀ ਦੂਜੀਆਂ ਬੋਲੀਆਂ ਜਿਹਦੇ ਉੱਤੇ ਢੇਰ ਲੱਗੇ ਪਏ ਨੇ, ਉਹ ਅਦਾਰੇ ਲਿਖਾਉਂਦੇ ਪਏ ਨੇ ਤੇ ਕਰਾਉਂਦੇ ਪਏ ਨੇ। ਥੋੜੀ ਦੇਰ ਪਹਿਲੇ ਆਫ ਏਅਰ ਅਸੀਂ ਗੱਲ ਕਰ ਰਹੇ ਸੀ ਇਸੇ ਤਰ੍ਹਾਂ ਦੀ ਸ਼ਾਇਰੀ ਦੇ ਅਸਰ ਦੀ, ਸ਼ਾਇਰੀ ਦੀ ਜਿਹੜੀ ਸੂਰਤ ਹੈ, ਅਸਲੀ ਸ਼ਕਲ ਕੀ ਬਣਦੀ ਹੈ, ਉਹਦਾ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਦੀ ਜੁੜਤ ਬਣਦੀ ਹੈ, ਉਹ ਸਾਰੇ ਉੱਤੇ ਗੱਲਾਂ ਵੀ ਕਰ ਰਹੇ ਸਨ। ਔਰ ਅਸੀਂ ਆਪਣੀ ਹੋਰ ਹੀ ਪੰਜਾਬੀ ਸ਼ਾਇਰੀ ਬਾਰੇ ਵੀ ਥੋੜੀ ਜਿਹੀ ਗੱਲ ਕਰ ਰਹੇ ਸੀ। ਸੇਜਲ ਜਾਂ ਰਾਤ ਸਮੁੰਦਰ ਖੇਡ ਜਾਂ ਵੀਣੀ ਲਿਖਿਆ ਦਿਨ, 3 ਕਿਤਾਬਾਂ ਨੇ ਮਹਿਮੂਦ ਆਵਾਨ ਹੋਰਾਂ ਦੀਆਂ। ਤੇ ਇਹ ਜਿਹੜੀ ਆਖਰੀ ਕਿਤਾਬ ਹੈ ਸੇਜਲ, ਇਹ ਜਿਸ ਮਿੱਤਰ ਪਿਆਰੇ ਦੇ ਨਾਂ ਉਹਨਾਂ ਨੇ ਮਾਣ ਦੇ ਨਾਲ ਡੈਡੀਕੇਟ ਕੀਤੀ, ਉਹ ਸਾਡੇ ਦੋਸਤ ਨੇ ਪ੍ਰੋਫੈਸਰ ਜ਼ੁਬੈਰ ਅਹਿਮਦ। ਉਹ ਅੱਜ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੋ ਖੁਦ ਪਾਰਖ ਵੀ ਨੇ, ਕਹਾਣੀਕਾਰ ਵੀ ਨੇ, ਸ਼ਾਇਰ ਵੀ ਨੇ, ਔਰ ਖੋਜ ਪਰਖ ਦਾ ਵੀ ਕੰਮ ਹੈ, ਔਰ ਕਲਾਸਿਕਸ ਦੇ ਉੱਤੇ ਵੀ, ਔਰ ਸ਼ਾਇਰੀ ਦੇ ਉੱਤੇ, ਸ਼ਾਇਰੀ ਦੀ ਪੜ੍ਹਤ ਉੱਤੇ ਉਹਨਾਂ ਨੇ ਉਮਰ ਲਾਈ ਹੋਈ ਹੈ, ਇਹ ਮੈਨੂੰ ਪਤਾ ਹੈ। ਤੇ ਉਹਨਾਂ ਨਾਲ ਗੱਲ ਕਰਨੀ ਹੈ। अस्सलाम वालेकुम बाबा जी, की हाल ने? मैं सलाम ते अगे भी हो गया, मैं कि गल टोरी है कि भी किवें वेखदे हो 3 किताबां ने महमूद आवान दी शायरी दियां, ते अज भी असीं नज़म सुनिया मैनूं उस नज़मां ने भ्यों भी छड्डिया, ते लेकिन जाहिर है कि दुनिया नूं किवें वेखदी है, ओहदा वक्खरी अपनी अख है। तुसीं किवें वेखदे हो सारी? मैं शुक्रगुजार हाँ जी तुहाडा, तुसीं बुलाया मैनूं। महमूद आवान दी जिहड़ी दूजी किताब सी वीणी लिखिया, ਉਹਦੇ ਚ ਮੈਂ ਲਿਖੀ ਸੀ ਛੋਟਾ ਜਿਹਾ ਮੁਖਬੰਦ ਲਿਖਿਆ ਸੀ, ਵੀਣੀ ਲਿਖਿਆ ਦਿਨ ਵਿੱਚ। ਹਾਂ, ਤੇ महमूद ਨੂੰ ਮੈਂ ਬਹੁਤ ਸ਼ਾਇਦ ਇਸ ਸ਼ਹਿਰ ਦਾ ਉਹਨਾਂ 2-4 ਬੰਦਿਆਂ ਚੋਂ ਆ ਜਿਹੜੇ ਪਹਿਲੇ ਦਿਨ ਤੋਂ ਜਦੋਂ ਮੈਂ ਪੰਜਾਬੀ ਸ਼ਾਇਰੀ ਵੱਲ ਆਏ ਤੇ ਮੇਰੀ ਇਹਨਾਂ ਨਾਲ ਮਿਲਣੀ ਹੋਈ, ਔਰ ਫਿਰ ਇਹਨਾਂ ਨੇ ਜਿਹੜੀਆਂ 3 ਕਿਤਾਬਾਂ ਲਿਖੀਆਂ, ਉਹਦਾ ਜਿਹੜਾ ਸ਼ੇਰੀ ਸਫ਼ਰ ਹੈ ਉਹ ਵੀ ਮੇਰੇ ਸਾਹਮਣੇ ਰਿਹਾ ਹੈ। महमूद जी ਜਿਹੜੇ ਨੇ, महमूद ਜੀ ਵਰਗੇ ਜੀ ਜਿਹੜੇ ਨੇ, ਉਹ ਸਾਡੇ ਪੰਜਾਬੀ ਸੁਲੇਖ ਵਿੱਚ ਜਾਂ ਪੰਜਾਬੀ ਸ਼ਾਇਰੀ 'ਚ ਘੱਟ ਆਏ ਨੇ। ਬੇਸਿਕਲੀ ਇਲੈਕਟ੍ਰੀਕਲ ਇੰਜੀਨੀਅਰ ਨੇ ਬਾਈ ਪ੍ਰੋਫੈਸ਼ਨ, ਔਰ UET ਦੇ ਵਿੱਚ ਪੜ੍ਹਦੇ ਸਨ, ਤੇ ਉਦੋਂ ਮੈਂ ਕਿਤਾਬਾਂ ਦੀ ਇੱਕ ਸੈਂਟਰ ਬਣਾਇਆ ਸੀ ਰਾਈਟਰਸ ਨੂੰ ਜੋੜਨ ਲਈ, ਪੰਜਾਬੀ ਕਿਤਾਬਾਂ ਦੀ ਡਿਸਟ੍ਰੀਬਿਊਸ਼ਨ ਲਈ, ਕਿਤਾਬ ਤਰਿੰਜਨ। ਅਸੀਂ ਵੀ ਉੱਥੇ ਤੇ ਪੌੜੀਆਂ ਅਸੀਂ ਵੀ ਚੜੇ, ਉਹ ਕਹਿੰਦੇ ਨੇ ਜੀ ਉਹ ਦਿਨੇ ਵੀ ਤੇ ਰਾਤੀ ਵੀ। ਉਹ महमूद ਸਾਹਿਬ ਕਹਿੰਦੇ ਨੇ ਮੈਂ ਪੌੜੀਆਂ ਤੇ ਚੜ ਗਿਆ ਲੇਕਿਨ ਉਤਰ ਨਹੀਂ ਸਕਿਆ। ਹਾਏ 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 ਹਾਏ। ਤੇ ਉਹ ਮੈਂ 97-98 ਦੀ ਇੱਕ ਸ਼ਾਮ ਸੀ, ਤੇ ਨਾਲ ਇਹਨਾਂ ਦੇ 3-4 ਦੋਸਤ ਸਨ, ਉਦੋਂ ਇਹ ਬਹੁਤ ਯੰਗ ਸਨ, ਔਰ
ਪਤਾ ਨਹੀਂ ਪੰਜਾਬੀ ਕਿਤਾਬ ਦੀ ਤਲਾਸ਼ ਸੀ, ਲੱਭਦੇ ਉੱਥੇ ਪੜ੍ਹ ਗਏ, ਬੜੀ ਅੱਛੀ ਰਹੀ ਮਿਲਣੀ, ਹੋਰ ਦੋਸਤ ਵੀ ਸਿਆਣਾ ਲੈਂਦੇ। ਔਰ ਪੰਜਾਬੀ ਉੱਤੇ ਪੰਜਾਬੀ ਸ਼ਾਇਰੀ ਨੂੰ ਇਹ ਪੜ੍ਹ ਤੇ ਰਹੇ ਸਨ, ਲੇਕਿਨ ਪੰਜਾਬੀ ਲਿਖਣ ਬਾਰੇ ਜਾਂ ਉਹਦੇ ਵਿੱਚ ਸ਼ਾਇਰੀ ਕਰਨ ਬਾਰੇ ਅਜੇ ਉਸ ਤਰ੍ਹਾਂ ਇਹਨਾਂ ਦਾ ਧਿਆਨ ਬਣਿਆ ਨਹੀਂ ਸੀ। ਫਿਰ ਇਹਨਾਂ ਨੇ ਮੈਨੂੰ ਜਿਹੜੀ ਚੀਜ਼ ਟੁੰਬੀ ਇਹਨਾਂ ਦੀ ਸਾਰੀ ਜਿਹੜੀ ਹਸਤੀ ਸੀ, ਉਹ ਸੀ ਇਹਨਾਂ ਦੀ ਖਾਸ ਤਰ੍ਹਾਂ ਦੀ ਨਾ ਕਰਿਓਸਿਟੀ, ਚੀਜ਼ਾਂ ਨੂੰ ਜਾਣਨ ਦਾ, ਗਹਿਰਾਈ ਵਿੱਚ ਜਾਣਨ ਦਾ ਤਜੱਸੁਸ ਬਹੁਤ ਜ਼ਿਆਦਾ ਸੀ, ਐਕਸਟਰਾ ਆਰਡੀਨਰੀ। ਬਲਕਿ ਮੈਂ ਕਈ ਦਫਾ ਤੰਗ ਪੈ ਜਾਣਾ ਸਾਂ ਇਹਨਾਂ ਦੀ ਇਨਕੁਆਇਰੀਜ਼ ਤੋਂ, ਸਵਾਲਾਂ ਤੋਂ, ਲੇਕਿਨ ਪੜ੍ਹਨ ਦਾ ਬਹੁਤ ਸ਼ੌਕ ਸੀ। ਮੈਂ ਆਂਦੇ ਸਾਈ ਕਿ ਅੱਜ ਨਵਾਂ ਸ਼ਾਇਰ ਕਿਹੜਾ, ਅੱਛਾ ਕਿਹੜਾ, ਫਲਾਣ ਕਿਹੜਾ, ਠੀਕ ਹੈ। ਮੈਂ ਫਿਰ ਇਹਨਾਂ ਅੱਗੇ ਜੋ ਵੀ ਉਸ ਇੰਜ ਲੱਗਦਾ ਜਿਵੇਂ ਪੂਰਾ ਜ਼ਾਇਚਾ ਖਿੱਚ ਰਹੇ ਹੁੰਦੇ ਨੇ। ਤੇ ਨਜਮ ਸਾਹਿਬ ਦੇ ਇਲਾਵਾ ਵੀ ਢੇਰ ਸਾਰੇ ਬੱਚੇ ਉਹ ਸੌਰੀ ਸ਼ਾਇਰ ਜਿਹੜੇ ਨੇ, ਜਿਵੇਂ ਮੁਸ਼ਤਾਕ ਸੂਫੀ ਸਾਹਿਬ, ਰਾਜਾ ਸਾਦਕੁੱਲਾ, ਹੋਰ ਸਾਰੇ ਜਿਹੜੇ ਸੀ, ਉਹ ਇਹਨਾਂ ਨੇ ਸਾਰੇ 2-3 ਸਾਲਾਂ ਦੇ ਅੰਦਰ ਹੀ ਸਾਰਿਆਂ ਨੂੰ ਪੜ੍ਹਾ ਲਿਆ। ਜਿਹੜੀ ਇਹਨਾਂ ਦੀ ਸ਼ਾਇਰੀ ਬਾਰੇ ਜਿਹੜਾ ਹੈ, ਸਾਰੀ ਇਹਨਾਂ ਦੀ ਐਕਸਪੀਰੀਅੰਸ ਹੈ ਬਹੁਤ ਜ਼ਿਆਦਾ ਵੈਰੀਏਟਿਡ ਹੈ, ਬਹੁਤ ਉਹਦੇ 'ਚ ਡਾਇਵਰਸਿਟੀ ਹੈ। ਉਰਦੂ ਸ਼ਾਇਰੀ ਨੂੰ ਵੀ ਬਹੁਤ ਘੱਟ ਦੋਸਤਾਂ ਨੂੰ ਪੜ੍ਹਿਆ, ਬੜੀ ਧਿਆਨ ਨਾਲ ਪੜ੍ਹਦੇ ਨੇ ਉਰਦੂ ਸ਼ਾਇਰੀ, ਤੇ ਪੂਰੀ ਇਹਨਾਂ ਦੀ ਅੱਖ ਹੈਗੀ। ਕਦੀ ਇਹਨਾਂ ਨਾਲ ਗੱਲ ਕਦੀ ਨਹੀਂ ਹੋਈ, ਲੇਕਿਨ ਇਹ ਕਿ ਮੇਰਾ ਖਿਆਲ ਹੈ ਬੇਸ਼ੁਮਾਰ ਉਰਦੂ ਪੜ੍ਹਨ ਵਾਲੇ ਜਿਹੜੇ ਨੇ ਉਹਨਾਂ ਤੋਂ ਚੰਗੀ ਗੱਲਬਾਤ ਕਰ ਸਕਦੇ ਨੇ ਇਸ ਵੇਲੇ ਉਰਦੂ ਜਿਹੜੀ ਪੋਇਟਰੀ ਹੈ ਜਾਂ ਲਿਟਰੇਚਰ ਹੈ। ਦੂਸਰਾ ਹੈਗਾ ਕਿ ਇਹਨਾਂ ਨੇ ਜਿਹੜਾ ਸਾਡੇ ਆਪਣੇ ਸ਼ਾਇਰਾਂ ਵਿੱਚ ਘੱਟ ਹੈ ਕਿ ਬਾਹਰ ਦਾ ਅਦਬ ਅਸੀਂ ਨਹੀਂ ਪੜ੍ਹਦੇ, ਠੀਕ ਹੈ। ਇਹਨਾਂ ਨੇ ਜਿਹੜੇ ਜਿੰਨੇ ਵੀ ਵੱਡੇ ਇਸ ਵੇਲੇ ਬਬਲੂ ਨਰੋਦਾ ਹੈ, ਨਾਜ਼ਮ ਹਿਕਮਤ ਹੈ, ਜਾਂ ਹੋਰ ਗ੍ਰੀਕ ਪੋਇਟਸ ਨੇ, ਸ਼ੀਮਸੀਨੀ ਵਗੈਰਾ ਸਾਰੇ ਜਿਹੜੇ ਨੇ, ਬਰੋਡਸਕੀ ਹੈ, ਇਹ ਸਾਰੇ ਜਿਹੜੇ ਨੇ ਇਹਨਾਂ ਨੇ ਬੜੇ, ਇਹ ਨਹੀਂ ਕਿ ਸਿਰਫ ਪੜ੍ਹਿਆ, ਬਲਕਿ ਬਕਾਇਦਾ ਉਹਨਾਂ ਨੂੰ ਜਿਹੜਾ ਨਾ ਕੰਗਾਲਿਆ, ਉਹਨਾਂ ਨੇ ਤਤ ਸਤ ਉਹਨਾਂ ਦਾ ਜਿਹੜਾ ਨਾ ਉਹ ਕੀਤਾ। ਲਿਹਾਜ਼ਾ ਇੱਕ ਪੰਜਾਬੀ ਜਿਹੜੀ ਪੋਇਟਰੀ ਹੈ ਉਹਦੇ ਲਈ ਬੜੀ ਮਾਣ ਦੀ ਗੱਲ ਹੈ, ਸਾਡੇ ਭਾਗ ਨੇ ਕਿ ਇੱਕ ਅਜਿਹਾ ਜੀ ਜਿਹੜਾ ਸਾਨੂੰ ਮਿਲਿਆ ਜਿਹਨੇ ਅੱਜ ਇਹਨਾਂ ਦੀ ਹੁਣ ਪੋਇਟਰੀ ਜਿਹੜੀ ਇਹਨਾਂ ਨੇ ਸੁਣਾਈ ਹੈ ਔਰ ਜਿਹੜੀ ਪੜ੍ਹੀ ਹੈ, ਤੁਸੀਂ ਦੁਨੀਆ ਦੀ ਕਿਸੇ ਵੀ ਸ਼ਾਇਰੀ ਦੇ ਮੁਕਾਬਲੇ ਵਿੱਚ ਬੜੇ ਮਾਣ ਨਾਲ ਸਿਰ ਚੁੱਕ ਕੇ ਰੱਖ ਸਕਦੇ ਹੋ। ਬਹੁਤ ਅੱਛਾ। ਉਹ ਹਰ ਪਾਸਿਓਂ, ਬੁਨਤਰ ਦੇ ਪਾਸਿਓਂ, ਜ਼ਬਾਨ ਦੀ ਵਰਤੋਂ, ਗੱਲ ਦੀ ਅਦਾਇਗੀ, ਤਾਲ, ਸਾਰਾ ਉਹਦਾ ਜਿਹੜਾ ਛੰਦ ਨੇ, ਮੀਟਰ ਹੈ, ਹਰ ਪਾਸਿਓਂ ਪੂਰੀ ਹੈ। ਹੁਣ ਉਹਨਾਂ ਦੀ ਸ਼ਾਇਰੀ ਦੇ ਉੱਤੇ ਅਸੀਂ ਗੱਲ ਕਰੀਏ ਤੇ ਜਿਹੜੀ ਪਹਿਲੀ ਇਹਨਾਂ ਦੀ ਕਿਤਾਬ ਸੀ, ਦੂਸਰੀ ਵੀ ਔਰ ਤੀਸਰੀ ਵੀ, ਉਹਦੇ ਵਿੱਚ ਚੰਦ ਕੁਛ ਚੀਜ਼ਾਂ ਸਾਂਝੀਆਂ ਵੀ ਨੇ ਤੇ ਕੁਛ ਵੱਖ-ਵੱਖ ਵੀ ਨੇ। ਪਹਿਲੀ ਜਿਹੜੀ ਪਹਿਲੀ ਕਿਤਾਬ ਸੀ ਰਾਤ ਸਮੁੰਦਰ ਖੇਡ, ਉਹਦੇ ਵਿੱਚ ਮੈਨੂੰ ਬੜੀ ਇੱਕ ਅਜੀਬ ਜੀ ਗੱਲ ਲੱਗੀ ਸੀ ਕਿ ਆਮ ਤੌਰ ਤੇ ਅਸੀਂ ਆਪਣੀ ਧਰਤੀ ਨੂੰ ਵਡਿਆਨੇ ਆ, ਜਾਂ ਅਸੀਂ ਕਹਿੰਦੇ ਆ ਸਾਡੀਆਂ ਮੱਝਾਂ, ਸਾਡੀਆਂ ਹਵਾਵਾਂ ਤੇ ਸਾਡੀਆਂ ਜਿਹੜੇ ਨੇ ਦੁੱਧ, ਤੇ ਜਾਂ ਰੋਣਾ ਰੋਨੇ ਆ, ਜਾਂ ਇਹ ਗਵਾਚ ਗਿਆ, ਇਹ ਗਵਾਚ ਗਿਆ। ਲੇਕਿਨ ਇਹਨਾਂ ਨੇ ਇੱਕ ਉਹਨੂੰ ਜਿਹੜਾ ਨਾ ਇੱਕ ਖਾਸ ਤਰ੍ਹਾਂ ਦੀ ਅੱਖ ਦੇ ਨਾਲ, ਮਤਲਬ ਪਾਣੀ ਦਾ ਨਾ ਹੋਵਣ ਸੌਂਸ ਕੇਸਰ ਦੇ ਵਿੱਚ, ਔਰ ਉਹਦੇ ਨਾਲ ਫਿਰ ਸਾਰੀ ਜਿਹੜੀ ਨਾ ਉਹਨਾਂ ਨੇ ਕਿਹਾ ਇੱਥੇ ਮੂਤਰ ਦੀ ਖੁਸ਼ਬੂ ਹੈ। ਮੈਨੂੰ ਯਾਦ ਹੈ ਇੱਕ ਨਜ਼ਮ ਸੀ ਇਹਨਾਂ ਦੀ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਬਿਲਕੁਲ ਮੈਨੂੰ ਲੱਗਦਾ ਸੀ ਕਿ ਕਿਸੇ ਨੇ ਨਹੀਂ ਕੀਤੀਆਂ, ਸੋਕੇ ਪੈ ਗਏ ਨੇ। ਪਹਿਲੀ ਦਫਾ ਜਿਹੜਾ ਨਾ ਇੱਕ ਸ਼ਾਇਰ ਜਿਹੜਾ ਹੈ ਗੰਦ ਪੈ ਗਿਆ, ਉਹ ਐਸ ਜਿਹੜੀ ਇੱਕ ਕਾਲ ਹੈ ਧਰਤੀ ਦਾ, ਮੌਤ ਵਰਗੀ ਹਾਲਤ, ਉਹਦੇ ਵਿੱਚ ਦੇ ਇਹਦੇ ਵਿੱਚ ਕਿਤਾਬ ਵਿੱਚ ਵੀ ਉਹ ਨਜ਼ਮਾਂ ਆਈਆਂ ਨੇ। ਬੇਸਿਕ ਜਿਹੜਾ ਇਹਨਾਂ ਦੇ ਹੁੰਦਾ ਨਾ, ਕੋਈ ਕਹਿੰਦਾ ਜੀ ਸ਼ਾਇਰ ਦਾ ਅਸਲਾ ਕਿੱਥੋਂ ਆਉਂਦਾ, ਆਪਣਾ ਅਸਲਾ ਕਿੱਥੋਂ ਲੈਂਦਾ, ਯਾਨੀ ਕਿ ਜਿਹੜੇ ਉਹਦਾ ਸਾਰਾ ਹੈ ਜਿਹੜਾ ਰਾ ਮਟੀਰੀਅਲ ਹੈ ਉਹਦੀ ਪੋਇਟਰੀ ਦਾ, ਉਹ ਕਿੱਥੋਂ ਆਉਂਦਾ, ਇਹ ਲੈ ਕੇ ਆਉਂਦੇ ਨੇ ਆਪਣਾ ਜਿਹੜਾ ਸਾਰਾ, ਜਿਹੜਾ ਇਹਨਾਂ ਨੇ ਪਹਿਲੇ ਕੋਟੇਸ਼ਨ ਵੀ ਦਿੱਤੀ, ਜਿਹੜਾ ਇਹਨਾਂ ਦਾ ਲੋਕੇਲ ਹੈ, ਜਿਹੜਾ ਜਿੱਥੋਂ ਸੌਂਸ ਕੇਸਰ, ਜਿੱਥੇ ਪਿਧਰਾੜ, ਹਾਂ, ਬੇਸਿਕ ਜਿਹੜੀ ਇਹਨਾਂ ਦੀ ਤਾਕਤ ਜਿਹੜੀ ਹੈ ਨਾ ਉਹ ਧਰਤੀ ਹੈ। ਪ੍ਰਦੇਸ਼ ਚਲੇ ਗਏ ਨੇ ਲੇਕਿਨ ਵੇਖ ਇੱਧਰ ਹੀ ਰਹੇ ਨੇ, ਜਿਸਮ ਉੱਥੇ ਹੈ ਆਇਰਲੈਂਡ ਦੇ ਵਿੱਚ, ਨਹੀਂ ਉਧਰ ਵੀ ਵੇਖ ਰਹੇ ਨੇ ਲੇਕਿਨ ਅੱਖ ਇੱਥੇ ਦੀ ਹੈ। ਹਾਂ, ਲੇਕਿਨ ਰੂਹ ਜਿਹੜੀ ਹੈ ਉਹ ਇੱਥੇ ਹੀ, ਅਜੇ ਵੀ ਇੱਥੇ ਹੀ ਵਸ ਰਹੀ, ਇੰਨਾ ਹੀ ਪਹਾੜਾਂ ਵਿੱਚ, ਇੰਨਾ ਹੀ ਹਵਾਵਾਂ ਵਿੱਚ, ਇੰਨਾ ਹੀ ਰਸਤਿਆਂ 'ਚ ਕਿਤੇ ਖਲੋਤੀ ਸਾਰਾ ਕੁਝ ਵੇਖ ਰਹੀ ਹੈ।
ਉਹ ਜਿਹੜਾ ਉਹਦੇ ਵਿੱਚ ਆਂਦਾ ਬਹੁਤ ਜ਼ਿਆਦਾ ਉਹਦੇ ਵਿੱਚ ਆਂਦਾ, ਔਰ ਉਹਦੇ ਵਿੱਚ ਐਤਕੀ ਇਹਨਾਂ ਨੇ ਉਹਦੇ ਵਿੱਚ ਕੁਝ ਵਾਅਦੇ ਵੀ ਕੀਤੇ ਨੇ, ਜਿਵੇਂ ਚੰਦਨ ਨੇ ਕਿਹਾ ਸੀ ਕਿ ਇਹਨਾਂ ਨੇ ਉਹਦੇ ਵਿੱਚ ਸੱਪ ਜਿਹੜਾ ਹੈ ਉਹ ਫੇਰ ਰਿਹਾ। ਹੁਣ ਸੱਪ ਤੋਂ ਤੁਹਾਨੂੰ ਪਤਾ ਹੈ ਸਾਡੀ ਸ਼ਾਇਰੀ ਦਾ ਬੜਾ ਇੱਕ ਤਾਕਤਵਰ ਜਿਹੜਾ ਹੈ ਰਮਜ਼ ਹੈ, ਉਹ ਕਾਮ ਦੀ ਵੀ ਰਮਜ਼ ਹੈ, ਉਹ ਨਜਮ ਜਿਵੇਂ ਨਜਮ ਸਾਹਿਬ ਦੀ ਮੂਵਮੈਂਟ ਦੀ ਵੀ ਰਜ਼ਮ ਹੈ, ਉਥਲ ਪਥਲ ਦੀ ਵੀ ਰਜ਼ਮ ਹੈ, ਔਰ ਦਹਿਸ਼ਤ ਦੀ ਵੀ ਹੈ। ਲੇਕਿਨ ਜਿਹੜੀ ਮਾਈਥੋਲੋਜੀ ਹੈ ਇੰਡੀਅਨ ਮਾਈਥੋਲੋਜੀ, ਉਹਦੇ ਵਿੱਚ ਸੱਪ ਬਹੁਤ ਪਾਵਰਫੁਲ ਮੈਟਾਫਰ ਹੈ। ਉਹ ਕਹਾ ਚਾਹੇ ਕਿ ਹਿੰਦੁਸਤਾਨ ਦੀ ਹਿਫਾਜ਼ਤ 5 ਸੱਪ ਕਰ ਰਹੇ ਨੇ, ਔਰ ਸੱਪ ਜਿਹੜਾ ਹੈ ਸਾਡੀ ਸ਼ਾਇਰੀ ਵਿੱਚ ਸਾਰਿਆਂ ਦੇ ਵਿੱਚ ਉਹ ਪੂਰੀ ਰੀਤ ਨਾਲ ਜੁੜਿਆ ਹੋਇਆ, ਔਰ ਉਹ ਹੈ ਧਰਤੀ ਦੀ ਹੈ। ਸਾਡੇ ਆਪਣੇ ਸੱਪ ਨੇ ਧਰਤੀ ਤੇ, ਘਰਾਂ 'ਚ ਵੀ ਨੇ, ਹਾਂ, 2 ਲੱਤਾਂ ਵਾਲੇ ਵੀ। ਹਾਂ, ਦੂਸਰਾ ਇਹਦੇ ਵਿੱਚ ਖਾਸ ਤਰ੍ਹਾਂ ਦੀ ਇੱਕ ਪਰਸਨ ਹੈ, ਮੈਂ ਨਹੀਂ ਆਪ ਹੀ ਤੁਹਾਨੂੰ ਦੱਸ ਸਕਦੇ ਨੇ, ਇੱਕ ਕੋਈ ਕੁੜੀ ਹੈ, ਕੋਈ ਬੀਬੀ ਹੈ, ਉਹਦੀ ਜ਼ਿਕਰ ਹੈ ਉਹਦਾ ਮੁਖਤਲਿਫ ਰੰਗਾਂ ਦੇ ਵਿੱਚ। ਇਸ ਜਿਹੜੀ ਆਖਰੀ ਕਿਤਾਬ ਹੈ ਉਹਦੇ ਵਿੱਚ ਉਹ ਬੜਾ ਗੂੜਾ ਜਿਹਾ ਬਣ ਕੇ ਆਇਆ ਹੈ, ਜਿਹਨੂੰ ਉਹਨਾਂ ਨੇ ਰੋਮਾਂਟਿਕਸ ਪੋਇਮਸ ਕਿਹਾ ਹੈ ਅਮਰਜੀਤ ਚੰਦਨ ਨੇ, ਜਾਂ ਲਵ ਪੋਇਮਸ ਕਹਿ ਲੋ। ਅੱਛਾ, ਉਹ ਜਿਹੜਾ ਧਰਤੀ ਦਾ ਦੁੱਖ ਹੈਗਾ ਸੀ, ਉਹਦੇ ਵਿੱਚ ਨਾਲ ਉਹ ਜਿਹੜੇ ਜਜ਼ਬੇ ਨੇ ਮੁਹੱਬਤ ਦੇ, ਪਿਆਰ ਦੇ, ਉਹਦਾ ਜਸ਼ਨ ਹੈ। ਇਹ ਜਿਹੜੀ ਕਿਤਾਬ ਦੀ ਮੈਂ ਕਹਿੰਦਾ ਸਭ ਤੋਂ ਖੂਬਸੂਰਤ ਜਿਹੜੀ ਹੈ ਕਿ ਧਰਤੀ ਦੇ ਦੁੱਖ ਵੀ ਲਿਖ ਰਿਹਾ ਸ਼ਾਇਰ, ਔਰ ਧਰਤੀ ਦੇ ਵਿੱਚ ਜਿਹੜੇ ਉਹਦੇ ਆਪਣੇ ਇਨਸਾਨੀ ਰਿਸ਼ਤੇ ਉਹਦਾ ਜਸ਼ਨ ਵੀ ਮਨਾ ਰਿਹਾ, ਔਰ ਉਹਨੂੰ ਤਾਂਗ ਵੀ ਰਿਹਾ, ਉਹਦਾ ਜਿਹੜਾ ਹੈ ਜ਼ਿਕਰ ਵੀ ਕਰ ਰਿਹਾ। ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਉਹਨਾਂ ਨੇ 3-4 ਨਜ਼ਮਾਂ ਸੁਣਾਈਆਂ ਨੇ, ਮਤਲਬ ਇੱਕ ਸਤਾ ਤੇ ਤੁਸੀਂ ਕਹਿ ਸੋ ਜੀ ਇਹ ਸਾਰੀ ਬੜੀ ਅੱਛੀ ਸ਼ਾਇਰੀ ਹੈ, ਇਹ ਉਹ, ਇਹਦੇ ਚ ਕੋਈ ਸੋਸ਼ਲ ਫਿਲਾਸਫੀ ਨਹੀਂ ਹੈ। ਕੋਈ ਇਤਰਾਜ਼ ਕਰ ਸਕਦਾ ਹੈ ਕਿ ਜਿਵੇਂ ਜਿਹੜੀ ਸਾਡੀ ਕੁਝ ਪੋਇਟਰੀ ਜਿਹੜੀ ਹੈ ਉਹ ਆਈਡੀਓਲੋਜੀਕਲੀ ਬੜੀ ਹੈਵੀ ਹੈ, ਖਾਸ ਤਰ੍ਹਾਂ ਦੀ। ਜਦ ਤੱਕ ਉਹ ਇਨਕਲਾਬ ਦੀ ਗੱਲ ਨਾ ਹੋਵੇ ਨਜ਼ਮ ਪੂਰੀ ਨਹੀਂ ਹੁੰਦੀ। ਸਹੀ ਗੱਲ ਹੈ, ਠੀਕ ਹੈ। ਮਤਲਬ ਇੰਜ ਦਾ ਕਿ ਮਿੱਥ ਧਾਰ ਕੇ ਇਹਨਾਂ ਦੇ ਵਿੱਚ ਉਹ ਚੀਜ਼ ਨਹੀਂ ਹੈ, ਉਹ ਉਸ ਤਰ੍ਹਾਂ ਦੀ ਨਹੀਂ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਦੇ ਵਿੱਚ ਕੋਈ ਥਾਟਸ ਨਹੀਂ ਨੇ ਜਾਂ ਕੋਈ ਗੱਲ ਨਹੀਂ ਹੈ, ਜਾਂ ਇਹ ਤਬਦੀਲੀ ਨਹੀਂ ਲਿਆਂਦੀ, ਜਾਂ ਕੁਝ ਕੋਈ ਬੰਦੇ ਨਾਲ ਖੇਡ ਨਹੀਂ ਕਰਦੀ। ਉਹ ਜਿਹੜੇ ਆਈਡੀਆਜ਼ ਨੇ, ਜਿਹੜੇ ਵਿਚਾਰ ਨੇ, ਉਹ ਇਸ ਤਰ੍ਹਾਂ ਗੁੰਨੇ ਹੋਏ ਨੇ ਸ਼ਾਇਰੀ ਦੇ ਵਿੱਚ, ਇਸ ਤਰ੍ਹਾਂ ਗੁੰਨੇ ਨੇ ਕਿ ਤੁਸੀਂ ਨਜ਼ਮ ਨੂੰ ਨਜ਼ਮ ਪੜ੍ਹ ਕੇ ਹੀ ਦੇਖ ਰਹੇ ਹੋ, ਉਹ ਨਜ਼ਮ ਵੀ ਪੜ੍ਹ ਕੇ ਹੀ ਸੁਣ ਰਹੇ ਹੋ, ਲੇਕਿਨ ਉਹ ਗੱਲ ਸਾਰੀ ਕਰ ਰਹੇ ਨੇ, ਪੂਰੀ ਕਰ ਰਹੇ ਨੇ। ਇਹ ਮੇਰਾ ਖਿਆਲ ਹੈ ਕਿ ਇੱਕ ਸ਼ਾਇਰੀ ਦਾ ਇਹਨਾਂ ਦੀ ਕਮਾਲ ਹੈ ਕਿ ਇਹਨਾਂ ਨੇ ਉਹ ਇਸ਼ਤਿਹਾਰੇ ਸਾਰੇ ਜਿਹੜੇ ਸੀ, ਉਹ ਜਿਹੜੀਆਂ ਰਮਜ਼ਾਂ ਸੀ, ਸਾਰੀਆਂ ਬੋਲੀ ਦੀ ਵਰਤੋਂ, ਉਹਨੂੰ ਇਸ ਤਰ੍ਹਾਂ ਸਾਰੇ ਗੱਲਬਾਤ ਨੂੰ ਉਹਦੇ ਵਿੱਚ ਇਸ ਤਰ੍ਹਾਂ ਭਿਉਂ ਕੇ ਸੇਜਲ ਕਰਕੇ ਸਾਰਾ ਜਿਹੜਾ ਨਾ ਉਹਨੂੰ ਪੇਸ਼ ਕੀਤਾ ਹੈ ਕਿ ਉਹ ਇੱਕ ਮੈਂ ਸਮਝਦਾ ਕਿ ਇੱਕ ਬਾ ਕਮਾਲ ਜਿਹੜੀ ਹੈ। ਔਰ ਇਹ ਜਿਹੜੀਆਂ ਇਹ ਕਿਤਾਬ ਹੈ ਇੱਕ ਬੜਾ ਵੱਡਾ ਵਾਧਾ ਹੈ ਸਾਡੀ ਸ਼ਾਇਰੀ ਦੇ ਵਿੱਚ। ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਕਿ ਇਹ ਸ਼ਾਇਰੀ ਪੜ੍ਹ ਕੇ ਲੱਗਦਾ ਕਿ ਬੰਦਾ ਕੋਈ ਖਾਸਾ ਏਜਡ ਬੰਦਾ ਹੋਏਗਾ, ਲੇਕਿਨ ਐਸੀ ਗੱਲ ਨਹੀਂ ਹੈ। ਲੇਕਿਨ ਇਹ ਗੁੱਜੇ ਨੇ, ਹਾਂ, ਤੇ ਇਹ ਤੁਹਾਡੇ ਭਾਵੇਂ ਤੁਹਾਡੇ ਤੋਂ ਛੋਟੇ ਹੀ ਹੋਣ ਜਾਂ ਹੋ ਸਕਦਾ 2-4 ਸਾਲ, ਨਹੀਂ ਲੇਕਿਨ ਹਾਂ ਤੇ ਮਾਈਕ ਤੇ ਇਹ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਮਤਲਬ ਹੈ ਕਿ ਪੰਜਾਬੀ ਪੋਇਟਰੀ ਲਈ, ਤਾਂ ਮੈਂ ਹਜ਼ਾਰਾਂ ਸਾਲ ਪੁਰਾਣਾ, ਪੰਜਾਬੀ ਪੋਇਟਰੀ ਲਈ ਇਹ ਇੱਕ ਜਿਹੜਾ ਨਾ ਇੱਕ ਬੜਾ ਪ੍ਰੋਮਿਸਿੰਗ ਮੈਂ ਸਮਝਦਾ ਬੜਾ ਗੱਲ ਹੈ ਕਿ ਇੱਕ ਅਜਿਹਾ ਸ਼ਾਇਰ ਜਿਹੜਾ ਬਹੁਤ ਜ਼ਿਆਦਾ ਜਿਹਦੀ ਉਸ ਤਰ੍ਹਾਂ। ਹੁਣ ਜਿਹੜੇ ਇਸ ਵੇਲੇ ਜਿਹੜੇ ਸਾਡੇ ਇੱਕ ਬਜ਼ੁਰਗ ਨੇ ਸੂਫੀ ਸਾਹਿਬ ਲਿਖਣਾ ਛੱਡ ਗਏ ਨੇ, ਤੇ ਰਾਜਾ ਸਾਦਕੁੱਲਾ ਨੇ ਬਹੁਤ ਹੀ ਇੱਕ ਕਿਤਾਬ ਬਣਾਈ, ਦੂਜੀ ਕਿਤਾਬ ਉਹਦੀ ਕਿਤੇ ਵੀ ਨਹੀਂ ਅਜੇ ਤੱਕ ਨਹੀਂ ਆ ਪਾਈ। ਬੜਾ ਵੱਡਾ ਨਾਂ ਸੀ ਆਪਣਾ ਉਹ ਅਲੀ ਅਰਸ਼ਦ ਮੀਰ, ਉਹ ਜਾਣ ਤੋਂ ਬਾਅਦ ਇੱਕ ਕਿਤਾਬ ਛਪੀ। ਤੇ ਇਹਨਾਂ ਨੇ ਮੈਂ ਸਮਝਣਾ ਕਿ ਬੜੇ ਥੋੜੇ ਅਰਸੇ ਦੇ ਵਿੱਚ, ਮਤਲਬ ਕਿ 10-12 ਸਾਲ ਦੇ ਵਿੱਚ 3 ਕਿਤਾਬਾਂ ਦਿੱਤੀਆਂ ਨੇ, ਔਰ ਤਿੰਨੇ ਹੀ ਕਿਤਾਬਾਂ ਜਿਹੜੀਆਂ ਨੇ ਇੱਕ ਤੋਂ ਇੱਕ ਜਿਹੜੀਆਂ ਵੱਧ ਨੇ। ਇਸ ਵੇਲੇ ਇਹ ਪੰਜਾਬੀ ਦੀ ਜਿਹੜੀ ਸ਼ਾਇਰੀ ਹੈ ਮੈਂ ਸਮਝਣਾ ਉਹ ਪੱਕੇ ਪੈਰੀਂ ਖਲੋ ਗਈ ਹੈ। ਔਰ ਇਹਨਾਂ ਦੀ ਸ਼ਾਇਰੀ ਨੂੰ ਪੜ੍ਹੋ, ਇਹਨਾਂ ਦੀ ਸ਼ਾਇਰੀ ਨੂੰ ਮਾਨੋ।
ਬਹੁਤ ਵਧੀਆ, ਬਹੁਤ ਹੀ ਢੁਕਵੀਂ ਗੱਲ ਕੀਤੀ ਔਰ ਆਪਣੇ ਤਾਲੁਕ ਦੀ ਸ਼ੁਰੂਆਤ ਤੋਂ ਫਿਰ ਇਹਨਾਂ ਦੇ ਸ਼ੇਰੀ ਸਫ਼ਰ ਔਰ ਫਿਰ ਇਹਨਾਂ ਦੀਆਂ ਕਿਤਾਬਾਂ ਦੀ ਖਾਸ ਜਿਹੜੀ ਪੜ੍ਹਾਈ ਤੋਂ ਬਾਅਦ ਜਿਹੜੀ ਗੱਲ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ, ਉਹ ਸਾਰਾ ਕੁਝ ਇੱਕ ਖਾਸ ਅੰਦਾਜ਼ 'ਚ ਸਾਡੇ ਤੱਕ ਪਹੁੰਚਾਇਆ। ਬੜੀ ਮਿਹਰਬਾਨੀ ਪ੍ਰੋਫੈਸਰ ਜ਼ੁਬੈਰ ਅਹਿਮਦ ਸਾਹਿਬ। ਤੇ ਹੁਣ ਇੱਕ ਹੋਰ ਮਿੱਠਾ ਜਿਹਾ ਗੀਤ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਹੋਰ ਨਜ਼ਮਾਂ ਸੁਣਾਵਾਂਗੇ। ਗੱਲਾਂ ਘੱਟ ਨਜ਼ਮਾਂ ਵੱਧ, ਕਿਉਂਕਿ ਅਸੀਂ 100 ਗੱਲਾਂ ਕਰਾਂਗੇ ਤੇ ਉਹ 100 ਗੱਲਾਂ ਸ਼ਾਇਦ ਇੱਕ ਨਜ਼ਮ 'ਚ ਵੀ ਪੂਰੀਆਂ ਆ ਸਕਦੀਆਂ ਨੇ। ਇਸ ਲਈ ਅਸੀਂ ਨਜ਼ਮਾਂ ਜ਼ਿਆਦਾ ਸੁਣਾਂਗੇ। ਅਸੀਂ ਮਤਲਬ 100 ਦੀ ਬਜਾਏ ਹਜ਼ਾਰਾਂ ਗੱਲਾਂ ਇੱਕ ਨਜ਼ਮ 'ਚ ਸੁਣ ਲਾਂਗੇ। ਤੇ ਹੁਣ ਇੱਕ ਹੋਰ ਗੀਤ, ਇਹ ਗੀਤ ਜਿਹੜਾ ਹੈ ਇਹ ਕਿਹੋ ਜਿਹਾ ਹੋਵੇ? ਜ਼ੁਬੈਰ ਸਾਹਿਬ, ਤੁਸੀਂ ਕੋਈ ਗੀਤ ਸੁਣਨਾ, ਕੋਈ ਤੁਹਾਡੇ ਮਨ 'ਚ ਹੋਵੇ? ਉਹ ਕੁਝ ਸੁਣਾ ਦਿਓ ਅੰਗਰੇਜ਼ ਫਿਲਮ ਦਾ। ਅੰਗਰੇਜ਼ ਫਿਲਮ ਦਾ ਗੀਤ ਹੈ ਕਿਹੜਾ? ਉਹ ਕਈ ਤਰ੍ਹਾਂ ਦੇ ਗੀਤ ਨੇ ਉਸ ਫਿਲਮ ਦੇ ਵਿੱਚ। ਤੇ ਕਿਉਂਕਿ ਸੱਪ ਦੀ ਗੱਲ ਹੋ ਰਹੀ ਹੈ ਨਾ, ਇੱਕ ਉਹ ਹੈਗਾ ਦਰਜੀ ਆਵੇ। ਅੱਛਾ, ਠੀਕ ਹੋ ਗਿਆ। ਉਹ ਮੈਨੂੰ ਲੈ ਦੇ ਸੂਹਾ ਜਾਂ ਕੁੜਤਾ, ਹਾਂ, ਉਹਦੇ ਸੀਨੇ ਉੱਤੇ ਰੰਗਦਾ ਹੋਊਗਾ ਇਸ਼ਕ ਦਾ ਸੱਪ ਦਮੂਹਾ। ਆਇਓ ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ, ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ। ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ। ਗੱਲ ਸੁਣ ਲੈ ਦਰਜੀ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਗੱਲ ਸੁਣ ਲੈ ਦਰਜੀ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿਤ ਚੂੜੇ ਵੰਗਾਂ ਦੇ। ਉਹਨੂੰ ਕੁੰਡ ਚੋਂ ਦਿਸਦੇ ਹੋਣੇ ਨੇ ਨਿਤ ਖਿਆਲ ਹਸੰਗਾਂ ਦੇ। ਉਹਦੇ ਦਿਲ ਤੇ ਲੜਦਾ ਹੋਊ ਮੇਰੇ ਇਸ਼ਕ ਦਾ ਨਾਗ ਦਮੂਹਾ। ਗੱਲ ਸੁਣ ਲੈ ਦਰਜੀ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਗੱਲ ਸੁਣ ਲੈ ਦਰਜੀ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਉਹ ਨਿਤ ਵਣਜਾਰਿਆਂ ਚੋਂ ਮੇਰਾ ਮੁਖੜਾ ਵੇਖਦੀ ਹੋਊ। ਨਿਤ ਵਾਂਗ ਨੂੰ ਪਨ ਪਨ ਕੇ ਮੇਰਾ ਪਿਆਰ ਵੇਖਦੀ ਹੋਊ। ਹੋ ਮੇਰੇ ਇਸ਼ਕ ਨਾ ਭਰਦਾ ਹੋਊ ਉਹਦੇ ਖਾਲੀ ਦਿਲ ਦਾ ਖੂਹਾ। ਗੱਲ ਸੁਣ ਲੈ ਦਰਜੀ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਗੱਲ ਸੁਣ ਲੈ ਦਰਜੀ ਓਏ ਮੈਨੂੰ ਕੁੜਤਾ ਸਿਉਂਦੇ ਸੂਹਾ। ਨਾਲ ਸੱਜਣ ਤੇ ਰਹੀਏ। ਮੁਸਤਫਾ 103 ਲਾਹੌਰ, ਕਰਾਚੀ, ਲੈਲਪੁਰ ਤੇ ਮੁਲਤਾਨ ਤੇ ਇੰਟਰਨੈਟ ਸਟ੍ਰੀਮ ਤੇ ਸੁਣ ਰਿਹਾ ਜਹਾਨ। ਤੇ ਮੈਂ ਤੁਹਾਡਾ ਸਾਰਿਆਂ ਦਾ ਕਮਲਾ, ਤੁਹਾਡਾ ਆਪਣਾ ਮੇਜ਼ਬਾਨ ਅਫਜ਼ਲ ਸਾਹਿਰ। ਤੇ ਗੱਲਾਂ ਹੋ ਰਹੀਆਂ ਨੇ ਮਹਿਮੂਦ ਆਵਾਨ, ਸਾਡੇ ਖਾਸ ਮਹਿਮਾਨ, ਜਿਹੜੇ ਪੰਜਾਬੀ ਦੇ ਬੜੇ ਉੱਗੇ ਸ਼ਾਇਰ, ਜਿਨ੍ਹਾਂ ਦੀ ਕਿਤਾਬ ਪੰਜਾਬੀ ਸ਼ਾਇਰੀ ਦੀ ਛਪੀ ਸੇਜਲ ਦੇ ਨਾਂ ਤੋਂ। ਤੇ ਸੇਜਲ ਛਾਪੀ ਹੈ ਸਾਂਝ ਪਬਲੀਕੇਸ਼ਨ ਵਾਲੇ ਨੇ ਮਜ਼ੰਗ, ਜਿਹੜਾ ਸਫਾ ਵਾਲਾ ਚੌਕ ਹੈ ਨਾ ਉਹਦੇ ਨਾਲ ਹੀ ਸੱਜੇ ਹੱਥ ਪੰਪ ਦੇ ਸਾਹਮਣੇ ਇਹਨਾਂ ਦੀ ਦੁਕਾਨ ਹੈ, ਤੁਸੀਂ ਜਾ ਕੇ ਲੈ ਸਕਦੇ ਹੋ। ਕਿਉਂਕਿ ਅਸੀਂ ਜਿਸ ਤਰ੍ਹਾਂ ਦੀ ਕੈਫੀਅਤਾਂ 'ਚੋਂ ਗੁਜ਼ਰ ਰਹੇ ਹਾਂ, ਤੁਹਾਡੇ ਅੰਦਰ ਉਹ ਅਹਿਸਾਸ ਜਾਂ ਸੋਚ ਜਾਂ ਖਾਹਿਸ਼ ਜਾਗ ਰਹੀ ਹੋਏਗੀ
ਕਿ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ ਤਾਂ ਫਿਰ ਤੁਹਾਨੂੰ ਥਾਂ ਦੱਸ ਦਿੱਤੀ ਹੈ ਮਿਲਣ ਦੀ। ਅੱਜ ਤੇ ਪਬਲਿਸ਼ਰ ਵੀ ਮਿਲਿਆ ਸੀ ਬੜੇ ਚਿਰਾਂ ਬਾਅਦ, ਤੇ ਉਸਲੇ ਮਿਲੇ ਜਿਸਲੇ ਮੈਂ ਭੁੱਲਣ ਲੱਗਾ ਕਿਉਂਕਿ ਮੇਰੇ ਸਾਹਮਣੇ ਇੱਕ ਨਜ਼ਮ ਹੈ ਇਹਨਾਂ ਦੀ ਮਹਿਮੂਦ ਅਵਾਨ ਹੋਰਾਂ ਦੀ, ਜਿਸਲੇ ਮੈਂ ਭੁੱਲਣ ਲੱਗਾ। ਤੇ ਇਹ ਜ਼ਰਾ ਸੁਣਾਓ ਖਾਂ ਬਾਬਿਓ। ਜਿਸਲੇ ਮੈਂ ਭੁੱਲਣ ਲੱਗਾ ਟੈਂਡੇ ਕੂਲੇ ਹੱਥ, ਹਾਏ ਟੈਂਡੀਆਂ ਮੁਟਿਆਰਨ ਲੱਤਾਂ, ਹਾਂ ਟੈਂਡੀਆਂ ਤਲੀਆਂ ਵਿੱਚ ਖਿੜਦੇ ਫੁੱਲ। ਹਾਏ ਮਾਏ 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 ਮਾਏ। ਜਿਸਲੇ ਮੈਂ ਭੁੱਲਣ ਲੱਗਾ ਟੈਂਡੇ ਕੂਲੇ ਹੱਥ, ਟੈਂਡੀਆਂ ਮੁਟਿਆਰਨ ਲੱਤਾਂ, ਟੈਂਡੀਆਂ ਤਲੀਆਂ ਵਿੱਚ ਖਿੜਦੇ ਫੁੱਲ। ਨਵੇਂ ਅੱਡੇ ਦੀ ਦੁੱਧ ਪੱਤੀ, ਕਣਕ ਦੀਆਂ ਬੋਰੀਆਂ ਉੱਤੇ ਸੁੱਤੀ ਵਾਹ, ਲੱਕ ਮੋੜ ਤੋਂ ਖਾਲੀ ਭੱਜੀ ਵੈਂਦੀ ਬੱਸ। ਹਾਏ ਹਾਏ ਹਾਏ, ਸਰਗੋਦੇ ਦਾ ਇਲਾਕਾ, ਸਰਗੋਦੇ ਦਾ ਸਾਰਾ ਸਰਗੋਦਾ ਪਧਰਾਲ ਰਲ ਮਿਲ ਗਿਆ। ਜਿਸਲੇ ਮੈਂ ਭੁੱਲਣ ਲੱਗਾ ਟੈਂਡੇ ਕੂਲੇ ਹੱਥ, ਟੈਂਡੀਆਂ ਮੁਟਿਆਰਨ ਲੱਤਾਂ, ਟੈਂਡੀਆਂ ਤਲੀਆਂ ਵਿੱਚ ਖਿੜਦੇ ਫੁੱਲ। ਨਵੇਂ ਅੱਡੇ ਦੀ ਦੁੱਧ ਪੱਤੀ, ਕਣਕ ਦੀਆਂ ਬੋਰੀਆਂ ਉੱਤੇ ਸੁੱਤੀ ਵਾਹ, ਲੱਕ ਮੋੜ ਤੋਂ ਖਾਲੀ ਭੱਜੀ ਵੈਂਦੀ ਬੱਸ। ਅਮੀਨ ਬਾਜ਼ਾਰ ਦੇ ਪੰਸਾਰੀਆਂ ਦੀਆਂ ਦੁਕਾਨਾਂ ਵਿੱਚੋਂ ਉੱਠਦੀ ਖੁਸ਼ਬੂ, ਤੇ ਜ਼ੀਨਤ ਕੈਫੇ ਵਿੱਚ ਟੈਂਡੇ ਨਾਲ ਲੁੱਕ ਕੇ ਖਾਧੀ ਹੋਈ ਫਰੂਟ ਚਾਟ। ਤਾਂ ਸਰਗੋਦੇ ਦੀਆਂ ਅਨਮੁੱਲੀਆਂ ਸ਼ਾਮਾਂ ਦਾ ਵਾਸਤਾ ਹੀ ਤੂੰ ਮੁੜ ਆਵੀਂ। ਹਾਏ 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 ਹਾਏ, ਮੈਂ ਹੁੰਦੀ ਤਾਂ ਭੱਜ ਕੇ ਆਉਂਦੀ ਪਈ, ਕਿਉਂਕਿ ਇੰਨਾ ਕੁਝ ਚੇਤੇ ਕਰਾ ਕੇ ਤੇ ਕਿਸੇ ਦਾ ਸਾਹ ਹੀ ਰੋਕਣਾ ਨਾ ਤੁਸੀਂ। ਵਾਹ 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 ਵਾਹ, ਕਿਵੇਂ ਆਈ ਹੈ? ਤੇ ਉਹਨੇ ਕੋ ਬੂਹਾ ਬੰਦ ਕਰ ਦਿੱਤਾ ਅੱਗੋਂ? ਟੈਂਡੇ ਨਾਂ ਦੀ ਨਜ਼ਮ ਬੂਹਾ ਬੰਦ ਕਰੇਂਦੀ ਹੈ। ਬੂਹਾ ਬੰਦ ਕਰੇਂਦੀ, ਹਾਂ। ਲਿਰਿਕ ਦਾ ਸਵਾਦ ਵੀ ਆਣਾ ਚਾਹੀਦਾ। ਹਾਂ। ਟੈਂਡੇ ਨਾਂ ਦੀ ਰੋਜ਼ ਚੰਬੇਲੜੀ, ਮੈਂਡੇ ਸੁੱਕੇ ਸੀਨੇ ਜਾਗਦੀ। ਟੈਂਡੇ ਨਾਂ ਦੀ ਰੋਜ਼ 17 ਨੰਬਰ। ਟੈਂਡੇ ਨਾਂ ਦੀ ਰੋਜ਼ ਚੰਬੇਲੜੀ, ਮੈਂਡੇ ਸੁੱਕੇ ਸੀਨੇ ਜਾਗਦੀ। ਟੈਂਡੇ ਸੂਰਜ ਨਾਲ ਸਵੇਲੜੇ, ਟੈਂਡੇ ਵੇੜੇ ਖੇਡਦੇ ਵੇਲੜੇ, ਨਿਤ ਹੌਲੀ ਹੌਲੀ ਖੋਲਦੇ, ਮੈਂਡੇ ਸਾਵਾਂ ਵੱਜੀ ਤਾਕੜੀ। ਹਾਏ ਹਾਏ, ਮੈਂਡੇ ਸਾਵਾਂ ਵੱਜੀ ਤਾਕੜੀ। ਟੈਂਡੇ ਨਾਂ ਦੀ ਰੋਜ਼ ਚੰਬੇਲੜੀ, ਮੈਂਡੇ ਸੁੱਕੇ ਸੀਨੇ ਜਾਗਦੀ। ਟੈਂਡੇ ਸੂਰਜ ਨਾਲ ਸਵੇਲੜੇ, ਟੈਂਡੇ ਵੇੜੇ ਖੇਡਦੇ ਵੇਲੜੇ, ਨਿਤ ਹੌਲੀ ਹੌਲੀ ਖੋਲਦੇ, ਮੈਂਡੇ ਸਾਵਾਂ ਵੱਜੀ ਤਾਕੜੀ। ਉਹ ਨੀਲੀ ਸਾਵੀ ਚੁੰਨੀਆਂ, ਟੈਂਡੇ ਹੋਠੀਂ ਖਿੜਦੀ ਚੁੰਮੀਆਂ, ਆ ਦੂਰ ਸਮੁੰਦਰ ਰੁੰਨੀਆਂ। ਉਹ ਨੀਲੀ ਸਾਵੀ ਚੁੰਨੀਆਂ, ਟੈਂਡੇ ਹੋਠੀਂ ਖਿੜਦੀ ਚੁੰਮੀਆਂ, ਆ ਦੂਰ ਸਮੁੰਦਰ ਰੁੰਨੀਆਂ। ਟੈਂਡੇ ਸਾਵਾਂ ਪਾਣੀ ਗੇੜਿਆ, ਦਿਨ ਔਖਾ ਆਣ ਸਹੇੜਿਆ, ਮੈਂਡੀ ਰਾਤ ਉਦਾਸ ਅਕੇਲੜੀ, ਮੈਂਡਾ ਬਿਸਤਰ ਪੈਂਡੇ ਟੋਰਦਾ, ਮੈਂ ਸੁੱਤਾ ਹੋਰ ਦੇ ਹੋਰ ਦਾ। ਓਏ ਹੋਏ 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 ਹੋਏ। ਟੈਂਡੇ ਸਾਵਾਂ ਪਾਣੀ ਗੇੜਿਆ, ਦਿਨ ਔਖਾ ਆਣ ਸਹੇੜਿਆ, ਮੈਂਡੀ ਰਾਤ ਉਦਾਸ ਅਕੇਲੜੀ, ਮੈਂਡਾ ਬਿਸਤਰ ਪੈਂਡੇ ਟੋਰਦਾ, ਮੈਂ ਸੁੱਤਾ ਹੋਰ ਦੇ ਹੋਰ ਦਾ। ਮੈਂਡੇ ਪਿੰਡੇ ਅੰਦਰ ਭਾਉਂਦੀਏ, ਮੈਂਡੇ ਖਾਬਾਂ ਦੇ ਵਿੱਚ ਰੋਂਦੀਏ, ਨੀ ਬੂਹਾ ਬੰਦ ਕਰੇਂਦੀਏ, ਮੈਨੂੰ ਥੋੜਾ ਹੋਰ ਉਡੀਕ। ਵਾਹ 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 ਜੀ ਵਾਹ, ਵਾਹ ਜੀ ਵਾਹ। ਇਹ ਆਇਆ ਨਾ ਫਿਰ ਉਹ ਲਿਰਿਕ ਦੇ ਉਹਦੇ ਵਿੱਚ, ਛੰਦ ਦੇ ਵਿੱਚ ਆ ਗਏ ਹੋ ਨਾ। ਇਹ ਛੰਦਾਬੰਦੀ ਵੀ ਸਾਨੂੰ ਕਿਸੇ ਨੇ ਦੱਸਿਆ ਹੈ। ਤੇ ਹੁਣ ਇਹ ਜ਼ਰਾ ਸ਼ੇਰ ਦੀ ਜਿਹੜੀ ਬਹਿਰ ਵਜ਼ਨ ਵਾਲੀ ਟੋਰ ਹੈ, ਇਹਦੇ ਵਿੱਚ ਕੁਝ ਹੋਰ ਨਹੀਂ। ਹਾਂ, ਢੋਲ ਛੁਪਾਈਆ। ਢੋਲ ਛੁਪਾਈਆ ਫੋਕ ਦਾ ਸਾਡਾ ਸਿੰਬਲ। ਢੋਲ ਛੁਪਾਈਆ, ਕਿਹੜੇ ਦੇਸ ਦੀ ਮਿੱਟੀ ਖਾ ਗਈ ਯਾਰੀ ਵਾਲਾ ਬੂਟਾ। ਹਾਏ 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 ਹਾਏ। ਢੋਲ ਛੁਪਾਈਆ, ਕਿਹੜੇ ਦੇਸ ਦੀ ਮਿੱਟੀ ਖਾ ਗਈ ਯਾਰੀ ਵਾਲਾ ਬੂਟਾ। ਕਿਹੜੀ ਰੁੱਤ ਦਾ ਪਾਣੀ ਪੀ ਕੇ ਪੀਲੇ ਹੋਏ ਸੰਗ, ਬੇਰੀ ਉੱਤੇ ਬੇਰਾਂ ਦੇ ਵਿੱਚ ਨਿੱਕੇ ਵੱਡੇ ਕੀੜੇ ਪੈ ਗਏ, ਭੁੱਖਾ ਹੋਇਆ ਜੰਗ। ਹਾਏ 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 ਹਾਏ। ਢੋਲ ਛੁਪਾਈਆ, ਕਿਹੜੇ ਦੇਸ ਦੀ ਮਿੱਟੀ ਖਾ ਗਈ ਯਾਰੀ ਵਾਲਾ ਬੂਟਾ। ਕਿਹੜੀ ਰੁੱਤ ਦਾ ਪਾਣੀ ਪੀ ਕੇ ਪੀਲੇ ਹੋਏ ਸੰਗ, ਬੇਰੀ ਉੱਤੇ ਬੇਰਾਂ ਦੇ ਵਿੱਚ ਨਿੱਕੇ ਵੱਡੇ ਕੀੜੇ ਪੈ ਗਏ, ਭੁੱਖਾ ਹੋਇਆ ਜੰਗ।
ਢੋਲ ਛੁਪਾਈਆ ਕਿਹੜੇ ਘਰ ਦੀ ਰੋਟੀ ਖਾ ਕੇ ਢਿੱਲੇ ਹੋਏ ਪੈਰ, ਕਿਹੜੀ ਚਾਹ ਦਾ ਕੋਪ ਵੰਜਾ ਕੇ ਭੁੱਲੀ ਪਿਆ ਸ਼ਹਿਰ। ਢੋਲ ਛੁਪਾਈਆ ਕਿਹੜੇ ਘਰ ਦੀ ਰੋਟੀ ਖਾ ਕੇ ਢਿੱਲੇ ਹੋਏ ਪੈਰ, ਕਿਹੜੀ ਚਾਹ ਦਾ ਕੋਪ ਵੰਜਾ ਕੇ ਭੁੱਲੀ ਪਿਆ ਸ਼ਹਿਰ। ਢੋਲ ਛੁਪਾਈਆ ਰੱਤੇ ਰੰਗ ਦੀ ਚੁੰਨੀ ਕਰਕੇ, ਵਤਨੀ ਤੇਲ ਦੀ ਘਾਣੀ ਕੱਢ ਕੇ, ਆਟਾ ਗੁੰਨ ਕੇ ਬੂਏ ਵਿੱਚ ਆ ਬੈਠੀਆਂ ਤੇ ਡੀਗਰ ਮੁੱਕਦੀ ਪੈਂਦੀ ਹੈ। ਹਾਏ 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 ਮਾਏ 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 ਮਾਏ। ਕਿਆ ਇਸ ਧਰਤੀ ਦਾ ਗੀਤ ਹੈ, ਧਰਤੀ ਦੀ ਔਰਤ ਦਾ, ਕੁੜੀ ਦਾ। ਅਗਲੀ ਵੀ ਸੁਣਾ। ਮਿਲਾਂਗੇ ਅੜੀਏ, ਮਿਲਾਂਗੇ ਅੜੀਏ, ਮਿਲਾਂਗੇ ਅੜੀਏ ਟਾਲੀਆਂ ਵਾਲੇ ਡੇਰੇ, ਬੁੱਢੇ ਬੋੜ ਦੇ ਨੇੜੇ, ਫਜਰੀ ਜਿੱਥੇ ਮਾਵਾਂ ਉੱਠ ਕੇ ਚਿੜੀਆਂ ਨਾਲ ਲਾਵਨ, ਦੂਰ ਗਿਆਂ ਦਾ ਆਟਾ ਗੁੰਨ ਕੇ ਅਥਰੂ ਕੇਰੀ ਜਾਵਨ। ਮਿਲਾਂਗੇ ਅੜੀਏ ਟਾਲੀਆਂ ਵਾਲੇ ਡੇਰੇ, ਬੁੱਢੇ ਬੋੜ ਦੇ ਨੇੜੇ, ਫਜਰੀ ਜਿੱਥੇ ਮਾਵਾਂ ਉੱਠ ਕੇ ਚਿੜੀਆਂ ਨਾਲ ਲਾਵਨ, ਦੂਰ ਗਿਆਂ ਦਾ ਆਟਾ ਗੁੰਨ ਕੇ ਅਥਰੂ ਕੇਰੀ ਜਾਵਨ। ਮਿਲਾਂਗੇ ਅੜੀਏ ਰੱਤੀ ਰਾਤ ਦੇ ਮੇਲੇ, ਮੇਲਾ ਜਿਹੜਾ ਤੈਂਡੇ ਲੱਕ ਦੇ ਆਲ ਦਵਾਲੇ ਲੱਗਸੀ, ਹੱਥਾਂ ਦਾ ਘਰ ਠਗਸੀ, ਹੱਥਾਂ ਦਾ ਘਰ ਠਗਸੀ। ਹਾਏ ਹਾਏ। ਮਿਲਾਂਗੇ ਅੜੀਏ ਮੋਏ 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 ਮੋਏ, ਮੈਨੂੰ ਸਮਝ ਆ ਗਈ ਹੈ। ਹਾਏ 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 ਹਾਏ। ਮੈਂ ਤੇ ਅਜੇ ਤੱਕ ਉਹ ਚੱਲ ਮੈਂ ਨਹੀਂ ਉਹਦੇ ਚ ਉਹ ਇੰਜ ਦੀਆਂ ਗੱਲਾਂ ਨੇ ਕਿ ਸ਼ਾਇਦ ਲੋਕੀ ਸੁਣੀ ਨਾ ਸਕਣ। ਵਾਹ ਵਾਹ ਵਾਹ, ਮੁੱਢ ਤੋਂ ਆਓ, ਮੁੱਢ ਤੋਂ। ਮਿਲਾਂਗੇ ਅੜੀਏ ਟਾਲੀਆਂ ਵਾਲੇ ਡੇਰੇ, ਬੁੱਢੇ ਬੋੜ ਦੇ ਨੇੜੇ, ਫਜਰੀ ਜਿੱਥੇ ਮਾਵਾਂ ਉੱਠ ਕੇ ਚਿੜੀਆਂ ਨਾਲ ਲਾਵਨ, ਦੂਰ ਗਿਆਂ ਦਾ ਆਟਾ ਗੁੰਨ ਕੇ ਅਥਰੂ ਕੇਰੀ ਜਾਵਨ। ਮਿਲਾਂਗੇ ਅੜੀਏ ਰੱਤੀ ਰਾਤ ਦੇ ਮੇਲੇ, ਮੇਲਾ ਜਿਹੜਾ ਤੈਂਡੇ ਲੱਕ ਦੇ ਆਲ ਦਵਾਲੇ ਲੱਗਸੀ, ਹੱਥਾਂ ਦਾ ਘਰ ਠਗਸੀ। ਮਿਲਾਂਗੇ ਅੜੀਏ ਉਸ ਫਕੀਰੀ ਵੇਲੇ, ਜਿਸਲੇ ਸਾਡੇ ਸੀਨੇ ਅੰਦਰ ਸ਼ਹਿਰ ਲਾਹੌਰ ਦੇ ਸਾਰੇ ਬੂਏ ਖੁੱਲਸਨ, ਰਾਵੀ ਰਾਜ਼ੀ ਹੋਸੀ, ਜੇਲਮ ਨਾਲ ਖਲੋਸੀ, ਸਤਲੁਜ ਉੱਚਾ ਹੋਸੀ। ਮਿਲਾਂਗੇ ਅੜੀਏ ਉਸ ਫਕੀਰੀ ਵੇਲੇ, ਜਿਸਲੇ ਸਾਡੇ ਸੀਨੇ ਅੰਦਰ ਸ਼ਹਿਰ ਲਾਹੌਰ ਦੇ ਸਾਰੇ ਬੂਏ ਖੁੱਲਸਨ, ਰਾਵੀ ਰਾਜ਼ੀ ਹੋਸੀ, ਜੇਲਮ ਨਾਲ ਖਲੋਸੀ, ਸਤਲੁਜ ਉੱਚਾ ਹੋਸੀ। ਮਿਲਾਂਗੇ ਅੜੀਏ ਜਿਸ ਦਿਨ ਘਰ ਘਰ ਲੱਗੇ ਕਿੱਕਰ, ਪੂਰੀ ਲਾਂਗੀ ਦੇਸਨ, ਦੁੱਧ ਦਾ ਮੱਖਣ ਬਣਸੀ, ਪੁੱਤਰ ਮੁੜ ਕੇ ਆਉਸਨ, ਵੇੜੇ ਖੁੱਲੇ ਹੋਸਨ। ਵਾਹ 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 ਵਾਹ। ਅੱਛਾ, ਇੰਜ ਕਰ ਵਿਛੋੜਾ ਸੁਣਾ ਜੀ। ਇੰਜ ਕਰ ਮੈਨੂੰ ਬੰਨ ਆਪਣੇ ਖੁੱਲਿਆਂ ਵਾਲਾਂ ਨਾਲ, ਤੇ ਧਰੂਕ ਵਿਛੋੜੇ ਦੀਆਂ ਸੜਕਾਂ ਉੱਤੇ। ਓ ਮਾਏ 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 ਮਾਏ। ਇੰਜ ਕਰ ਮੈਨੂੰ ਬੰਨ ਆਪਣੇ ਖੁੱਲਿਆਂ ਵਾਲਾਂ ਨਾਲ, ਤੇ ਧਰੂਕ ਵਿਛੋੜੇ ਦੀਆਂ ਸੜਕਾਂ ਉੱਤੇ। ਵਾਹ। ਇੰਜ ਕਰ ਮੈਨੂੰ ਬੰਨ ਆਪਣੇ ਖੁੱਲਿਆਂ ਵਾਲਾਂ ਨਾਲ, ਤੇ ਧਰੂਕ ਵਿਛੋੜੇ ਦੀਆਂ ਸੜਕਾਂ ਉੱਤੇ। ਖਲ ਉਦੜ ਕੇ ਲੱਕ ਬਣ, ਖਲ ਉਦੜ ਕੇ ਲੁੱਕ ਬਣ ਵੰਜੇ। ਇੰਜ ਕਰ ਮੈਨੂੰ ਬੰਨ ਆਪਣੇ ਖੁੱਲਿਆਂ ਵਾਲਾਂ ਨਾਲ, ਤੇ ਧਰੂਕ ਵਿਛੋੜੇ ਦੀਆਂ ਸੜਕਾਂ ਉੱਤੇ। ਖਲ ਉਦੜ ਕੇ ਲੁੱਕ ਬਣ ਵੰਜੇ, ਖਾਬ ਸਿਆਲੇ ਦੀ ਯਖ ਹਵਾ ਵਿੱਚ ਠਰ ਜਾਣ, ਰਾਤ ਦੇ ਹਾਸੇ ਰੁਕ ਪਵਣ, ਤੇ ਚੰਨ ਅਸਮਾਨਾਂ ਦੇ ਖੂਹ ਵਿੱਚ ਪਾਣੀ ਹੋ ਵਗੇ। ਖਲ ਉਦੜ ਕੇ ਲੁੱਕ ਬਣ ਵੰਜੇ, ਖਾਬ ਸਿਆਲੇ ਦੀ ਯਖ ਹਵਾ ਵਿੱਚ ਠਰ ਜਾਣ, ਰਾਤ ਦੇ ਹਾਸੇ ਰੁਕ ਪਵਣ, ਤੇ ਚੰਨ ਅਸਮਾਨਾਂ ਦੇ ਖੂਹ ਵਿੱਚ ਪਾਣੀ ਹੋ ਵਗੇ। ਲਫ਼ਜ਼ ਅੱਖਾਂ ਵਿੱਚ ਮੂੰਹ ਵੱਡੇ ਰਹਿ ਜਾਣ, ਤੇ ਹੋਠ ਸੁੱਕੇ, ਸਕਰੀਨ ਕਾਲੀ ਹੋ ਜਾਏ, ਤੇ ਫਵਾਰੇ ਵਿੱਚੋਂ ਨੱਚਦੀ ਰੁੱਤ ਭੂਈ ਵੱਲ ਪਰਤ ਜਾਏ। ਤਾਂ ਮੈਨੂੰ ਯਕੀਨ ਆਵੇ ਬਈ ਮੈਂ ਤੈਂਡੇ ਤੋਂ ਨਹੀਂ, ਆਪਣੇ ਆਪ ਤੋਂ ਵਿਛੜਿਆ ਫਿਰਦਾ। ਓ ਵਾਹ 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 ਵਾਹ। ਮੈਂ ਖਲ ਜਿਸ ਤੰਦ ਨੂੰ ਫੜੀ ਬੈਠੇ ਹੋ, ਪੜੀ ਜਾਓ, ਇਸ ਵਿੱਚ ਹੋਰ ਥੋੜਾ ਟੋਲੋ। ਨੀਲੇ ਥੋਥੇ ਦਾ ਚੰਨ। ਨੀਲੇ ਥੋਥੇ ਦਾ ਚੰਨ। ਤੈਂਡੇ ਤਨ ਦੀ ਮਿੱਟੀ ਨਾਲ ਮੈਂਡੇ ਪਿੰਡੇ ਵਿੱਚ ਉੜਦੇ ਸੱਪ ਡੱਡੂ ਬਣ ਕੇ ਢਹਿ ਪਾਉਂਦੇ। ਅੱਛਾ।
ਤੈਂਡੇ ਤਨ ਦੀ ਮਿੱਟੀ ਨਾਲ ਮੈਂਡੇ ਪਿੰਡੇ ਵਿੱਚ ਉੱਡਦੇ ਸੱਪ ਡੱਡੂ ਬਣ ਕੇ ਢਹਿ ਪਾਉਂਦੇ ਨੇ। ਮੈਂਡੇ ਨੀਲੇ ਜੁੱਸੇ ਉੱਤੇ ਤੈਂਡਿਆਂ ਗੁਲਾਬੀ ਹੱਥਾਂ ਦੀਆਂ ਛਿਮਕਾਂ ਲਾਸਾਂ ਪਾ ਦਿੰਦੀਆਂ। ਹਾਏ ਹਾਏ ਸ਼ਹਿਰੀ ਅੱਖਾਂ ਵਾਲੀ ਕੁੜੀਏ, ਵਾਹ ਸ਼ਹਿਰੀ ਅੱਖਾਂ ਦੀ, ਸ਼ਹਿਰੀ ਅੱਖਾਂ ਵਾਲੀ ਕੁੜੀਏ, ਇਸ ਤੋਂ ਪਹਿਲਾਂ ਕਿ ਤੈਂਡੀ ਨੇੜਤਾ ਦੀ ਗੁੱਜੀ ਪੀੜ ਦਾ ਨਸ਼ਾ ਲੈ ਵੰਜੇ, ਇੰਜ ਕਰ ਆਪਣੇ ਜ਼ਹਿਰ ਵਿੱਚ ਮੈਂਡਾ ਜ਼ਹਿਰ ਰਲਾ ਕੇ ਨੀਲੇ ਥੋਥੇ ਦਾ ਚੰਨ ਚਾੜ। ਸ਼ਹਿਰੀ ਅੱਖਾਂ ਵਾਲੀ ਕੁੜੀਏ, ਇਸ ਤੋਂ ਪਹਿਲਾਂ ਕਿ ਤੈਂਡੀ ਨੇੜਤਾ ਦੀ ਗੁੱਜੀ ਪੀੜ ਦਾ ਨਸ਼ਾ ਲੈ ਵੰਜੇ, ਇੰਜ ਕਰ ਆਪਣੇ ਜ਼ਹਿਰ ਵਿੱਚ ਮੈਂਡਾ ਜ਼ਹਿਰ ਰਲਾ ਕੇ ਨੀਲੇ ਥੋਥੇ ਦਾ ਚੰਨ ਚਾੜ। ਤੇ ਉਸ ਚੰਨ ਹੇਠ ਇਸ ਰਾਤ ਦੀ ਰਾਤ ਵਿੱਚ ਅਸੀਂ ਇੱਕ ਦੂਜੇ ਵਿੱਚ ਰੁੱਝੇ ਇੰਨਾ ਕੁ ਬਖੀਏ ਜੇ ਕਣਕਾਂ ਦੇ ਸਿੱਟਿਆਂ ਵਿੱਚੋਂ ਗੁੰਨੇ ਆਟੇ ਦੀ ਖੁਸ਼ਬੂ ਆਉਣ ਲੱਗ ਪਵੇ। ਓ ਸਲਮਾਨ ਨੇ ਕਿ ਅਫਜ਼ਲ ਸਰ, ਅਵਾਨ ਸਰ, ਅੱਜ ਤੁਸੀਂ ਕਿਆਮਤ ਹੀ ਬਰਪਾ ਕਰ ਦਿੱਤੀ ਹੈ ਸਾਡੇ ਦਿਲਾਂ 'ਚ। ਇਹ ਦੇਖੋ ਜੀ, ਸਲਮਾਨ ਸਾਹਿਬ ਨੇ ਕਿਹਾ। ਤੇ ਬਾਕੀ ਕਿਹਨੇ ਭਾਗ ਭਰੀ ਨੇ ਕੀ ਕਿਹਾ, ਬਾਕੀ ਰਾਜਪੂਤਾਂ ਦੇ ਮੁੰਡਿਆਂ ਨੇ ਕੀ ਕਿਹਾ, ਇਹ ਬਾਅਦ 'ਚ ਗੱਲ ਕਰਦੇ ਹਾਂ। ਪਹਿਲੇ ਇੱਕ ਮਿੱਠਾ ਜਿਹਾ ਗੀਤ ਸੁਣਨੇ ਆ। ਤੇ ਗੀਤ ਸੁਣਨ ਲਈ ਤੁਸੀਂ ਆਪਣੀ ਮਰਜ਼ੀ ਵੀ ਦੱਸ ਸਕਦੇ ਹੋ। LHR ਟਾਈਪ ਕਰਕੇ ਸਪੇਸ ਪਾਉਣਾ, ਆਪਣਾ ਨਾਂ ਲਿਖਣਾ, ਮੈਸੇਜ ਲਿਖਣਾ, ਉਸ ਨੂੰ 6278 ਤੇ ਕਲਾਣਾ। ਤੇ ਹੁਣ ਅਸੀਂ ਫੈਜ਼ੁੱਲਾ ਦੀ ਬਣਾਈ ਚਾਹ ਦਾ ਘੁੱਟ ਲਾਣਾ। ਤੇ ਉਹਨੇ ਇੰਜ ਮਤਲਬ ਸੀਨੇ ਤੇ ਹੱਥ ਰੱਖ ਕੇ ਸਾਨੂੰ ਸ਼ੁਕਰਾਨਾ। ਤੇ ਅੱਗੋਂ ਹੁਣ ਤੁਸੀਂ ਇਹ ਸੁਣੋ ਨਵਾਂ ਗਾਣਾ। ਉਹ ਗਾਣਾ ਵੀ ਮੇਰਾ ਖਿਆਲ ਲੱਗਦਾ ਹੈ ਰਾਜਾ ਅਰਸ਼ਦ ਸਾਹਿਬ ਸਾਡੇ ਮਿੱਤਰ ਪਿਆਰੇ ਨੇ, ਮੈਂ ਉਹਨਾਂ ਨੂੰ ਪਿਆਰ ਨਾਲ ਜੱਜ ਸਾਹਿਬ ਕਹਿਣਾ। ਅੱਜ ਇਹਨਾਂ ਦੀ ਮਰਜ਼ੀ ਦਾ ਗੀਤ, ਕਿਉਂਕਿ ਇਹ ਵੀ ਥੋੜੇ ਬਹੁਤ ਪਿਧਰਾੜ ਦੇ ਹੀ ਲੱਗਦੇ ਨੇ, ਇਹ ਵੀ ਸੋਨ ਸਕੇਸਰ ਨੇ ਲੱਗਦੇ ਨੇ, ਇਹਨਾਂ ਦੇ ਵਟਕਿਆਂ ਦੀ ਜੂਹ ਹੋਈ ਤੇ ਸਰਗੋਧੇ ਵਾਲੇ ਮਤਲਬ ਰਾਜੇ ਹਨ। ਤੇ ਇਹਨਾਂ ਦੀ ਮਰਜ਼ੀ, ਔਰ ਉਤੋਂ ਸੁਰ ਦੇ ਵੀ ਚੰਡੇ ਹੋਏ ਨੇ, ਵੱਡੇ ਵੱਡੇ ਪਟਿਆਲੇ ਵਾਲੇ ਘਰਾਣੇ ਦੇ ਚੰਡੇ ਹੋਏ ਨੇ। ਤੇ ਆਪ ਅੱਛੇ ਮਤਲਬ ਵੇਖ ਲੈਂਦੇ ਨੇ ਸੁਰਾਂ ਨੂੰ ਚੰਗਾ ਭਲਾ। ਤੇ ਗਾਣਾ ਅਸੀਂ ਮਗਰੋਂ ਸ਼ੁਰੂ ਕਰਨੇ, ਰਾਗ ਪਹਿਲਾਂ ਦਾ ਛੱਡ ਦਿੰਦੇ ਸਨ। ਤੇ ਅੱਜ ਰਾਗ ਦੀ ਬਜਾਏ ਗਾਣਾ ਹੀ ਦੱਸਣ, ਰਾਗ ਦਾ ਇਹਨਾਂ ਨੂੰ ਪਤਾ ਹੀ ਹੋ ਸੀ। ਦੱਸੋ ਜੀ, ਬੋਲ ਦਿਓ, ਅਸੀਂ ਆਵਾਜ਼ ਸੁਣ ਲਾਂਗੇ। ਅਸੀਂ ਉਹੀ ਗਾਣਾ ਉਸੇ ਵੇਲੇ ਤੁਹਾਨੂੰ ਸੁਣਾ ਦੇ ਸਾਂ। ਗਾਣਾ ਬੋਲੋ ਜੀ। ਆਪਣੀ ਮਰਜ਼ੀ ਦਾ ਨਹੀਂ, ਫਿਰ ਵੀ ਕੋਈ ਇੱਕ ਅੱਧੇ ਤੇ ਬੋਲ ਦਿਓ। ਕੋਈ ਨੂਰ ਜਹਾਂ ਦਾ, ਕੋਈ ਬਹਿਦੀ ਸਾਰ ਦਾ, ਕੋਈ ਲੂਣੇ ਵਾਲੇ ਦਾ, ਕੋਈ ਮਲੰਗੀ ਦਾ, ਰੋਖੜੀ ਦਾ। ਉਹ ਤੈਨੂੰ ਰੋਹੀ ਯਾਦ ਕਰੇਂਦੀ ਹੈ। ਅੱਛਾ, ਤੈਨੂੰ ਰੋਹੀ ਯਾਦ ਕਰੇਂਦੀ ਹੈ। ਅਤਾਵਲਾ ਰੋਖੜੀ ਨਾ, ਸ਼ਿਫਾਉਲਾ ਰੋਖੜੀ। ਸ਼ਿਫਾਉਲਾ ਰੋਖੜੀ, ਅੱਛਾ। ਲੋ ਜੀ, ਇਹ ਹੁਣ ਗੱਲ ਇਹ ਕਿ ਕਿਤੇ ਗਾਣਾ ਕਿਤੇ ਸਹੀ ਨਿਕਲ ਆਵੇ ਤੇ ਫਿਰ ਮੇਰੇ ਮਿੱਤਰ ਪਿਆਰੇ ਦੀ ਜਿਹੜੀ ਹੈ ਉਹ ਸਿੱਕ ਪੂਰੀ ਹੋ ਜਾਏ। ਤੇ ਆਓ ਫਿਰ ਸੁਣੋ, ਕੋਈ ਰੋਹੀ ਯਾਦ ਕਰੇਂਦੀ। ਕੋਈ ਰੋਹੀ ਯਾਦ ਕਰੇਂਦੀ, ਕੋਈ ਰੋਹੀ ਯਾਦ ਕਰੇਂਦੀ, ਢੋਲਾ ਵੱਲਾ ਤੂੰ ਨਿਤ ਹਾਸਨੇੜੇ ਦੇਂਦੀ, ਢੋਲਾ ਵੱਲਾ ਤੂੰ ਕੋਈ ਰੋਹੀ ਯਾਦ ਕਰੇਂਦੀ, ਕੋਈ ਰੋਹੀ ਯਾਦ ਕਰੇਂਦੀ ਏ। ਬੰਗਲਾ ਗੋਲੋ ਸੀ, ਬੰਗਲਾ ਗੋਲੋ ਸੀ, ਅੱਲਾ ਦੀਆਂ ਅੱਲਾ ਜਾਣੇ ਕਿਹੜੇ ਹਾਲ ਚ ਢੋਲੋ ਸੀ, ਅੱਲਾ ਦੀਆਂ ਅੱਲਾ ਜਾਣੇ ਕਿਹੜੇ ਹਾਲ ਚ ਢੋਲੋ ਸੀ।
करेंदी कोई राही याद करेंदी ढोला वल्ला तू नित हासनेड़े देंदी ढोला वल्ला तू कोई राही याद करेंदी कोई राही याद करेंदी असत को छोड़ दिता ते दर दर रुल वञणे असत को छोड़ दिता वे ते दर दर रुल वञणे कोई राही याद करेंदी कोई राही याद करेंदी ढोला वल्ला तू नित हासनेड़े देंदी ढोला वल्ला तू कोई राही याद करेंदी कोई राही याद करेंदी बदली सावण दी बदली सावण दी कोई तजवीज दा सोर सा ढोल मनावण दी कोई तजवीज दा सोर सा ढोल मनावण दी कोई राही याद करेंदी कोई राही याद करेंदी ढोला वल्ला तू नित हासनेड़े देंदी ढोला वल्ला तू कोई राही याद करेंदी कोई राही याद करेंदी रंग कीता लारी नू रंग कीता लारी नू कड्डाया मिलसी चन मैं दर्दा मारी नू कड्डाया मिलसी चन मैं दर्दा मारी नू कोई राही याद करेंदी कोई राही याद करेंदी ढोला वल्ला तू नित हासनेड़े देंदी ढोला वल्ला तू कोई राही याद करेंदी कोई राही याद करेंदी कोई बूटा रहना ले कोई बूटा रहना ले झगड़ वकीला वे यारी बेपरवाना ले झगड़ वकीला वे यारी बेपरवाना ले कोई राही याद करेंदी कोई राही याद करेंदी ढोला वल्ला तू नित हासनेड़े देंदी ढोला वल्ला तू कोई राही याद करेंदी कोई राही याद करेंदी
ਵਸਾਵਣ ਦੀ ਉਜੜੇ ਵਸ ਪੋਦਿਨ ਹੋਵੇ ਨੀਅਤ ਵਸਾਵਣ ਦੀ ਕੋਈ ਰੋਹੀ ਯਾਦ ਕਰੇਂਦੀ ਕੋਈ ਰੋਹੀ ਯਾਦ ਕਰੇਂਦੀ ਢੋਲਾ ਵੱਲਾ ਤੂੰ ਇਤਿਹਾਸ ਨੇੜੇ ਦੇਂਦੀ ਢੋਲਾ ਵੱਲਾ ਤੂੰ ਕੋਈ ਰੋਹੀ ਯਾਦ ਕਰੇਂਦੀ ਕੋਈ ਰੋਹੀ ਯਾਦ ਕਰੇਂਦੀ ਏ ਨਾਲ ਸੱਜਣਦੇ ਰਹੀਏ ਮਸਤਫਾ 103 ਲਾਹੌਰ, ਕਰਾਚੀ, ਲੈਲਪੁਰ ਤੇ ਮੁਲਤਾਨ ਤੇ ਮੈਂ ਤੁਹਾਡਾ ਸਾਰਿਆਂ ਦਾ ਮੇਜ਼ਬਾਨ ਅਫਜ਼ਲ ਸਾਹਿਰ। ਮੇਰੇ ਨਾਲ ਨੇ ਮੇਰੇ ਮਿੱਤਰ ਪਿਆਰੇ ਮਹਿਮੂਦ ਅਵਾਨ, ਜਿਹਨਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਹੋਣੀ ਆਈ ਸੇਜਲ ਦੇ ਨਾਂ ਤੋਂ, ਤੇ ਇਸ ਤੋਂ ਪਹਿਲੇ ਉਹਨਾਂ ਦੀਆਂ 2 ਕਿਤਾਬਾਂ ਛਪੀਆਂ, ਵੀਣੀ ਲਿਖਿਆ ਦਿਨ ਤੇ ਰਾਤ ਖੇਡ ਸਮੁੰਦਰ। ਤੇ ਇਹਨਾਂ ਦੀਆਂ ਨਜ਼ਮਾਂ ਅਸੀਂ ਸੁਣ ਰਹੇ ਹਾਂ ਔਰ ਨਜ਼ਮਾਂ ਨੇ ਅੱਜ ਸ਼ਾਮਾਂ ਹੀ ਪਾ ਛੜੀਆਂ ਨੇ ਭਾਜੀ, ਸਿੱਧੀ ਜੀ ਗੱਲ ਹੈ। ਜਿਵੇਂ ਵੇਲੇ ਨੇ ਸ਼ਾਮਾਂ ਪਾ ਦਿੱਤੀਆਂ ਨੇ ਨਾ, ਸ਼ਿਖਰ ਦੁਪਹਿਰੇ ਸ਼ਾਮਾਂ ਪਾ ਛੜੀਆਂ ਨੇ, ਤੜਕੇ ਸਾਰੀ ਸ਼ਾਮਾਂ ਪਾ ਛੜੀਆਂ ਨੇ। ਤੇ ਇਹਨਾਂ ਦੇ ਕੋਲ ਇੱਕ ਨਜ਼ਮ ਹੈ ਸ਼ਾਮ ਤੋਂ ਸ਼ਾਮ ਤਾਈਂ, ਵੀਰੇ ਸੁਣਾਈ। ਸ਼ਹਿਰ ਲਾਹੌਰ ਦੇ ਮਾਲ ਰੋਡ ਤੋਂ ਡਬਲਨ ਦੇ ਨਟ ਗਰੂਵ ਐਵੀਨਿਊ ਤੱਕ। ਅੱਛਾ, ਸ਼ਹਿਰ ਲਾਹੌਰ ਦੇ ਮਾਲ ਰੋਡ ਤੋਂ ਡਬਲਨ ਦੇ ਨਟ ਗਰੂਵ ਐਵੀਨਿਊ ਤੱਕ, ਕੁਹੀੜਾਂ ਭਰੇ ਸਿਆਲੇ ਤੋਂ ਇਸ ਕੂਲੀ ਧੁੱਪ ਤਿਕਰ, ਤੇ ਟੈਂਡੀਆਂ ਖੇਡਦੀਆਂ ਅੱਖਾਂ ਤੋਂ ਮਹਿੰਦੀ ਰੋਗੀ ਛਾਤੀ ਤਾਈਂ ਖਿਲਰੀ ਹੋਈ ਇਸ ਗੁਲਾਬੀ ਸ਼ਾਮ ਨੇ ਸਾਵਾਂ ਦੇ ਵਗਦੇ ਪਾਣੀ ਡੱਕ ਲਏ ਨੇ। ਸ਼ਹਿਰ ਲਾਹੌਰ ਦੇ ਮਾਲ ਰੋਡ ਤੋਂ ਡਬਲਨ ਦੇ ਨਟ ਗਰੂਵ ਐਵੀਨਿਊ ਤੱਕ, ਕੁਹੀੜਾਂ ਭਰੇ ਸਿਆਲੇ ਤੋਂ ਇਸ ਕੁਲੀ ਧੁੱਪ ਤਿਕਰ, ਤੇ ਟੈਂਡੀਆਂ ਖੇਡਦੀਆਂ ਅੱਖਾਂ ਤੋਂ ਮਹਿੰਦੀ ਰੋਗੀ ਛਾਤੀ ਤਾਈਂ ਖਿਲਰੀ ਹੋਈ ਉਸ ਗੁਲਾਬੀ ਸ਼ਾਮ ਨੇ ਸਾਵਾਂ ਦੇ ਵਗਦੇ ਪਾਣੀ ਡੱਕ ਲਏ ਨੇ। ਜੀਵਨ ਜੋਗੀਏ ਆਪਣੇ ਲੱਕ ਨਾਲ ਲਹਿਰਦੇ ਮਹਿੰਡਿਆਂ ਹੱਥਾਂ ਦੇ ਸੱਪ ਚੁੰਮ ਕੇ ਆਪਣੇ ਬਿਸਤਰ ਵਿੱਚ ਲੁਕੀਆਂ ਅਣ ਗੁਜ਼ਰੀਆਂ ਰਾਤਾਂ ਦਾ ਹੜ ਗੱਲ। ਵਾਹ 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 ਵਾਹ, ਬਹੁਤ ਅੱਛੇ, ਬਹੁਤ ਅੱਛੇ। ਹੋਰ ਸੁਣੋ। ਟਾਂਡੇ ਪਿੰਡੇ ਵਿੱਚੋਂ ਉੱਠਦੀ ਖੁਸ਼ਬੂ। ਜੀਵਨ ਜੋਗੀਏ ਕਸਮ ਹੈ ਪਧਰਾੜ ਦਿਆਂ ਸੁੱਕੀਆਂ ਖੂਹਾਂ ਦੀ। ਹਾਏ 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 ਹਾਏ, ਕੀ ਲਾਈਨ ਤੋਂ। ਜੀਵਨ ਜੋਗੀਏ ਜੀਵਨ ਜੋਗੀਏ ਕਸਮ ਹੈ ਪਧਰਾੜ ਦਿਆਂ ਸੁੱਕੀਆਂ ਖੂਹਾਂ ਦੀ, ਟਾਂਡੇ ਪਿੰਡੇ ਵਿੱਚੋਂ ਉੱਠਦੀ ਖੁਸ਼ਬੂ ਉਹਨਾਂ ਜੰਗਲੀ ਸੰਥਿਆਂ ਦੀ ਖੁਸ਼ਬੂ ਤੋਂ ਵੱਧ ਏ ਜਿਹੜੀ ਮੀਂਹ ਹੋਵਣ ਤੋਂ ਬਾਅਦ ਗਿੱਲਿਆਂ ਵਟਿਆਂ ਉੱਤੇ ਟੁਰਦੇ ਸਾਲਾਂ ਦੇ ਤਰੁੱਟੇ ਹੋਏ ਬੰਦੇ ਨੂੰ ਦੂਰ ਇੱਕ ਮਾੜੇ ਜਿਹੇ ਘਰ ਦੇ ਤੱਤੇ ਚੁੱਲ੍ਹੇ ਉੱਤੇ ਪੱਕਦੀ ਦੇਸੀ ਕਣਕ ਦੀ ਰੱਤੀ ਰੋਟੀ ਦਾ ਸੱਦਾ ਦਿੰਦੀ। ਵਾਹ ਵਾਹ ਵਾਹ, ਕੀ ਖੇਡ ਬਣਾਉਂਦੇ ਹੋ ਤੁਸੀਂ। ਵਾਹ ਵਾਹ। ਜੀਵਨ ਜੋਗੀਏ ਕਸਮ ਹੈ ਪਧਰਾੜ ਦਿਆਂ ਸੁੱਕੀਆਂ ਖੂਹਾਂ ਦੀ, ਟਾਂਡੇ ਪਿੰਡੇ ਵਿੱਚੋਂ ਉੱਠਦੀ ਖੁਸ਼ਬੂ ਉਹਨਾਂ ਜੰਗਲੀ ਸੰਥਿਆਂ ਦੀ ਖੁਸ਼ਬੂ ਤੋਂ ਵੱਧ ਏ ਜਿਹੜੀ ਮੀਂਹ ਹੋਵਣ ਤੋਂ ਬਾਅਦ ਗਿੱਲਿਆਂ ਵਟਿਆਂ ਉੱਤੇ ਟੁਰਦੇ ਸਾਲਾਂ ਦੇ ਤਰੁੱਟੇ ਹੋਏ ਬੰਦੇ ਨੂੰ ਦੂਰ ਇੱਕ ਮਾੜੇ ਜਿਹੇ ਘਰ ਦੇ ਤੱਤੇ ਚੁੱਲ੍ਹੇ ਉੱਤੇ ਪੱਕਦੀ ਦੇਸੀ ਕਣਕ ਦੀ ਰੱਤੀ ਰੋਟੀ ਦਾ ਸੱਦਾ ਦਿੰਦੀ ਏ। ਜੀਵਨ ਜੋਗੀਏ ਕਸਮ ਹੈ ਪਧਰਾੜ ਦੀਆਂ ਉੱਚੀਆਂ ਜਿਕੀਆਂ ਡੋਕਾਂ ਦੀ, ਸਾਡੀਆਂ ਬੰਨਾਂ ਦੇ ਪੀਲੇ ਪਾਣੀ ਵਰਿਆਂ ਦੇ ਉਡੀਕਦੇ ਸਾਵਾਂ ਨੂੰ ਬੇਸਾਹ ਹੋਵਣ ਦਾ ਇਜ਼ਨ ਨੇ। ਆਹਾ। ਜੀਵਨ ਜੋਗੀਏ ਕਸਮ ਹੈ ਪਧਰਾੜ ਦੀਆਂ ਉੱਚੀਆਂ ਜਿਕੀਆਂ ਡੋਕਾਂ ਦੀ, ਸਾਡੀਆਂ ਬੰਨਾਂ ਦੇ ਪੀਲੇ ਪਾਣੀ ਵਰਿਆਂ ਦੇ ਉਡੀਕਦੇ ਸਾਵਾਂ ਨੂੰ ਬੇਸਾਹ ਹੋਵਣ ਦਾ ਇਜ਼ਨ ਨੇ। ਬਖਸ਼ੀਸ਼ ਨੇ ਸਾਡੀਆਂ ਸੌਣੀਆਂ ਹਾੜੀਆਂ ਅਸਮਾਨੋਂ ਲੱਥੇ ਵਿਛੋੜਿਆਂ ਦੇ ਮੀਆਂ ਨੂੰ ਜਿਹੜੇ ਦੇਸ ਰਾਜ ਨੂੰ ਉਹਦੇ ਜਨਮ ਦੇਸ ਨਹੀਂ ਲਿਆ ਸਕਦੇ। ਵਾਹ ਵਾਹ ਵਾਹ। ਦੇਸ ਰਾਜ ਸਾਡੇ ਪਿੰਡ ਦਾ ਇੱਕ ਹਿੰਦੂ ਸੀ ਜਿਹੜਾ ਕਿ ਪਾਰਟੀਸ਼ਨ ਤੋਂ ਬਾਅਦ ਛੱਡ ਕੇ ਟੁਰ ਗਏ ਸਨ ਇੰਡੀਆ।
ਬਖਸ਼ੀਸ਼ ਨੇ ਸਾਡੀਆਂ ਸੋਹਣੀਆਂ ਹਾੜੀਆਂ, ਅਸਮਾਨੋਂ ਲੱਥੇ ਵਿਛੋੜਿਆਂ ਦੇ ਮੀਆਂ ਨੂੰ, ਜਿਹੜੇ ਦੇਸ ਰਾਜ ਨੂੰ ਉਹਦੇ ਜਨਮ ਦੇਸ ਨਹੀਂ ਲਿਆ ਸਕਦੇ। ਜੀਵਨ ਜੋਗੀਏ ਕਸਮੇ ਪਧਰਾੜ ਕਣ ਓਦਰੇ, ਇਨ੍ਹਾਂ ਪਹਾੜੀ ਸਾਵਾਂ ਦੀ, ਤੈਂਡੇ ਪਿੰਡੇ ਦੀ ਨਿਤ ਨਵੀਂ ਹੁੰਦੀ ਖਿੱਚ, ਘਰੋਂ ਨਿਖਤੇ ਰਾਈ ਨੂੰ ਘਰ ਪਰਤਣ ਦੀ ਸਾਈਏ। ਜੀਵਨ ਜੋਗੀਏ ਕਸਮੇ ਪਧਰਾੜ ਕਣ ਓਦਰੇ, ਇਨ੍ਹਾਂ ਪਹਾੜੀ ਸਾਵਾਂ ਦੀ, ਤੈਂਡੇ ਪਿੰਡੇ ਦੀ ਨਿਤ ਨਵੀਂ ਹੁੰਦੀ ਖਿੱਚ, ਘਰੋਂ ਨਿਖਤੇ ਰਾਈ ਨੂੰ ਘਰ ਪਰਤਣ ਦੀ ਸਾਈਏ। ਵਧਾਈਏ ਇਹ ਜੰਗਲੀ ਖੁਸ਼ਬੋ ਮੈਂਡਿਆਂ ਵਿਛੜਿਆਂ ਬੁੱਲਾਂ ਨੂੰ, ਜਿਨ੍ਹਾਂ ਰਾਤਾਂ ਦੀ ਗਿਣਤੀ ਉਨ੍ਹਾਂ ਜਿਸਮਾਂ ਦੀ ਤਖਤੀ ਉੱਤੇ ਕੀਤੀ, ਜਿਨ੍ਹਾਂ ਮਿਲਣ ਨਸੀਬ ਨਾ ਹੋਏ। ਪਤਾ ਨਹੀਂ ਕਿੱਥੋਂ ਮੈਨੂੰ ਇਹ ਜੁੜ ਗਈ। ਮੈਨੂੰ ਪਤਾ ਮੈਨੂੰ ਮੇਰੀ ਮਿੱਤਰੋ ਤੋਂ ਜੁੜੀ ਹੈ। ਮਾਏ 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 ਮਾਏ, ਮੈਂ ਕਿਤੇ ਕੋਈ ਗੱਲਾਂ ਇੰਜ ਦੀ ਡਾਢੀ ਜੀ ਹੋ ਗਈ ਤੇ ਉਹ ਸਾਖਿਆ ਮਾਏ 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 ਤੇ ਮੇਰੇ ਤੇ ਅਸਰ ਉਹ ਛੱਡ ਦਿੱਤਾ। ਮੈਂ ਪੜ ਲਿਆ। ਇਹਨੇ ਮੇਰਾ ਬੜਾ ਕੰਮ ਸਾਰੇ, ਖੁਦਾ ਦੀ ਕਸਮ। ਮਾਏ 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 ਹੈ ਨਾ। ਹਾਏ 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 ਹਾਏ, ਉਹਦੇ ਨਾਲੋਂ ਮਾਏ 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 ਇਹ ਜ਼ਿਆਦਾ ਵਧੀਆ ਹੈ। ਤੁਹਾਡੀ ਸਾਰੀ ਕਿਤਾਬ, ਸਾਰੀ ਸ਼ਾਇਰੀ ਮਾਏ ਮਾਏ। ਇਹ ਮੇਰਾ ਤਬਸਰਾ ਭਾਈ। ਬਹੁਤ ਇਹ ਵੈਸੇ ਹੋਰ ਵੀ ਕਰਾਂਗੇ, ਉਹ ਮੈਂ ਪਹਿਲੇ ਵੀ ਕਰ ਬੈਠਾ, ਆਫ ਏਅਰ ਵੀ ਕਰ ਬੈਠਾ ਹੈ। ਉਹ ਸੁੱਕੀ ਤੇ ਤਰ ਸ਼ਾਇਰੀ ਦੀ ਗੱਲ। ਇੱਕ ਜਿਹੜੀ ਨਜ਼ਮਾਂ ਸੀ ਸੁਣਨੀਆਂ ਨੇ, ਇੱਕ ਚੀਜ਼ ਆਂਦੀ ਹੈ, ਜਿਹੜਾ ਦੁੱਖ ਹੈ ਧਰਤੀ ਦਾ, ਜਾਂ ਜਿਹੜਾ ਉਸ ਸ਼ੈਵਾਂ ਦਾ ਘਾਟਾ ਹੈ, ਪਾਣੀ ਹੈ, ਜਿਵੇਂ ਸੁੱਕੇ ਖੂਹ ਨੇ, ਉਹਦੇ ਨਾਲ ਨਾ ਉਹਨੂੰ ਅੰਗਰੇਜ਼ੀ ਚ ਨੂੰ ਕਹਿੰਦੇ ਨੇ ਜਸਟਾਪੋਜ਼ ਕਰਨਾ, ਉਹਦੇ ਲਾ ਟਕਰਾ ਸਾਹਮਣੇ ਜਿਹੜਾ ਲੈ ਕੇ ਆਉਂਦੇ ਨੇ ਨਾ, ਉਹਨੂੰ ਖੁੰਡ ਕਰਦੇ ਨੇ ਉਸ ਗੱਲ ਨੂੰ। ਉਹ ਜਿਹੜਾ ਇੱਕ ਇਨਸਾਨੀ ਤਲਕ ਹੈਗਾ, ਉਹ ਲੱਕ ਹੈ ਕਿਸੇ ਬੀਬੀ ਦਾ, ਉਹਦੇ ਖੁੱਲੇ ਵਾਲ ਨੇ, ਉਹ ਸਾਰੇ ਜਿਹੜੇ ਨਾ ਇਮੇਜਿਸ ਉਹ ਲਿਆ ਕੇ ਤੇ ਉਹਨੂੰ ਉਹਦੇ ਮੁਕਾਬਲੇ ਵਿੱਚ ਖੜਾ ਕਰਕੇ, ਤੇ ਉਹ ਜਿਹੜਾ ਸਾਰਾ ਹੈਗਾ ਨਾ ਲੈਂਡਸਕੇਪ, ਉਹਦੇ ਚ ਫਿਰ ਸਾਰੀਆਂ ਡਿਟੇਲ ਲੈ ਕੇ ਆਉਂਦੇ ਨੇ। ਮਸਲਨ ਹੈ ਕਿ ਉਹਦੇ ਵਿੱਚ ਜਿਵੇਂ ਉਹਨਾਂ ਨੇ ਯਾਦ ਕੀਤਾ ਉਹਨੂੰ, ਗਲੀ ਨੂੰ, ਤੇ ਕਿੰਨੀਆਂ ਸ਼ੈਵਾਂ ਉਹਦੇ ਨਾਲ ਯਾਦ ਕੀਤੀਆਂ। ਇੱਕ ਤਲਕ ਉਹਦੇ ਨਾਲ ਫਿਰ ਪੂਰੀ ਸ਼ੈਵਾਂ ਦੀ ਜਿਹੜੀ ਇੱਕ ਡਿਟੇਲ ਹੈਗੀ ਆ ਉਹ ਲੈ ਕੇ ਆਉਂਦੇ, ਜਿਵੇਂ ਉਹ ਫਰੂਟ ਚਾਟ ਵਾਲੀ ਔਰ ਲੱਕ ਰੋਡ ਵਾਲੀ। ਲਿਆਦਾ ਉਹ ਉਹਨੂੰ ਇਹ ਜਿਹੜੀ ਇਹਨਾਂ ਦੀ ਪੋਇਮਸ ਨੇ, ਐਪਰੈਂਟਲੀ ਤੁਸੀਂ ਕਹੋਗੇ ਲਵ ਪੋਇਮਸ ਨੇ, ਲੇਕਿਨ ਇਹ ਪੋਇਮ ਜਿਹੜੀ ਨਾ ਪੂਰਾ ਇੱਕ ਜਿਹੜਾ ਹੈ ਵਸੇਬ, ਜਿਹੜੀ ਇੱਕ ਵਸੋਂ ਹੈ, ਉਹਦਾ ਇੱਕ ਨਕਸ਼ਾ ਉਲੀਕਦਾ ਹੈ। ਲੇਕਿਨ ਉਹਦੇ ਵਿੱਚ ਜਿਹੜਾ ਡੋਮੀਨੇਟਿੰਗ ਗੱਲ ਹੈ ਉਹ ਤਲਕ ਹੈਗਾ। ਉਹ ਰਿਸ਼ਤੇ ਦੀ ਖੂਬਸੂਰਤੀ ਹੈ ਜਿਹੜੀ ਉਸ ਪੂਰੇ ਗੁਲਦਸਤੇ ਨੂੰ ਬਣਾਉਂਦੀ। ਬਹੁਤ ਅੱਛਾ, ਬਹੁਤ ਅੱਛਾ। ਅੱਛਾ, ਉਸ ਕੁੜੀ ਵੱਲੋਂ ਇੱਕ ਗੀਤ ਮੈਂ ਤੁਹਾਨੂੰ ਡੈਡੀਕੇਟ ਕਰਨਾ। ਕੀ ਬਾਤ। ਇਹ ਹੈ, ਇਹ ਤੁਹਾਡੇ ਗ੍ਰਾਮ ਦੇ ਨੇੜੇ ਤੇੜੇ ਹੀ ਨੇ, ਚਕਵਾਲ ਦੇ ਮੁੰਡੇ ਨੇ। ਕੀ ਬਾਤ। ਉਹ ਗਾਉਂਦੇ ਨੇ ਇਸ਼ਕ ਆਪ ਵੀ ਅਵੱਲਾ, ਨਹੀਂ ਮੈਂ ਝੋਲ ਝੋਲ ਕੇ ਪਾਣੀ।
ਮੇਰੀ ਜਾਨ ਮੈਂ ਤਾਂ ਪਧਰਾੜ ਦੀਆਂ ਉੱਚੀਆਂ ਢੋਕਾਂ ਵਾਂਗ ਪਿਆਰ ਕੀਤਾ। ਮੈਂ ਤਾਂ ਇੰਜ ਤੱਕਿਆ ਜਿਵੇਂ ਫਜਰੀ ਵੇਲੇ ਆਪਣੇ ਜੱਦੀ ਘਰ ਦੇ ਵਿਹੜੇ ਵਿੱਚ ਲੱਥੀਆਂ ਚਿੜੀਆਂ ਨੂੰ ਤੱਕਦਾ ਹੋਵਾਂ। ਮੈਂ ਤਾਂ ਇੰਜ ਛੋਇਆ ਹੈ ਜਿਵੇਂ ਹਾੜ ਜੇਠ ਦੀ ਗਰਮੀ ਵਿੱਚ ਰਜੱਕੀ ਖੂਹੀ ਤੋਂ ਭਰਿਆ ਪਾਣੀ ਦਾ ਕੋਰਾ ਘੜਾ ਹੋਵੇ। ਮੈਂ ਤੇਰੇ ਸੰਗ ਇੰਜ ਟੁਰਿਆ ਵਾਂ ਜਿਵੇਂ ਕੁਪਰਾਂ ਦੇ ਰੜੇ ਮੈਦਾਨਾਂ ਉੱਤੇ ਧੁੱਪ ਟੁਰਦੀ ਏ। ਮੈਂ ਤਾਂ ਆਪਣੇ ਦਾਦੇ ਦੇ ਫੋਟੋ ਵਾਂਗ ਸਾਂਭ ਰੱਖਿਆ ਤੇ ਆਪਣੀ ਨਾਨੀ ਦੀ ਕਬਰ ਵਾਂਗ ਭੁੱਲ ਗਿਆ। नहीं मैं झोल झोल के खड़ा भरनी एक लहक जी एक महक जी महमूद आवान जी होरां दे चेहरे ते मैं वेखी और इंज लगदा सी कि जिवें इन्हां ये गीत इन्हां जीआं दे नाल किते बह के गवे ने सुने ने अजय इन्हां ने कहा भी है कि इन्हां नूं ये मिले जी ना ते असी उसे ही जेड़े एहसास जज्बे ख्याल प्यार दियां गुज्जियां रमजां ਜਿਹੜੀਆਂ इस गीत विच छलकदियां ने पानी वांग उन्हां दे नाल ही उन्हां दी तंद फड़ के टुरदियां होईयां होर नज़मां असीं सुणने आ। असीं किकर होए असीं बाग बगीचे तैंडी अख दी धुप विच कामल होए। असीं बाग बगीचे तैंडी अख दी धुप विच कामल होए। असां गानी बन के लाल कबूतर दिल अंबरां वल टोरे। असां निम नूं बेरी कीता। असीं बाग बगीचे तैंडी अख दी धुप विच कामल होए। असां गानी बन के लाल कबूतर दिल अंबरां वल टोरे। असां निम नूं बेरी कीता। असीं फुल गुलाब चंबेली चंबा तितली वांग रहे। असीं किकर होए जद तैंडे बाज रहे। वाह वाह आहा होर सुनाओ। पंज दर्दां दा पानी। पंज दर्दां दा पानी। टाइटल देखो खां ये किताब दा नाम क्यों नहीं रख छड़िया? क्या बात है कितनी सोहना नाम है पंज दर्दां दा पानी। हाय 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 वाह 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 स्वाद लैन दे सच्ची मुच्ची कहते ने जरा ਇਹਦਾ ਮਜ਼ਾ ਲੈ ਲੈ ਬਹੁਤ ਅੱਛਾ ਯਾਰ ਹਾਏ ਅੱਛਾ ਕੀ ਦਰਦਾਂ ਦੇ ਪਾਣੀ ਨੂੰ ਆਖਣਾ ਪਰ ਇਹ ਵੇ ਕਿ ਕੀ ਬਾਤ ਦਰਦਾਂ ਦੇ ਪਾਣੀ ਤੋਂ ਅੱਛੀ ਚੀਜ਼ ਵੀ ਕੋਈ ਨਹੀਂ ਸੁਣਾਉਣ ਦਾ ਵੀ ਮਜ਼ਾ ਤਾਂ ਹੀ ਆਉਂਦਾ ਸਾਇਰ ਹੈ ਕੀ ਬਾਤ ਮੈਂ ਪੰਜ ਦਰਦਾਂ ਦਾ ਪਾਣੀ ਮੈਂ ਕਿੱਕਰ ਤੂੰ ਰੁੱਖ ਫੁਲਾਈ ਤੂੰ ਟਾਲੀ ਮੈਂ ਬਾਲਣ ਮੈਂ ਕਿੱਕਰ ਤੂੰ ਰੁੱਖ ਫੁਲਾਈ ਤੂੰ ਟਾਲੀ ਮੈਂ ਬਾਲਣ तू वेड़े दा तत्ता चुल्ला मैं जुगी दा सालन मैं किकर तू रुख फुलाई तू टाली मैं बालन तू वेड़े दा तत्ता चुल्ला मैं जुगी दा सालन तू हरफां दा जादू टोना मैं अध सुती अख तू धरती दा पहला बुआ मैं मिट्टी ते कख तू हरफां दा जादू टोना मैं अध सुती अख तू धरती दा पहला बुआ मैं मिट्टी ते कख तू सूरज दा कल्ला छेड़ू मैं रातां दा हानी तू सूरज दा कल्ला छेड़ू मैं रातां दा हानी तू वेले दी सिद्धी गिनती मैं अणलिखी बाणी मैंडी अखीं अंदर डुबदा तारा डरिया डरिया
ਤੈਂਡੇ ਸੀਨੇ ਅੰਦਰ ਟੁਰਦਾ ਦਿਨ ਜਵਾਨੀ ਭਰਿਆ ਤੂੰ ਵੇਲੇ ਦੀ ਯਾਰੀ ਮਾਣੇ ਸਜਣਾ ਦੀ ਮਿਜ਼ਮਾਨੀ ਮੈਂ ਪਰਦੇਸਾਂ ਅੰਦਰ ਵਗਦਾ ਪੰਜ ਦਰਦਾਂ ਦਾ ਪਾਣੀ ਹਾਏ बेरी उत्ते मुक गए बेर वे ढोला बेरी उत्ते मुक गए बेर टाली उत्ते चिड़ियां दा वैन सुनींदा टाली उत्ते चिड़ियां दा वैन हरना नू पै गए शेर वे ढोला हरना नू पै गए शेर बेरी उत्ते मुक गए बेर हर कोई पुछदा जात वे ढोला हर कोई पुछदा जात गलियां च उच्चियां दे सप पे उड़दे गलियां च उच्चियां दे सप सीने विच हो गई रात वे ढोला सीने विच हो गई रात हर कोई पुछदा जात गल चानण दा मीं वे ढोला गल चानण दा मीं बुए बुए रात हनेर दिसीवे बुए बुए रात हनेर रोज तुरटदा नी वे ढोला
ਰੋਜ਼ ਤੁਰਟਦਾ ਨੀ ਕੱਲ ਚਾਨਣ ਦਾ ਮੀ मस्त FM 103 ਲਾਹੌਰ, ਕਰਾਚੀ, ਲੈਲਪੁਰ ਤੇ ਮੁਲਤਾਨ। ਪ੍ਰੋਗਰਾਮ ਨਾਲ ਸੱਜਣ ਦੇ ਰਹੀਏ। ਮੈਂ ਤੁਹਾਡਾ ਸਾਥੀ ਸੱਜਣ ਮੇਲੀ ਬੇਲੀ, ਤੁਹਾਡਾ ਆਪਣਾ ਅਫਜ਼ਲ ਸਾਹਿਰ। ਸਾਡੇ ਨਾਲ ਨੇ ਜੁੜੇ ਸਾਡੇ ਪੰਜਾਬੀ ਦੇ ਬੜੇ ਸੁੱਚੇ, ਬੜੇ ਗੁੱਝੇ, ਬੜੇ ਰਮਜ਼ੀ, ਬੜੇ ਪੱਕੇ ਸ਼ਾਇਰ ਮਹਿਮੂਦ ਅਵਾਨ ਜੀ, ਤੇ ਉਹਨਾਂ ਦੇ ਵਸਫਾਂ ਦੇ ਗੀਤ ਜਿਹੜੇ ਉਹਨਾਂ ਦੇ ਅਨਕੌਂਸ਼ੀਅਸ ਸਬਕੌਂਸ਼ੀਅਸ ਕਿਤੇ ਅੰਦਰੋਂ ਅੰਦਰੀ ਵਗਦੇ ਨੇ, ਪਾਣੀਆਂ ਵਾਂਗ, ਦਰਦਾਂ ਵਾਂਗ, ਜਜ਼ਬਿਆਂ ਵਾਂਗ। ਉਹਨਾਂ ਦੀ ਲੋਹ ਵਿੱਚ, ਉਹਨਾਂ ਦੀ ਲੋਰ ਵਿੱਚ, ਉਹਨਾਂ ਦੀ ਟੋਰ ਵਿੱਚ ਅਸੀਂ ਉਹਨਾਂ ਦੀਆਂ ਨਜ਼ਮਾਂ ਪੇ ਸੁਣਨੇ ਹਾਂ। ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਜਿਵੇਂ ਕੋਈ ਲਾਲ ਵੇਖਣ ਆਇਆ, ਜੁਲਾਰਾ ਬੋਛਣ ਦਾ, ਤੁਹਾਡੇ ਮਨ 'ਚ ਕੋਈ ਅਹਿਸਾਸ, ਵਿਚਾਰ ਜਾਂ ਖਿਆਲ ਆਉਂਦਾ ਹੈ ਜਾਂ ਕੋਈ ਸਵਾਲ ਆਉਂਦਾ ਹੈ ਜੋ ਤੁਸੀਂ ਸਾਂਝਾ ਕਰਨਾ ਮੰਗਦੇ ਹੋ ਸਾਡੇ ਮਿੱਤਰ ਪਿਆਰੇ, ਸਾਡੇ ਸੁੱਚੇ ਸ਼ਾਇਰ ਮਹਿਮੂਦ ਅਵਾਨ ਜੀ ਹੋਰਾਂ ਨਾਲ, ਜਿਨ੍ਹਾਂ ਦੀ ਕਿਤਾਬ ਸੇਜਲ ਬਾਰੇ ਅਸੀਂ ਗੱਲਾਂ ਪੈ ਕਰਨੇ ਹਾਂ ਔਰ ਉਹਦੇ ਵਿੱਚੋਂ ਉਹਨਾਂ ਕੋਲੋਂ ਨਜ਼ਮਾਂ ਵੀ ਸੁਣਨੇ ਹਾਂ। ਤੇ ਤੁਸੀਂ ਆਪਣੇ ਵਿਚਾਰ, ਆਪਣੇ ਖਿਆਲ LHR ਟਾਈਪ ਕਰਕੇ ਸਪੇਸ ਪਾਓ, ਆਪਣਾ ਨਾਮ ਲਿਖੋ, ਮੈਸੇਜ ਲਿਖੋ ਔਰ ਉਸਨੂੰ 6278 ਤੇ ਖਿਲਾ ਦਿਓ। 6278 ਸਾਡਾ ਨੰਬਰ ਹੈ ਜਿਸ ਦੇ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਫੋਨ ਕਾਲਸ ਦਾ ਵੀ ਕੋਈ ਸਬਬ ਲਾਉਂਦੇ ਆ, ਜੇ ਆਪਣੀ ਇੱਕ ਕਹ ਲਓ ਕਿ ਰੌਂ ਬਣ ਗਈ ਤੇ ਅਸੀਂ ਕਰਾਂਗੇ। ਉਹਦਾ ਨੰਬਰ ਵੀ ਤੁਹਾਨੂੰ ਦੱਸ ਦਈਏ, 042 3575 5384। ਇਸ ਤੇ ਤੁਸੀਂ ਕਾਲ ਕਰਨੀ ਹੈ ਤੇ ਅਸੀਂ ਨਾਲ ਨਾਲ ਉਹਨਾਂ ਦੀਆਂ ਕਹ ਲਓ ਕਿ ਰੋਮਾਂਚਕ ਜਿਹੜੀਆਂ ਕਵਿਤਾਵਾਂ ਨੇ, ਜਿਹੜੀਆਂ ਪ੍ਰੇਮ ਰਸ ਵਾਲੀਆਂ ਨਜ਼ਮਾਂ ਨੇ, ਉਹ ਵੀ ਸੁਣਨਾ ਚਾਹਾਂਗੇ, ਕਿਉਂਕਿ ਪਹਿਲੇ ਇਹਨਾਂ ਨੇ ਵਸੇਬੀ ਦੁੱਖ ਦਰਦਾਂ ਔਰ ਜਿਹੜੇ ਸੋਸ਼ੀਓ ਪੋਲੀਟੀਕਲ ਇਸ਼ੂਜ਼ ਦੇ ਨਾਲ ਜੁੜੀਆਂ ਕਵਿਤਾ ਨਜ਼ਮਾਂ ਨੇ ਉਹ ਅਸੀਂ ਸੁਣੀਆਂ, ਜਿਨ੍ਹਾਂ ਨੇ ਸਾਨੂੰ ਨਿੰਮੋ ਝਾਣ ਵੀ ਕੀਤਾ, ਉਦਾਸ ਵੀ ਕੀਤਾ, ਸਾਡੇ ਦੁੱਖਾਂ ਦਰਦਾਂ ਦਾ ਬਿਆਨ ਵੀ ਸੀ। ਪਰ ਉਹਦੇ ਨਾਲ ਨਾਲ ਜਿਹੜੀ ਪ੍ਰੇਮ ਦੀ ਜਿਹੜੀ ਧੂਣੀ ਤੁਖਦੀ ਹੈ, ਉਹ ਜਜ਼ਬੇ ਜਿਹੜੇ ਬਹੁਤ ਗਹਿਰਾ ਤੁਹਾਨੂੰ ਆਪਣੀ ਜ਼ਾਤ ਦੇ ਨਾਲ, ਜ਼ਿੰਦਗੀ ਨਾਲ, ਕੁਦਰਤ ਨਾਲ, ਫਿਤਰਤ ਨਾਲ, ਪੂਰੀ ਹਸਤੀ ਦੇ ਨਾਲ ਜੋੜਦੇ ਨੇ। ਇਹਨਾਂ ਦੀ ਇਸ ਕਿਤਾਬ ਦੇ ਵਿੱਚ ਉਹ ਜਜ਼ਬਿਆਂ ਦੇ ਨਾਲ ਜੁੜੀਆਂ ਨਜ਼ਮਾਂ ਵੀ ਨੇ ਤੇ ਆਪਣੇ ਮੁਹੱਬਤ ਦੇ ਵੱਖੋ ਵੱਖ ਰੰਗ ਜਿਹੜੇ ਨੇ, ਵੱਖੋ ਵੱਖ ਹਾਲਤਾਂ ਔਰ ਕੈਫੀਅਤਾਂ ਜਿਹੜੀਆਂ ਉਹ ਵੀ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਨਜ਼ਮਾਂ ਰਾਹੀਂ। ਇੱਕ ਨਜ਼ਮ ਹੈ ਸੋਹਣੀਏ, ਉਹਨਾਂ ਕੋਲੋਂ ਸੁਣੀਏ।
ਸੋਹਣੀਏ ਤਾਂ ਜੰਮਣ ਵਾਲੀ ਜੀਵੇ, ਤੈਂਡੇ ਪਿਓ ਦਾ ਉੱਚਾ ਸ਼ਿਮਲਾ ਹੋਰ ਉਚੇਰਾ ਥੀਵੇ। ਸੋਹਣੀਏ ਤਾਂ ਜੰਮਣ ਵਾਲੀ ਜੀਵੇ, ਤੈਂਡੇ ਪਿਓ ਦਾ ਉੱਚਾ ਸ਼ਿਮਲਾ ਹੋਰ ਉਚੇਰਾ ਥੀਵੇ, ਤਾਂ ਜੰਮਣ ਵਾਲੀ ਜੀਵੇ। ਸੋਹਣੀਏ ਤੈਂਡਾ ਵਿਹੜਾ ਜੀਵੇ, ਜਿਸ ਪਿੱਪਲ ਤੈਂਡੇ ਹਾਸੇ ਜੋੜੇ ਹੋਰ ਘਨੇਰਾ ਥੀਵੇ, ਤਾਂ ਜੰਮਣ ਵਾਲੀ ਜੀਵੇ। ਵਾਹ ਸੋਹਣੀਏ ਤੈਂਡਾ ਵਿਹੜਾ ਜੀਵੇ, ਜਿਸ ਪਿੱਪਲ ਤੈਂਡੇ ਹਾਸੇ ਜੋੜੇ ਹੋਰ ਘਨੇਰਾ ਥੀਵੇ, ਤਾਂ ਜੰਮਣ ਵਾਲੀ ਜੀਵੇ। ਸੋਹਣੀਏ ਤੈਂਡਾ ਹਾਸਾ ਜੀਵੇ, ਡਿੰਪਲ ਪੈਂਦੀਆਂ ਗੱਲਾਂ ਦੇ ਵਿੱਚ ਖਲਕਤ ਬੁੱਢੀ ਥੀਵੇ, ਤਾਂ ਜੰਮਣ ਵਾਲੀ ਜੀਵੇ। ਵਾਹ ਸੋਹਣੀਏ ਤੈਂਡਾ ਹਾਸਾ ਜੀਵੇ, ਡਿੰਪਲ ਪੈਂਦੀਆਂ ਗੱਲਾਂ ਦੇ ਵਿੱਚ ਖਲਕਤ ਬੁੱਢੀ ਥੀਵੇ, ਤਾਂ ਜੰਮਣ ਵਾਲੀ ਜੀਵੇ। ਸੋਹਣੀਏ ਤੈਂਡੀ ਬੋਲੀ ਜੀਵੇ, ਤੈਂਡਿਆਂ ਬੁੱਲਾਂ ਵਿੱਚੋਂ ਨਿਕਲੇ ਹੋਰ ਮਠੇਰੀ ਥੀਵੇ, ਹਾਏ ਹਾਏ ਤਾਂ ਜੰਮਣ ਵਾਲੀ ਜੀਵੇ। ਵਾਹ 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 ਸੋਹਣੀਏ ਤੈਂਡੀ ਬੋਲੀ ਜੀਵੇ, ਤੈਂਡਿਆਂ ਬੁੱਲਾਂ ਵਿੱਚੋਂ ਨਿਕਲੇ ਹੋਰ ਮਠੇਰੀ ਥੀਵੇ, ਵਾਹ ਵਾਹ ਤਾਂ ਜੰਮਣ ਵਾਲੀ ਜੀਵੇ। ਵਾਹ ਵਾਹ ਬਹੁਤ ਅੱਛੀ। ਲੋ ਜੀ, ਕੁਝ ਮਿੱਤਰ ਪਿਆਰਿਆਂ ਨੇ ਸਾਨੂੰ ਯਾਦ ਕੀਤਾ ਹੈ, ਉਹਨਾਂ ਦੀਆਂ ਕੁਝ ਗੱਲਾਂ ਵੀ ਜੋੜ ਲਈਏ। ਡਾਕਟਰ ਜ਼ਹਦੀਰ ਇਹ ਸਪੈਲਿੰਗ ਜ਼ਾਹਿਦੀਰ ਕੋਈ ਹੈ, ਚਲੋ ਡਾਕਟਰ ਜ਼ਾਦੀਰ, ਮੇਰੇ ਇਸ ਦੇ ਨਾਮਾ ਸ਼ੁਤਰਾਨਾ ਹਮ। ਅੱਛਾ ਜੀ, ਐਡੇ ਮੈਨੂੰ ਤਾਂ ਲੱਗਦਾ ਕਿ ਇਹ ਡਾਕਟਰ ਜਿਹੜੇ ਨੇ ਇਹਨਾਂ ਨੂੰ ਹਾਏ ਕੀ ਇਹਨਾਂ ਨੇ ਲਿਖਿਆ ਹੈ। ਇਹ ਉਹ ਡਾਕਟਰ ਨੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ। ਉਹ ਮੈਨੂੰ ਯਾਦ ਆ ਗਈ, ਜੰਗਲ ਦੇ ਡਾਕਟਰਾਂ ਨੇ ਸੋਚਿਆ, ਨਹੀਂ ਜੰਗਲ ਦੇ ਜਾਨਵਰਾਂ ਨੇ ਸੋਚਿਆ ਕਿ ਸਾਡੇ 'ਚ ਨਾ ਬਿਮਾਰ ਕੋਈ ਹੋ ਜਾਂਦਾ ਤਾਂ ਕੋਈ ਹੱਲ ਹੀ ਕੋਈ ਨਹੀਂ ਹੁੰਦਾ, ਤੇ ਸਾਡੇ 'ਚ ਇੱਕ ਤਾਂ ਕੋਈ ਡਾਕਟਰ ਵੀ ਹੋਣਾ ਚਾਹੀਦਾ। ਤੇ ਸੋਚਿਆ ਫਿਰ ਹੁਣ ਕਿਹਨੂੰ ਡਾਕਟਰ ਬਣਾਈਏ। ਸਾਰਿਆਂ ਨੇ ਫੈਸਲਾ ਕੀਤਾ ਕਿ ਬਾਂਦਰ ਨੂੰ ਡਾਕਟਰੀ ਦੀ ਤਾਲੀਮ ਵਾਸਤੇ ਘੱਲਿਆ ਜਾਵੇ ਕਿਤੇ। ਲਓ ਜੀ, ਫੈਸਲਾ ਹੋ ਗਿਆ। ਬਾਂਦਰ ਤੇ ਸਾਰਿਆਂ ਨੇ ਇਨਵੈਸਟ ਕਰਕੇ ਪੈਸੇ ਪੂਸੇ ਜੋੜ ਕੇ ਤੋਂ ਉਹਨੂੰ ਡਾਕਟਰੀ ਸਿੱਖਣ ਵਾਸਤੇ ਕਰ ਦਿੱਤਾ। ਉਹ ਸਾਲ ਬਾਅਦ ਡਾਕਟਰੀ ਸਿੱਖ ਕੇ ਡਾਕਟਰ ਹੋ ਕੇ ਜਿਸਲੇ ਵਾਪਸ ਜੰਗਲ ਆਇਆ ਤੇ ਅੱਗੋਂ ਸ਼ੇਰ ਦੀ ਖਾਲਾ ਜਿਹੜੀ ਉਹ ਬਿਮਾਰ ਹੋਈ ਸੀ, ਮਤਲਬ ਲੂੰਬੜੀ ਹੁੰਦੀ ਹੈ ਨਾ, ਉਹ ਲੂੰਬੜੀ ਬਿਮਾਰ, ਸਾਹ ਨੂੰ ਬੁਖਾਰ ਚੜਿਆ। ਤੇ ਉਧਰੋਂ ਅਚਾਨਕ ਵੇਖਿਆ ਕਿ ਸਾਰੇ ਇਕੱਠੇ ਹੋਏ ਤੇ ਵੇਖਿਆ ਤੇ ਉਧਰੋਂ ਬਾਂਦਰ। ਉੱਥੋਂ ਹੀ ਉਹਨਾਂ ਨੇ ਨਾਰੇ ਮਾਰਨੇ ਸ਼ੁਰੂ ਕਰ, ਉਹ ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਆ ਗਏ। ਲਓ ਜੀ, ਡਾਕਟਰ ਆਇਆ, ਉਹਨੇ ਕਿਹਾ ਜੀ ਲਓ ਜੀ ਚੰਗਾ ਹੋਇਆ ਤੁਸੀਂ ਟਾਈਮ ਨਾਲ ਹੀ ਆ ਗਏ ਹੋ, ਤੇ ਸਾਡੀ ਮੁਸੀਬਤ ਬਣੀ। ਤੇ ਉਹ ਕਹਿੰਦੇ ਜੀ ਤੁਸੀਂ ਹੁਣ ਨਾ ਇਹਦਾ ਕਰੋ ਕੁਛ ਇਲਾਜ। ਡਾਕਟਰ ਸਾਹਿਬ ਬਾਂਦਰ ਸਾਹਿਬ ਨੇ ਉੱਠੇ ਨੇ, ਮਤਲਬ ਕਿਸੇ ਦੀ ਦਿਲਆਜ਼ਾਰੀ ਨਹੀਂ, ਮੈਂ ਲਤੀਫਾ ਸੁਣਾ ਰਿਹਾ। ਅੱਛਾ, ਉਹ ਉਹਨਾਂ ਨੇ ਜਾ ਕੇ ਉਹਦੀ ਮਤਲਬ ਧੌਣ ਦੇ ਉੱਤੇ ਆਪਣਾ ਕੰਨ ਰੱਖਿਆ, ਨਾਲ ਹੱਥ ਰੱਖਿਆ, ਉਹਦੀ ਲੱਤਾਂ ਫੜ ਕੇ ਉਹਦੀ ਨਬਜ਼ ਚੈੱਕ ਕੀਤੀ। ਤੇ ਉਸ ਤੋਂ ਬਾਅਦ ਉੱਠਿਆ, ਛਾਲ ਮਾਰੀ, ਦਰਖਤ ਚੜ ਗਿਆ, ਕਦੀ ਇਸ ਟਾਹਣੀ ਤੇ ਕਦੀ ਉਸ ਟਾਹਣੀ ਤੇ, ਕਦੀ ਉੱਤੋਂ ਲੰਮਕ ਕੇ ਫਿਰ ਭੱਜ ਕੇ ਥੱਲੇ ਆਵੇ। ਫਿਰ ਉਹਨੇ ਨਬਜ਼ ਚੈੱਕ ਕੀਤੀ, ਫਿਰ ਉਹਨੂੰ ਉਹਦੇ ਕੰਨ ਦੇ ਨਾਲ ਆਪਣਾ ਸਿਰ ਲਾ ਕੇ ਵੇਖਿਆ, ਫਿਰ ਸੁੰਘਿਆ ਕੁਛ ਇਸ ਤਰ੍ਹਾਂ ਕਰਕੇ, ਫਿਰ ਛਾਲ ਮਾਰੀ, ਫਿਰ ਦਰਖਤ ਚੜ ਗਿਆ, ਕਦੀ ਇੱਧਰ ਜਾਵੇ ਕਦੀ ਉੱਧਰ ਜਾਵੇ, ਫਿਰ ਲੰਮਕ ਕੇ ਥੱਲੇ ਆਇਆ, ਉਹਨੇ ਫਿਰ ਆ ਕੇ ਨਬਜ਼ ਚੈੱਕ ਕੀਤੀ। ਇਹ ਸਾਰੇ ਅਮਲ ਦੇ ਵਿੱਚ ਲੂੰਬੜੀ ਮਰ ਗਈ। ਉਹ ਕਹਿੰਦੇ ਡਾਕਟਰ ਤੂੰ ਕੀ ਕੀਤਾ, ਕੀ ਹੋਇਆ ਤੇ ਮਰ ਗਈ? ਕਹਿੰਦਾ ਵੀ ਇਹਦੀ ਤਾਂ ਹੁਣ ਕਿਸਮਤ ਹੀ ਇਹ ਸੀ, ਮੈਂ ਆਪਣੇ ਵੱਲੋਂ ਬੜੀ ਨਸ ਭੱਜ ਕੀਤੀ। ਜਿੱਡੀ ਮਿਹਨਤ ਨਾਲ ਡਾਕਟਰ ਸਾਹਿਬ ਨੇ ਇਹ ਸਾਨੂੰ ਮੈਸੇਜ ਟੈਪ ਕਰਕੇ ਘੱਲਿਆ, ਨਸ ਭੱਜ ਤੇ ਡਾਕਟਰ ਸਾਹਿਬ ਤੁਸੀਂ ਬੜੀ ਕੀਤੀ ਹੈ, ਪਰ ਸਾਡੇ ਕੋਲ ਪੜ੍ਹ ਨਹੀਂ ਹੋਇਆ, ਇਹ ਤੁਹਾਨੂੰ ਲਿਖ ਕੇ ਕੀ ਕੱਲ ਛੱਡਿਆ ਜੇ। ਉਹ ਜ਼ੀਦਾਲ ਮੇਰੇ ਐਸ਼ਾ ਦੇ ਨਾਮ ਮੈਂ ਸੂਦਰਾਨਾ ਹੂੰ, ਗਿਲਾ ਗਲ ਦਿਲਾ ਪਹਿਲਾਂ ਨਹੀਂ ਸ਼ਾਹ ਮੰਦਾ ਵਿਆਹ। ਮੈਂ ਦੱਸਦਾ, ਉਹ ਕਹਿ ਰਹੇ ਨੇ ਬਸ ਮੈਨੂੰ ਸ਼ਾਇਰੀ ਬੜੀ ਪਸੰਦ ਆਈ।
ਇਹਦਾ ਮਤਲਬ ਹੈ ਵੀ ਸਾਡੀ ਕਿਤਾਬ ਜੰਗਲ 'ਚ ਵੀ ਪੜੀ ਜਾ ਰਹੀ। ਮਾਏ 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 ਇਹ ਵੀ ਇੱਕ ਤਰ੍ਹਾਂ ਦੀ ਮਾਇਆ। ਡਾਕਟਰ ਸਾਹਿਬ ਇਹ ਸਹੀ ਕਰਕੇ ਦੁਬਾਰਾ ਕਰੋ। ਡਾਕਟਰ ਸਾਹਿਬ ਮੇਰੀ ਸ਼ਾਇਰੀ ਦਾ ਮਾਮਲਾ ਆ ਗਿਆ। ਸਾਡੀ ਇਸ ਖੁਸ਼ਖਤੀ ਦੇ ਉੱਤੇ ਮੇਰੇ ਵੱਲੋਂ ਮੁਬਾਰਕ। ਵਾਹ ਵਾਹ, ਕਿਉਂ ਜੀ ਕਿਉਂ ਸਭ ਹੋਏ ਨਾ? ਇਹ ਹੁੰਦੇ ਨੇ ਡਾਕਟਰਾਂ ਦੀ ਸਫਾਈ, ਗਲੇ ਵੀ ਸਾਫ਼ ਹੋ ਗਏ ਨਾਲ। ਭਾਗ ਭਰੀ ਕਹਿੰਦੀ ਸਲਾਮ ਸਾਇਰ ਸਾਈਂ, ਸੋਹਣੇ ਮਹਿਮਾਨ ਨੇ ਤੇ ਸਾਨੂੰ ਵੀ ਮਹਿਮਾਨ ਨੇ ਤੇ ਸਾਨੂੰ ਵੀ ਡੁੱਬ ਲੈਣ ਦਿਓ ਪੋਇਟਰੀ ਦੇ ਰੰਗ ਵਿੱਚ। ਕੱਲੇ ਨਾ ਰੌਲਾ ਪਾਏ ਜੋ, ਮਤਲਬ ਉਹ ਸ਼ੁਰੂ ਦੀ ਗੱਲ ਹੈ ਕਿ ਉਹਨਾਂ ਨੂੰ ਸਾਨੂੰ ਸੁਣਨ ਦਿਓ। ਮਾਏ ਉਹਨਾਂ ਨੇ ਜਨਾਬ ਸਾਡੀ ਜਿਹੜੀ ਸੁਖਨ ਦਰਾਜ਼ੀ ਹੈ ਉਹਨੂੰ ਵੀ ਪਸੰਦ ਨਹੀਂ ਕੀਤਾ। ਉਹਨਾਂ ਨੇ ਪਸੰਦ ਨਹੀਂ ਕੀਤਾ ਕਿ ਵਿੱਚ ਤੁਸੀਂ ਵਿੱਚ ਇਹ ਫਰਾਈ ਕੁਛ ਨਾ ਕਰੋ। ਬੋਲੇ ਹਾਏ ਹਾਏ ਕੈਸਾ ਮਜ਼ਾ ਆ ਰਿਹਾ ਭਾਗ ਭਰੀ। ਇਹ ਬਾਰਿਸ਼ਾਂ ਦੀ ਮਸ਼ੂਕ ਹੈ ਤੇ ਮੈਨੂੰ ਬਾਰਿਸ਼ਾਂ ਸਮਝਦੀ ਹੈ। ਮੈਂ ਕਿਹਾ ਪਤਾ ਨਹੀਂ ਸੀ ਕਿ ਨਹੀਂ, ਇਹ ਆਈ ਸੀ ਅੰਗਰੇਜ਼ੀ ਵਾਲਾ। ਹਾਏ ਹਾਏ ਅੱਲਾ ਜੀ, ਵਾਵਾ ਜੁਲਾਰੇ ਦੇ ਉੱਤੇ ਮੇਰਾ ਮਨ ਹੈ ਕਿ ਇਸੇ ਤਰ੍ਹਾਂ ਜੁਲਾਰੇ ਲੈਂਦੀਆਂ ਕੁਝ ਨਜ਼ਮਾਂ। ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਗਵਰਨਮੈਂਟ ਕਾਲਜ ਸਰਗੋਧੇ 'ਚ ਇੱਕ ਮੌਲਾ ਬਖਸ਼ ਆਡੀਟੋਰੀਅਮ ਹੈ ਜਿੱਥੇ ਥੀਏਟਰ ਹੁੰਦਾ ਸੀ ਕਿਸੇ ਜ਼ਮਾਨੇ 'ਚ, ਤੇ ਤਕਰੀਰਾਂ ਹੁੰਦੀਆਂ ਸਨ, ਖਾਲੀ ਹੋ ਗਏ। ਓਏ ਓਏ ਅੱਛਾ। ਤੇ ਸਰਗੋਧੇ ਵਾਲੇ ਸਮਝਣਗੇ ਇਹਨਾਂ ਗੱਲਾਂ ਨੂੰ। ਬੈਠੇ ਨੇ ਨਾਲ ਹੀ ਤੁਹਾਡੇ ਮੁਨਕਰ ਨਕੀਰ ਬਣ ਕੇ, ਤੁਹਾਡੇ ਵੀਰ ਬਣ ਕੇ। ਪੱਕੇ ਅੰਮਾਂ ਦੇ ਰੁੱਖਾਂ ਵਿੱਚ ਖੇਡਦੀ ਧੁੱਪ ਤੇ ਅਮਰੂਦਾਂ ਦੇ ਬਾਗ ਵਿੱਚ ਲਹਿਕਦੀ ਸ਼ਾਮ, ਚੇਤਰ ਆਉਣ ਤੇ ਸਾਡੇ ਇੱਕ ਦੂਜੇ ਨਾਲ ਗੁਜ਼ਾਰੇ ਦਿਨਾਂ ਦੀ ਕਹਾਣੀ ਲਿਖਣ। ਪੱਕੇ ਅੰਮਾਂ ਦੇ ਰੁੱਖਾਂ ਵਿੱਚ ਖੇਡਦੀ ਧੁੱਪ ਤੇ ਅਮਰੂਦਾਂ ਦੇ ਬਾਗ ਵਿੱਚ ਲਹਿਕਦੀ ਸ਼ਾਮ, ਚੇਤਰ ਆਉਣ ਤੇ ਸਾਡੇ ਇੱਕ ਦੂਜੇ ਨਾਲ ਗੁਜ਼ਾਰੇ ਦਿਨਾਂ ਦੀ ਕਹਾਣੀ ਲਿਖਣ। ਉਹ ਲਿਖਣ ਵਈ ਲੰਘਦੇ ਵੇਲੇ ਦੀ ਧੂੜ ਵਿੱਚ ਅਲਜਬਰੇ ਦੀਆਂ ਮਸ਼ਕਾਂ ਕਰੇਂਦਾ ਕੋਈ ਕੁਤਬੀ ਤਾਰਾ ਵੀ ਨਾਲ ਹੀ ਗਿਣ ਗਿਆ ਹੈ। ਉਹ ਲਿਖਣ ਵਈ ਲੰਘਦੇ ਵੇਲੇ ਦੀ ਧੂੜ ਵਿੱਚ ਅਲਜਬਰੇ ਦੀਆਂ ਮਸ਼ਕਾਂ ਕਰੇਂਦਾ ਕੋਈ ਕੁਤਬੀ ਤਾਰਾ ਵੀ ਨਾਲ ਹੀ ਗਿਣ ਗਿਆ ਹੈ। ਕਿੱਥੇ ਹੈ ਮੇਰੀ ਜਾਨ, ਆਪਣੇ ਰਾਹ ਨੂੰ ਭੁੱਲੀ ਪਾ ਕੇ ਕਿੱਥੇ ਟੁਰ ਗਈ ਹੈ? ਕਿੱਥੇ ਹੈ ਮੇਰੀ ਜਾਨ, ਆਪਣੇ ਰਾਹ ਨੂੰ ਭੁੱਲੀ ਪਾ ਕੇ ਕਿੱਥੇ ਟੁਰ ਗਈ ਹੈ? ਮੈਂ ਤਾਂ ਤਾਜ਼ਾ ਛਿੱਲੇ ਹੋਏ ਕਿਨੂਆਂ ਦੀ ਖੁਸ਼ਬੂ ਵਿੱਚ ਪਿਆ ਲੱਭਦਾ। ਮੈਂ ਤਾਂ ਕਿੱਥੇ ਹੈ ਮੇਰੀ ਜਾਨ, ਆਪਣੇ ਰਾਹ ਨੂੰ ਭੁੱਲੀ ਪਾ ਕੇ ਕਿੱਥੇ ਟੁਰ ਗਈ ਹੈ? ਮੈਂ ਤਾਂ ਤਾਜ਼ਾ ਛਿੱਲੇ ਹੋਏ ਕਿਨੂਆਂ ਦੀ ਖੁਸ਼ਬੂ ਵਿੱਚ ਪਿਆ ਲੱਭਦਾ। ਹੱਥੀ ਖੋਏ ਤੂਤਾਂ ਦੀ ਭਰੀ ਕਿਰਮਚੀ ਤੈਨੂੰ ਪਤਾ ਕੋਈ ਨਹੀਂ ਪੀ ਦਿੰਦੀ। ਵਾਹ। ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਗਵਰਨਮੈਂਟ ਕਾਲਜ ਸਰਗੋਧਾ ਹੁਣ ਯੂਨੀਵਰਸਿਟੀ ਆਫ ਸਰਗੋਧਾ ਹੈ ਤੇ ਉਹਨਾਂ ਗਰਾਊਂਡਾਂ ਵਿੱਚ ਜਿੱਥੇ ਅਸੀਂ ਖੁੱਲ੍ਹ ਟੁਰਦੇ ਹਾਸੇ ਉਹਨਾਂ ਵਿੱਚ ਐਂਟਰੀ ਤੇ ਪਾਬੰਦੀ ਹੈ। ਗੇਟ ਤੇ ਸੰਤਰੀ ਖਲੋਤੇ ਹਨ ਤੇ ਮੈਂਡੀ ਸ਼ਨਾਖਤ ਕਰਾਉਣ ਵਾਲਾ ਕੋਈ ਨਹੀਂ। ਓਏ ਹਾਏ 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 ਵਾਹ 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 ਵਾਹ। ਮੈਨੂੰ ਨਹੀਂ ਪਤਾ ਰਾਣੇ ਯਾਸੀ ਨੇ ਕੀ ਲਿਖਿਆ। ਕਹਿੰਦੇ ਅਫਜ਼ਲ ਸਾਹਿਬ ਜੀ, ਜੋ ਤੁਸੀਂ ਜੋ ਮਹਿਸੂਸ ਕੀਤਾ ਹੈ ਇਹ ਸੁਣ ਕੇ ਸਮਝਿਆ ਤੁਸੀਂ ਸਾਡੀਆਂ ਅੱਖਾਂ ਦਾ ਪਾਣੀ ਨਹੀਂ ਵੇਖ ਸਕਦੇ। ਅਵਾਨ ਜੀ ਸਲਾਮਤ ਰਹੋ ਯਾਰ। ਇਹ ਹੀ ਉਹ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਸਾਡੀਆਂ ਅੱਖਾਂ ਦਾ ਪਾਣੀ ਨਹੀਂ ਵੇਖ ਸਕਦੇ। ਦੇਖੋ ਨਾ, ਪੰਜਾਬੀ ਦੇ ਸਵਾਦ ਹੀ ਹੈ। ਸਾਡਾ ਲਿਖਣ ਵਾਲਿਆਂ ਦਾ ਕਸੂਰ ਹੈ, ਪੰਜਾਬੀ ਸ਼ਾਇਰਾਂ ਦਾ। ਅਸਾਂ ਆਪਣੇ ਲੋਕਾਂ ਨੂੰ ਸ਼ਾਇਰੀ ਦਿੱਤੀ ਵੀ ਨਹੀਂ ਜਿਹੜੀ ਉਹਨਾਂ ਨਾਲ ਜੁੜੇ, ਨਾਲੇ ਉਹਨਾਂ ਦੀ ਰੂਹ 'ਚ ਬੈਠ ਕੇ, ਉਹਨਾਂ ਦੇ ਅੰਗ ਰੰਗ ਸੰਗ 'ਚ ਬੈਠ ਕੇ, ਉਹਨਾਂ ਦੇ ਸੁਭਾਅ ਨੂੰ ਵੇਖ ਕੇ, ਉਹਨਾਂ ਦੇ ਹੋਵਣ ਦੀ ਗੱਲ ਕਥ ਕਹਿਣ ਸੁਣਨ ਦੀ ਅਦਾ ਨੂੰ ਵੇਖਣਾ ਵੀ ਹੁੰਦਾ ਨਾ, ਕਿ ਵੀ ਗੱਲ ਜਿਹੜੇ ਤੁਸੀਂ ਸ਼ਾਇਰ ਗੱਲ ਬਣਾਉਂਦਾ ਹੈ ਉਹਨੇ ਤਾਂ ਬੜੀ ਇੱਕ ਤੰਦ ਬਣਾਣੀ ਹੁੰਦੀ, ਜਿਵੇਂ ਗੁੱਜੀ ਗੱਲ ਇੱਕ ਰਮਜ਼ ਬੁਣਦਾ ਹੈ। ਪਰ ਇਹ ਵੇ ਕਿ ਉਹ
ਇੰਜ ਦੀ ਰਮਜ਼ ਬੁਣੇ ਜਿਹੜੀ ਸਾਂਝੇ ਵਰਤਾਰੇ 'ਚ ਕਿਤੇ ਬੰਦੇ ਨੂੰ, ਆਮ ਬੰਦੇ ਨੂੰ ਪਤਾ ਹੋਵੇ, ਤੇ ਉਹ ਉਸ ਤੰਦ ਦੇ ਨਾਲ ਨਾਲ ਫਿਰ ਉਹ ਆਪ ਮੁਹਾਰੇ ਟੁਰ ਪੈਂਦਾ। ਤੁਸੀਂ ਧੁੱਪ ਦਾ ਜਾਂ ਰਾਤ ਦਾ ਜਾਂ ਜਿਨ੍ਹਾਂ ਚੀਜ਼ਾਂ ਨੂੰ, ਜਿਨ੍ਹਾਂ ਰੰਗਾਂ ਨੂੰ, ਜਿਨ੍ਹਾਂ ਲਫ਼ਜ਼ਾਂ ਨੂੰ ਉਹਨਾਂ ਨੇ ਆਪਣੀਆਂ ਰੂਹਾਂ, ਆਪਣੇ ਜਿਸਮਾਂ ਤੇ ਹੰਡਾਇਆ, ਉਹਨਾਂ ਦੇ ਵਿੱਚੋਂ ਤੁਸੀਂ ਉਹ ਮੈਟਾਫਰ ਲਓ, ਉਹਦੇ ਵਿੱਚੋਂ ਤੁਸੀਂ ਉਹ ਸਾਰੀ ਰਮਜ਼ ਕੱਢੋ, ਉਹਦੇ ਵਿੱਚੋਂ ਤਸ਼ਬੀਹ ਇਸਤਾਰਾ ਕੱਢੋ, ਤਾਂ ਉਹ ਆਪਣੇ ਆਪ ਹੀ, ਔਰ ਉਸ ਦੇ ਨਾਲ ਤੁਸੀਂ ਗੱਲ ਦੀ ਗੂੜ ਬਣਾਓ, ਤਾਂ ਉਹ ਯਕੀਨ ਜਾਣੋ ਉਸ ਦੇ ਅੰਦਰ ਹੀ ਉਤਾਰ ਕਰਦੀ ਜਾਏਗੀ ਔਰ ਉਸ ਬੰਦੇ ਨੂੰ ਨਾਲ ਰੋੜ ਕੇ ਲੈ ਜਾਏਗੀ। ਸਾਡੇ ਅੱਛਾ, ਹੁਣ ਅਜੋਕੀ ਜਿਹੜੀ ਸ਼ਾਇਰੀ ਹੈ ਪੰਜਾਬੀ ਦੀ, ਤੁਹਾਡੀ ਨਜ਼ਮਾਂ ਸੁਣੀਆਂ, ਹੋਰ ਇੰਡੀਅਨ ਪੰਜਾਬ ਦੇ ਵਿੱਚ ਵੀ ਲੋਕੀ ਲਿਖਦੇ ਪਏ ਨੇ ਬਹੁਤ ਸਾਰਾ, ਉੱਥੇ ਦੀਆਂ ਨਜ਼ਮਾਂ ਦੀ ਵੀ ਅਜੀਬ ਤਰ੍ਹਾਂ ਦੀ ਸ਼ਕਲ ਹੈ। ਮੈਨੂੰ ਉੱਧਰ ਦੀਆਂ ਨਜ਼ਮਾਂ ਔਰ ਸ਼ਾਇਰੀ ਪੜ੍ਹਨ ਦਾ ਵੀ ਥੋੜ੍ਹਾ ਬਹੁਤ ਇਤਫਾਕ ਹੈ। ਅੱਛਾ, ਇੱਧਰ ਵੀ ਜਿੰਨੇ ਸਾਡੇ ਲੋਕ ਨੇ ਉਹਨਾਂ ਦੀਆਂ ਕੁਝ, ਜਿਵੇਂ ਪ੍ਰੋਫੈਸਰ ਜ਼ੁਬੈਰ ਸਾਹਿਬ ਨੇ ਵੀ ਕੁਝ ਲੋਕਾਂ ਦਾ ਜ਼ਿਕਰ ਵੀ ਕੀਤਾ, ਔਰ ਕੁਝ ਕਿਤਾਬਾਂ ਜਿਹੜੀਆਂ ਹਵਾਲਾ ਬਣਦੀਆਂ ਨੇ ਵੱਡੀ ਸ਼ਾਇਰੀ ਦਾ। ਕਿੰਨੀ ਕੁ ਵੱਡੀ ਸ਼ਾਇਰੀ ਹੋ ਗਈ ਜਾਂ ਇਹਦੇ 'ਚ ਗੁੰਜਾਇਸ਼ ਹੈ? ਕੀ ਸਾਡੀ ਪੰਜਾਬੀ ਸ਼ਾਇਰੀ ਜਿਹੜੀ ਇੱਕ ਆਲਮੀ ਅਦਬ ਹੈ, ਉਹਦੀ ਜੋ ਉਪਜ ਹੈ, ਉਹਦੇ ਹਾਣ ਦੀਆਂ ਗੱਲਾਂ ਇਹਦੇ 'ਚ ਹੋਈਆਂ ਨੇ, ਨਹੀਂ ਹੋਈਆਂ, ਹੋ ਸਕਦੀਆਂ ਨੇ, ਤੇ ਕਿਉਂ ਨਹੀਂ ਹੋਈਆਂ? ਇਹ ਗੱਲ, ਇਹਦੇ ਤੇ ਕੁਝ ਗੱਲ ਕਰ, ਕਿੱਥੇ ਖੜੀ ਹੈ ਪੰਜਾਬੀ ਕਵਿਤਾ, ਨਜ਼ਮ? ਹਾਂ, ਇਹ ਸਾਰੇ ਹਵਾਲੇ ਨੇ, ਮੈਂ ਬਾਹਰ ਨਾਲ ਵੀ ਅੰਦਰ ਨਾਲ ਵੀ ਜੋੜ ਕੇ। ਬਿਲਕੁਲ, ਅਸਲ ਵਿੱਚ ਹੋਇਆ ਐਵੇਂ ਨਾ ਕਿ ਪੰਜਾਬੀ ਅੱਗੇ ਜਿਹੜੀ ਗੱਲ ਸ਼ੁਰੂ 'ਚ ਅਸਾਂ ਗੱਲ ਟੋਰੀ ਹੈ ਕਿ ਪੰਜਾਬੀ ਸ਼ਾਇਰੀ ਕਰਨਾ ਸੌਖੀ ਵੀ ਹੈ ਤੇ ਔਖੀ ਵੀ ਹੈ, ਜਾਂ ਕਿਸੇ ਵੀ ਪੰਜਾਬੀ ਤੋਂ ਮੁਰਾਦ ਹੈ ਕਿਸੇ ਵੀ ਨੇਟਿਵ ਲੈਂਗੁਏਜ ਜਿਹੜੀ ਲੋਕਲ ਫਸਟ ਲੈਂਗੁਏਜ। ਅਸਲ ਵਿੱਚ ਫਸਟ ਲੈਂਗੁਏਜ ਤੇ ਕੁਝ ਲੋਕਾਂ ਦੀ ਉਰਦੂ ਵੀ ਹੋ ਸਕਦੀ ਹੈ, ਔਰ ਸਾਡਾ ਕੋਈ ਉਰਦੂ ਨਾਲ ਇਖਤਲਾਫ ਨਹੀਂ ਹੈ, ਮਤਲਬ ਅਸੀਂ ਤੇ ਉਰਦੂ ਪੜ੍ਹਦੇ ਹਾਂ, ਅਸੀਂ ਤੇ ਉਰਦੂ ਵੀ ਪੜ੍ਹਦੇ ਹਾਂ, ਲੇਕਿਨ ਜਿਹੜੀ ਜ਼ਬਾਨ ਜ਼ਮੀਨ ਚੋਂ ਫੁੱਟਦੀ ਹੈ ਨਾ ਲੋਕਾਂ ਦੇ ਵਿੱਚੋਂ, ਔਰ ਕਈ ਹਜ਼ਾਰਾਂ ਸਾਲਾਂ ਦੇ ਵਿੱਚੋਂ ਹੋ ਕੇ ਆਉਂਦੇ ਨੇ ਉਹ ਸਾਰੇ ਲਫ਼ਜ਼ ਔਰ ਸਾਰਾ ਕਿਉਂਕਿ ਲਫ਼ਜ਼ ਇੱਕ ਲਫ਼ਜ਼ ਨਹੀਂ ਹੁੰਦਾ ਨਾ, ਉੱਥੇ ਪੂਰਾ ਐਕਸਪੀਰੀਅੰਸ ਹੁੰਦਾ, ਇੱਕ ਪੂਰਾ ਨਸਲਾਂ ਦਾ, ਸਦੀਆਂ ਦਾ ਤਜਰਬਾ ਹੁੰਦਾ। ਸੋ ਉਸ ਵਿੱਚੋਂ ਜਿਹੜੀਆਂ ਜ਼ਬਾਨਾਂ ਲੰਘ ਕੇ ਆਉਂਦੀਆਂ ਨੇ, ਜਿਹੜੀਆਂ ਮਿੱਟੀ ਵਿੱਚੋਂ ਫੁੱਟ ਕੇ ਆਉਂਦੀਆਂ ਨੇ ਜ਼ਬਾਨਾਂ, ਜਿਹੜੀਆਂ ਦਰਬਾਰਾਂ ਦੇ ਵਿੱਚ ਨਹੀਂ ਬਣਦੀਆਂ, ਜਿਹੜੀਆਂ ਲੋਕਾਈ ਦੇ ਵਿੱਚੋਂ ਮਿੱਟੀ ਵਿੱਚੋਂ ਫੁੱਟ ਕੇ ਆਉਂਦੀਆਂ, ਜਿਹੜੀ ਲਸ਼ਕਰਾਂ 'ਚ ਨਹੀਂ ਬਣਦੀਆਂ। ਹਾਂ, ਜਿਵੇਂ ਚੀਜ਼ਾਂ ਫੁੱਟਦੀਆਂ ਨੇ, ਜਿਵੇਂ ਕਣਕ ਹੈ, ਉਹਦੇ ਨਾਲ ਕਿੱਡੀ ਵੱਡੀ ਗੁਫ਼ਤਗੂ ਹੈ, ਅੰਬ ਹੈ, ਉਹਦੇ ਨਾਲ ਕਿੱਡੀ ਗੱਲ ਹੈ, ਬਿਲਕੁਲ, ਔਰ ਉਹਦੇ ਅੰਦਰ ਪੂਰੀ ਜ਼ਿੰਦਗੀ ਨਾਲ ਉਹਦੀ ਜੁੜਤ ਕਿੰਨੀ ਹੈ, ਔਰ ਉਹ ਕੋਈ ਲਫ਼ਜ਼ ਨਹੀਂ ਨੇ, ਉਹ ਪੂਰਾ ਇੱਕ ਵਰਲਡ ਵਿਊ ਨੇ, ਇੱਕ ਪੂਰਾ ਐਕਸਪੀਰੀਅੰਸ। ਉਹਨਾਂ ਜ਼ਬਾਨਾਂ 'ਚ ਸ਼ਾਇਰੀ ਕਰਨੀ ਔਖੀ ਵੀ ਇਸੇ ਵਜ੍ਹਾ ਤੋਂ ਹੋ ਜਾਂਦੀ ਹੈ ਕਿ ਅਗਰ ਤੁਹਾਨੂੰ ਉਸ ਆਪਣੀ ਸਾਰੀ ਤਵਾਰੀਖ ਦਾ, ਆਪਣੀ ਸਾਰੀ ਫੋਕਲੋਰ ਦਾ, ਆਪਣੀ ਕਲਾਸਿਕਸ ਦਾ, ਹੋਏ ਦਾ, ਆਪਣੀ ਜੌਨਰਸ ਦਾ, ਵੇਖੋ ਨਾ, ਢੋਲਾ, ਮਾਇਆ, ਟੱਪਾ, ਹਿਮੜੀ, ਵਾਰ, ਕਾਫੀ, ਸਾਡੇ ਕੋਲ ਕਿੰਨੀਆਂ ਛੰਦਾਂ ਨੇ ਸਾਡੇ, ਬੋਲੀ। ਸੋ ਉਹਦੇ ਵਿੱਚੋਂ ਲੰਘ ਕੇ ਨਹੀਂ ਆਉਂਦੇ ਜਦੋਂ ਤੱਕ ਤੁਸੀਂ ਫਿਰ ਭਗਤੀ ਮੂਵਮੈਂਟ, ਸਾਡੀ ਸੂਫੀ ਮੂਵਮੈਂਟ ਜਿਹੜੀ ਹੈ ਸਾਰੀ, ਔਰ ਮਤਲਬ ਪੰਜਾਬ ਜਿਹੜੀ ਜੋਗੀਆਂ ਦੀ ਮੂਵਮੈਂਟ ਹੈ ਜਿਹੜੀ, ਮਤਲਬ ਨਾਥ ਜੋਗੀਆਂ ਦੀ, ਅੱਛਾ, ਉਸ ਚੋਂ ਲੰਘ ਕੇ, ਔਰ ਪੂਰੀ ਈਵਨ ਹਿੰਦੂ ਮਾਈਥੋਲੋਜੀ ਦਾ ਸੈਂਟਰ ਯਾਨੀ ਸੋਨਸ ਕੇਸਰ ਜਿਹੜਾ ਪਿੰਡ ਸਾਡਾ ਪਧਰਾੜ ਜਿਹੜਾ, ਬਹੁਤ ਪੁਰਾਣਾ, ਉਹ ਤੇ ਹਿੰਦੂ ਸ਼ਾਹੀ ਦੀ ਡਾਇਨੈਸਟੀ ਰਿਹਾ। ਬਿਲਕੁਲ। ਅੱਛਾ, ਉਸ ਵਿੱਚੋਂ ਲੰਘ ਕੇ ਆਈ ਹੋਈ ਇੱਕ, ਮਤਲਬ ਉਸ ਪੂਰੇ ਤਵਾਰੀਖੀ ਸਫ਼ਰ ਦੇ ਨਾਲ ਜਦੋਂ ਤੁਸੀਂ ਟੁਰਦੇ ਹੋ, ਔਰ ਫਿਰ ਉਹਨੂੰ ਜੋੜਦੇ ਹੋ ਤੁਸੀਂ ਆਪਣੇ ਇੰਟਰਨੈਸ਼ਨਲ ਲਿਟਰੇਚਰ ਦੇ ਨਾਲ, ਜਾਂ ਉਸ ਪੜ੍ਹਤ ਦੇ ਨਾਲ, ਔਰ ਅੱਜ ਨਾਲ, ਔਰ ਫਿਰ ਸਾਰੇ ਉਸ ਮਤਲਬ ਉਹ ਸਾਰਾ ਜਿਹੜਾ ਸੋਸ਼ੋ ਪੋਲੀਟੀਕਲ, ਜਿਹੜਾ ਸਾਰਾ ਤੁਹਾਡਾ ਸ਼ਊਰ ਹੈ, ਸਿਆਸੀ ਸਮਾਜੀ ਸ਼ਊਰ ਜਿਹੜਾ, ਉਹਦੇ ਨਾਲ ਜਦੋਂ ਤੱਕ ਜੋੜੋਗੇ ਨਹੀਂ, ਉਹ ਅਦਬ ਜਾਂ ਉਹ ਰਿਚਨੈਸ ਆਏਗੀ ਨਹੀਂ। ਪਹਿਲੀ ਗੱਲ ਤਾਂ ਹੈ ਕਿ ਸ਼ਾਇਰੀ ਜਿਹੜੀ ਹੈ, ਜੇ ਅਗਰ ਪੇਂਟਿੰਗ ਸਿੱਖੇ ਬਗੈਰ ਨਹੀਂ ਹੋ ਸਕਦੀ, ਤੇ ਸ਼ਾਇਰੀ ਵੀ ਤੇ ਇੱਕ ਆਰਟ ਹੈ ਨਾ, ਉਹਨੂੰ ਚਾਹੇ ਉਹ ਫ੍ਰੀ ਵਰਸ ਹੀ ਹੈ, ਜਿਹੜੀ ਅਸੀਂ ਖੁੱਲੀਆਂ ਨਜ਼ਮਾਂ ਪੜ੍ਹੀਆਂ ਨੇ ਜਾਂ ਸੁਣਦੇ ਹਾਂ, ਉਸ ਤਵਾਰੀਖ ਚੋਂ ਜਦੋਂ ਤੱਕ ਲੰਘ ਕੇ ਨਹੀਂ ਆਉਂਦਾ ਨਾ ਕੋਈ ਬੰਦਾ, ਉਸ ਟਾਈਮ ਤੱਕ ਉਹ ਉਸ ਤਰ੍ਹਾਂ ਦੀ ਉਹ ਕ੍ਰੀਏਟਿਵਿਟੀ, ਉਹ ਤਖਲੀਕ ਜਿਹੜੀ ਹੈ ਉਹ ਹੋ ਨਹੀਂ ਸਕਦੀ, ਔਰ ਇਹ ਪੰਜਾਬੀ ਜ਼ਿਆਦਾ ਔਖਾ ਹੋ ਜਾਂਦਾ, ਜਾਂ ਕਿਸੇ ਵੀ ਉਸ ਜ਼ਬਾਨ ਵਿੱਚ ਜਿਹਦਾ ਇੱਕ ਤਵਾਰੀਖੀ ਸ਼ਊਰ ਵੀ ਹੈ, ਜਿਹਦੀ ਸਾਰੀ ਤਾਰੀਖ ਜਿਹੜੀ ਹੈ ਉਹ ਵਲੀ ਦਖਨੀ ਤੇ ਮਤਲਬ ਗਜ਼ਲ ਤੇ ਫੌਰਨ ਫਿਰ ਬਾਹਰ ਨਿਕਲ ਜਾਂਦੀ ਹੈ ਪਰਸ਼ੀਆਂ ਨਾਲ, ਹਾਂਜੀ,
ਫੌਰਨ ਫਿਰ ਫਾਰਸੀ ਵੱਲ ਨਸ ਜਾਂਦੀ ਹੈ ਨਾ। ਆਹ, ਉਹ ਜਿਹੜੀ ਜ਼ਬਾਨ ਨਸਦੀ ਨਹੀਂ ਕਿਧਰੇ, ਉਹ ਰਹਿੰਦੀ ਉੱਥੇ ਤੁਹਾਡੇ ਅੰਦਰ ਹੀ ਹੈ, ਤੁਹਾਨੂੰ ਆਪਣੇ ਵਿੱਚ ਅੰਦਰ ਸਫ਼ਰ ਕਰਨਾ ਪੈਂਦਾ, ਟਰੈਵਲ ਕਰਨਾ ਪੈਂਦਾ। ਅੱਛਾ, ਉਹ ਜਦੋਂ ਤੱਕ ਉਸ ਸਾਰੇ ਤਜਰਬੇ ਚੋਂ ਉੱਠ ਕੇ ਨਿਕਲ ਕੇ ਤੁਸੀਂ ਨਹੀਂ ਆਉਂਦੇ ਤੇ ਉਹ ਫਿਰ ਸ਼ਾਇਰੀ ਨਹੀਂ ਬਣੇ। ਹੁਣ ਅੱਜ ਹੋ ਕੀ ਰਿਹਾ ਕਿ ਸਾਡਾ ਜਿਹੜਾ ਈਵਨ ਜਿਹੜਾ ਇੰਡੀਅਨ ਪੰਜਾਬ ਵਿੱਚ ਹੋ ਰਿਹਾ, ਉਹਨਾਂ ਦਾ ਸਾਰਾ ਐਕਸਪੀਰੀਅੰਸ ਹਿੰਦੀਆਈਜ਼ਡ ਹੋ ਗਿਆ। ਉਹਨਾਂ ਦਾ ਮੈਟਾਫਰ ਵੀ, ਉਹਨਾਂ ਦਾ ਤਲਮੀ ਵੀ, ਸਿੰਬਲ ਵੀ ਹਿੰਦੀਆਈਜ਼ਡ ਹੋ ਗਏ। ਅੱਛਾ, ਨਾ ਤੇ ਉਹਨਾਂ ਨੇ ਆਪਣਾ, ਨਾ ਤੇ ਉਹਨਾਂ ਨੇ ਗੁਰੂ ਨਾਨਕ ਨੂੰ ਪੜ੍ਹਿਆ, ਨਾ ਉਹਨਾਂ ਨੇ ਮਤਲਬ ਸਾਨੂੰ ਤੇ ਉਹਨਾਂ ਨੇ ਪੜ੍ਹਿਆ ਹੀ ਨਹੀਂ, ਫੋਕ ਵੀ ਨਾ ਵੇਖਿਆ ਉਹਨਾਂ ਦੀ ਤੇ ਵਿਚਾਰਿਆਂ ਦੀ ਥੋੜੇ ਮਸਲਾ ਹੋ ਗਿਆ ਕਿ ਉਹਨਾਂ ਕੋਲ ਜਿਹੜੇ ਡਾਇਲੈਕਟਸ ਨੇ ਇੰਨੇ ਥੋੜੇ ਨੇ ਔਰ ਫੋਕ ਇੰਨੀ ਥੋੜੀ ਹੈ। ਉੱਥੋਂ ਜਿਹੜੀ ਫੋਕ ਵੰਜਾਰਾ ਬੇਦੀ ਨੇ ਔਰ ਉਹਨਾਂ ਨੇ ਇਕੱਠੀ ਕੀਤੀ ਹੈ ਸਤਿਆਰਥੀ ਨੇ, ਉਹ ਵੀ ਸਾਰੇ ਉਹ ਸਨ ਜਿਹੜੇ ਇੱਥੋਂ ਗਏ ਸਨ ਉੱਥੇ। ਹਾਂ, ਇੱਥੋਂ ਗਏ ਦਿੱਲੀ ਦੇ ਕੈਂਪਾਂ ਦੇ ਵਿੱਚ। ਉਹ ਅਰਲੀ ਟਾਈਮ ਦਾ ਜਿਹੜਾ 50 60 70s ਦਾ ਕੀਤਾ ਹੋਇਆ ਕੰਮ ਸੀ। ਔਰ ਤੁਸੀਂ ਵੇਖ ਲਓ ਉਸ ਵੇਲੇ ਬੋਲੀ ਇੰਨੀ ਵਿਗੜੀ ਵੀ ਨਹੀਂ ਸੀ। ਤੇ ਉਹ ਉਹਨਾਂ ਨੇ ਉੱਥੋਂ ਹੀ ਉਸ ਟਾਈਮ ਤੇ ਲੱਭੇ। ਔਰ ਇਹ ਵੀ ਉਹ ਲੋਕ ਜਿਹੜੇ ਇੱਥੋਂ ਹੋ ਗਏ ਸਨ ਸਾਡੇ ਇਲਾਕਿਆਂ ਚੋਂ ਜੜ ਕੇ। ਅੱਛਾ, ਉਹ ਫਿਰ ਉਹਨਾਂ ਦਾ ਉਹ ਵੀ ਬੜਾ ਸ਼ਾਰਟ ਕਮਿੰਗ ਹੈ ਕਿ ਉਹਨਾਂ ਨੂੰ ਨਾ ਫੋਕਲੋਰ ਵੀ ਉਹਨਾਂ ਕੋਲ ਪੂਰੀ ਹੈ ਹੀ ਨਹੀਂ। ਉਹਨਾਂ ਕੋਲ 10% 15% ਫੋਕਲੋਰ ਹੈ, ਬਾਕੀ ਸਾਰੀ ਤੇ ਸਾਡੇ ਕੋਲ ਸੀ। ਹੁਣ ਇਸ ਪਾਸੇ ਅਸਾਂ ਉਸ ਤੇ ਕੰਮ ਹੀ ਕੋਈ ਨਹੀਂ ਕੀਤਾ ਪਹਿਲੀ ਗੱਲ ਤੇ। ਉਹ ਜਦੋਂ ਤੱਕ ਤੁਸੀਂ, ਮੈਂ ਤੇ ਬਲਕਿ ਲਿਖਿਆ ਵੀ ਸੀ ਸ਼ਾਇਦ ਜਿਹੜੇ ਨਿਊਜ਼ ਵਿੱਚ ਮੈਂ ਲਿਖਦਾ ਕਾਲਮ, ਉਹਦੇ ਵਿੱਚ ਮੈਂ ਲਿਖਿਆ ਵੀ ਸੀ ਕਿ ਤੁਸੀਂ ਜਦੋਂ ਤੱਕ ਆਪਣੀ ਫੋਕ ਲੋਕ ਬਾਣੀ ਦੇ ਨਾਲ ਨਹੀਂ ਜੁੜੇ ਹੋਏ, ਆਪਣੀ ਸੂਫੀ ਬਾਣੀ ਨਾਲ ਨਹੀਂ ਜੁੜੇ ਹੋਏ, ਆਪਣੀ ਭਗਤੀ ਨਾਲ ਨਹੀਂ ਜੁੜੇ ਹੋਏ, ਭਗਤੀ ਮੂਵਮੈਂਟ ਜਿਹੜੀ ਹੈ ਉਹਦੇ ਨਾਲ, ਉਹਦੇ ਵਿੱਚੋਂ ਜਦੋਂ ਤੱਕ ਤੁਸੀਂ ਹੋ ਕੇ ਨਹੀਂ ਆ ਰਹੇ ਨਾ, ਮਤਲਬ ਇੰਟਰਸਟਿੰਗ ਗੱਲ ਹੈ ਨਾ ਕਿ ਕਲਾਸਿਕਸ, ਸਾਡਾ ਤੇ ਕਲਾਸਿਕਸ ਵੀ ਫੋਕ ਲੋਰ ਚੋਂ ਨਿਕਲਿਆ। ਮਤਲਬ ਲੋਕਾਂ ਦੇ ਮਤਲਬ ਅੰਗਰੇਜ਼ੀ ਕੋ ਤੇ ਅੰਗਰੇਜ਼ੀ ਜਿਹੜੀ ਹੈ ਉਸ ਕੋ ਤੇ ਫੋਕ ਲੋਰ ਹੈ ਹੀ ਕੋਈ ਨਹੀਂ। ਠੀਕ, ਉਹਦਾ ਸੋ ਕਈ ਜ਼ਬਾਨਾਂ ਨੇ ਜਿਹਨਾਂ ਦਾ ਫੋਕ ਲੋਰ ਹੀ ਕੋਈ ਨਹੀਂ। ਸਪੈਨਿਸ਼ ਤੇ ਜਿਹਨਾਂ ਕੋਲ ਫੋਕ ਲੋਰ ਹੈ, ਤੁਸੀਂ ਵੇਖ ਲਵੋ ਉਹਨਾਂ ਦੀ ਲਿਟਰੇਚਰ ਦੀ ਰਿਚਨੈਸ ਵੀ। ਸੋ ਜਦੋਂ ਤੱਕ ਉਹਨਾਂ ਨੇ ਸਾਡਾ ਜਿਹੜਾ ਅੱਜ ਦਾ ਲਿਖਣ ਵਾਲਾ ਉਹ ਸਾਰੇ ਸਫ਼ਰ ਚੋਂ ਨਹੀਂ ਲੰਘਦਾ ਨਾ, ਉਸ ਟਾਈਮ ਤੱਕ ਉਹਦੀ ਸ਼ਾਇਰੀ ਜਿਹੜੀ ਹੈ ਉਹ ਵੀ ਉਸੇ ਤਰ੍ਹਾਂ ਦੀ ਰਹੇਗੀ ਜਿਸ ਤਰ੍ਹਾਂ ਦੀ ਬਾਕੀ ਜ਼ਬਾਨਾਂ ਦੀ ਸ਼ਾਇਰੀ। ਸੋ ਓਵਰਆਲ ਅਗਰ ਕਿਹਾ ਜਾਏ ਤਾਂ ਮੇਰਾ ਨਹੀਂ ਖਿਆਲ ਕਿ ਸ਼ਾਇਰੀ ਦੀ ਕੋਈ ਬੜੀ ਚੰਗੀ ਹਾਲਤ ਹੈ ਸਾਡੇ ਵਾਲੇ ਪਾਸੇ ਜਾਂ ਅੱਗੇ ਤੋਂ ਪਰਲੇ ਵਾਲੇ ਪਾਸੇ। ਇਹ ਸਾਨੂੰ ਮੰਨਣਾ ਚਾਹੀਦਾ। ਔਰ ਉਹਦੀ ਵਜ੍ਹਾ ਸ਼ਾਇਰੀ ਦੀ ਚੰਗੇ ਹੋਣ ਦੀ ਜਿਹੜੀ ਵਜ੍ਹਾ ਉਹ ਵੀ ਇਹੀ ਹੈ ਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹਨਾਂ ਸਾਰੇ ਸਫ਼ਰ ਦੇ ਵਿੱਚੋਂ ਨਾ, ਮਤਲਬ ਨਾ ਫੋਕਲੋਰ ਦਾ ਪਤਾ, ਨਾ ਸੂਫੀ ਬਾਣੀ ਦਾ ਪਤਾ, ਨਾ ਭਗਤੀ ਮੂਵਮੈਂਟ ਦਾ ਪਤਾ, ਨਾ ਆਪਣੇ ਸੋਸ਼ੋ ਪੋਲੀਟੀਕਲ ਕਲਚਰ ਹਿਸਟਰੀ ਦਾ ਪਤਾ। ਕਿਉਂਕਿ ਤਵਾਰੀਖ ਇਹ ਜਿਹੜੀਆਂ ਬੋਲੀਆਂ ਨੇ ਨਾ, ਭਾਵੇਂ ਸਿੰਧੀ ਹੈ, ਪਸ਼ਤੋ ਹੈ, ਪੰਜਾਬੀ ਹੈ, ਇਹ ਜਦੋਂ ਤੱਕ ਆਪਣੇ ਤਵਾਰੀਖ ਦੇ ਨਾਲ ਨਹੀਂ ਜੁੜਦੀਆਂ ਨਾ, ਉਸ ਟਾਈਮ ਤੱਕ ਫਿਰ ਸ਼ਾਇਰੀ ਵੀ ਸੁਪਰਫਿਸ਼ੀਅਲੀ ਰਹਿੰਦੀ ਹੈ। ਜਿਵੇਂ ਸਾਡੇ ਇੱਥੇ ਬਹੁਤ ਸਾਰੇ ਲੋਕ ਅੰਗਰੇਜ਼ੀਆਂ ਅੱਜ ਲਿਖ ਰਹੇ ਨੇ, ਨਾ ਅੰਗਰੇਜ਼ੀ ਦਾ ਐਕਸਪੀਰੀਅੰਸ ਹੈ ਉਹਨਾਂ ਦਾ। ਵੇਖੋ ਨਾ, ਲਫ਼ਜ਼ ਦਾ ਇੱਕ ਐਕਸਪੀਰੀਅੰਸ ਹੁੰਦਾ ਜਿਹੜਾ ਸਦੀਆਂ ਤੋਂ ਨਿਕਲ ਕੇ ਆਉਂਦਾ, ਉਸਦੇ ਇਸਤੇਮਾਲ ਦਾ। ਹੁਣ ਸਾਡੇ ਇੱਕੋ ਜਿਹੇ ਮਤਲਬ ਵਾਸਤੇ 10 15 ਲਫ਼ਜ਼ ਨੇ, ਉਹ ਵੱਖਰੇ ਕਿਉਂ ਨੇ? ਉਹ ਜਿਹੜੇ ਬਣੇ ਨੇ ਸਦੀਆਂ ਚੋਂ ਆ ਕੇ, ਉਹ ਐਵੇਂ ਤਾਂ ਨਹੀਂ ਬਣ ਕੇ ਇੱਕੋ ਹੀ ਮਤਲਬ ਵਾਸਤੇ 10 ਲਫ਼ਜ਼ ਬਣਾ ਲੈਣੇ ਅਸੀਂ। ਉਹ ਇੱਕ ਪੂਰੇ ਵਰਲਡ ਵੀਊ ਔਰ ਇੱਕ ਐਕਸਪੀਰੀਅੰਸ ਦੇ ਥਰੂ ਆਏ ਨੇ। ਸੋ ਉਹ ਜਦੋਂ ਤੱਕ ਉਸ ਸਾਰੇ ਪ੍ਰੋਸੈਸ ਚੋਂ ਲੰਘ ਕੇ ਨਹੀਂ ਆਉਂਦੇ, ਔਰ ਫਿਰ ਤੋਂ ਪਹਿਲੀ ਗੱਲ ਅਗੇਨ ਹੋਈ ਹੈ ਕਿ ਤੁਹਾਡੇ ਕੋਲ ਆਪਣਾ ਕ੍ਰੀਏਟਿਵ ਪ੍ਰੋਡਕਟ, ਕ੍ਰੀਏਟਿਵ ਐਕਸਪ੍ਰੈਸ਼ਨ ਜਿਹੜਾ ਤੁਹਾਡੇ ਅੰਦਰ ਦੀ ਜਿਹੜੀ ਕ੍ਰੀਏਟਿਵਿਟੀ ਹੈ ਨਾ, ਔਰ ਜਿਹੜੀ ਜੁੜਤ ਹੈ ਜ਼ਮੀਨ ਨਾਲ, ਲੋਕਾਂ ਨਾਲ, ਉਹ ਬੜੀ ਪਿਓਰ, ਕਲੀਅਰ, ਕ੍ਰਿਸਟਲ ਕਲੀਅਰ, ਡਾਇਰੈਕਟ ਹੋਣੀ ਚਾਹੀਦੀ। ਉਸ ਵਾਸਤੇ ਕਈ ਲੋਕ ਤੇ ਲਾਹੌਰ ਰਹਿ ਕੇ ਵੀ, ਮਤਲਬ ਇਹ ਆਪਣੇ ਪਿੰਡਾਂ 'ਚ ਰਹਿ ਕੇ ਵੀ ਪਿੰਡਾਂ ਦੇ ਨਹੀਂ ਹੁੰਦੇ। ਠੀਕ, ਉਹਨਾਂ ਨੇ ਤਾਂ ਬਾਹਰ ਹੀ ਜਾਣਾ ਹੁੰਦਾ ਤੇ ਅਸੀਂ ਬਾਹਰ ਰਹਿ ਕੇ ਵੀ ਅੰਦਰ ਹੀ ਹਾਂ। ਸੋ ਦੂਸਰਾ ਹੈ ਕਿ ਅਸੀਂ ਬਾਹਰ ਅੰਦਰ ਦੋਵੇਂ ਪਾਸੇ ਸਫ਼ਰ ਕਰ ਰਹੇ ਹਾਂ। ਔਰ ਇਹ ਨਹੀਂ ਹੈ ਕਿ ਸਾਡੇ ਤੇ ਨਵੀਂ ਕਲਚਰ, ਨਵਾਂ ਸਿਸਟਮ, ਨਵੇਂ ਜਿੱਥੇ ਅਸੀਂ ਆਪਣਾ ਵਜੂਦ ਲੈ ਕੇ ਜਾਂਦੇ ਹਾਂ, ਜਿੱਥੇ ਤੁਸੀਂ ਵਸਦੇ ਹੋ, ਆਇਰਲੈਂਡ 'ਚ ਰਹਿੰਦੇ ਹੋ, ਤੇ ਤੁਸੀਂ ਉੱਥੇ ਦੇ ਸਾਰੇ ਕਲਚਰ ਨੂੰ, ਸਿਸਟਮ ਨੂੰ ਵੇਖਦੇ ਹੋ, ਉਸ ਦਾ ਤਕਾਬਲ ਬਣਾਉਂਦੇ ਹੋ ਆਪਣੇ ਨਾਲ, ਔਰ ਉਹਦੇ ਅਸਰ ਵੀ ਤੁਹਾਡੀ ਰੂਹ ਤੇ ਪੈਂਦੇ ਨੇ, ਤੁਹਾਡੇ ਵਜੂਦ ਤੇ, ਜ਼ਿਹਨ ਤੇ ਵੀ ਪੈਂਦੇ ਨੇ। ਫਿਰ ਕਿ ਉਹਦੇ ਨਾਲ ਤੁਸੀਂ ਉਸ ਜੂ ਦੇ ਇਲਮ ਅਦਬ ਨੂੰ ਵੀ, ਸੁਖਨ ਨੂੰ ਵੀ ਵੇਖਦੇ ਹੋ ਕਿ ਇੱਥੇ ਵੀ ਕਿਹੜੇ ਲੋਕ ਔਰ ਕਿਸ ਤਰ੍ਹਾਂ ਸੋਚਦੇ ਨੇ, ਉੱਥੇ ਦੀਆਂ ਰੁੱਤਾਂ, ਉੱਥੇ ਦਾ ਜੀਵਨ, ਉੱਥੇ ਦੀ ਗੁਜ਼ਰਾਨ, ਉੱਥੇ ਦੇ ਸ਼ਾਇਰਾਂ ਤੇ ਕਿਹੋ ਜਿਹਾ ਅਸਰ ਕਰਦੀ ਹੈ। ਅੱਛਾ, ਤੁਸੀਂ ਆਪ ਵੀ ਉੱਥੇ ਵਸੇ ਹੁੰਦੇ ਹੋ, ਤੁਹਾਡੇ ਤੇ ਵੀ ਉਹਦੇ ਅਸਰਾਤ ਹੋਣਗੇ। ਫਿਰ ਇੱਕ ਜਿਹੜੀਆਂ ਸਾਂਝਾਂ ਨੇ ਬੰਦੇ ਦੀਆਂ, ਜ਼ਿੰਦਗੀ ਦੀਆਂ, ਥਾਂ ਵੱਖੋ ਵਸੇਬਾਂ ਦੀਆਂ ਵੀ, ਉਹ ਵੀ ਇੱਕ ਕਹਿੰਦੇ ਓਵਰਵਿਊ ਬਣਦਾ ਹੈ, ਇੱਕ ਤੁਹਾਡੀ ਸਮਝ ਬਣਦੀ ਹੈ ਜ਼ਿੰਦਗੀ ਬਾਰੇ, ਵੱਡਾ ਬ੍ਰੌਡ ਪਰਸਪੈਕਟਿਵ, ਇੱਕ ਗਲੋਬਲ ਪਰਸਪੈਕਟਿਵ 'ਚ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡੀ ਸ਼ਾਇਰੀ ਜਿਹੜੀ ਉਹ ਇਕੱਲੀ ਇੱਕ ਇਲਾਕੇ ਦੀ ਨਹੀਂ ਰਹਿੰਦੀ, ਲੇਕਿਨ ਗੱਲ ਤੁਸੀਂ ਰਚਵੀਂ ਜਿਹੜੀ ਕਰ ਸਕਦੇ ਹੋ, ਪੂਰੀ ਦੁਨੀਆ ਫਿਰ ਲਓ, ਪਰ ਟੁਕਵੀਂ ਵੱਡੀ ਰਚਵੀਂ ਗੱਲ ਉਹ ਤੁਸੀਂ ਆਪਣੀ ਬੋਲੀ 'ਚ ਕਰ ਸਕਦੇ। ਇਹ ਗੱਲ ਜੋ ਮਰਜ਼ੀ ਹੋਵੇ, ਭਾਵੇਂ ਉਹ ਹਮਜ਼ਾ ਤੋਫ ਹੈ,
ਥੋੜਾ ਜਿਹਾ ਇਲਾਕੇ ਦਾ ਬੰਦਾ ਹੈ, ਪਰ ਉਹਦੇ ਜੋ ਉਹਨੇ ਮੇਰਾ ਦਾਗਿਸਤਾਨ ਲਿਖੀ ਉਹਨੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਤੁਸੀਂ ਛੱਡੋ ਨੋਬਲ ਪ੍ਰਾਈਜ਼ ਵਾਲੀਆਂ ਕਿਤਾਬਾਂ ਵੀ ਕੀ ਹੁੰਦੀਆਂ ਉਹਦੇ ਅੱਗੇ। ਮੈਂ ਤੁਸੀਂ ਘਰੋਂ ਬਹਿ ਕੇ ਆਪਣੇ ਘਰ ਦੀ ਤਾਕੀ ਵਿੱਚੋਂ ਦੁਨੀਆ ਨੂੰ ਵੇਖਣਾ, ਹਾਂ, ਕਿਧਰੇ ਹੋਰ ਬਹਿ ਕੇ ਘਰ ਨੂੰ ਨਹੀਂ ਵੇਖਣਾ। ਹਾਂ, ਉਦੋਂ ਤੁਹਾਨੂੰ ਆਪਣਾ ਘਰ ਵੀ ਨਜ਼ਰ ਨਹੀਂ ਆਉਂਦਾ। ਬਿਲਕੁਲ 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 ਵੀ ਕਿਆ ਗੱਲਾਂ ਹੋਈਆਂ ਨੇ ਔਰ ਕਿਆ ਕਿਆ ਰੰਗ ਸਾਂਝੇ ਹੋਏ ਨੇ। ਮੇਰਾ ਮਨ ਹੈ ਕਿ ਜਾਂਦੇ ਜਾਂਦੇ ਕੁਝ ਹੋਰ ਨਜ਼ਮਾਂ, ਇੱਕ ਰਾਜ਼ੀ ਹੋਇਆ ਬੁੱਲਾ, ਇਹ ਤਾਂ ਤੁਹਾਨੂੰ ਸਾਨੂੰ ਸੁਣਾ ਦਿਓ, ਮੈਂ ਸੁਣਾਣਾ। ਹਾਂ, ਕਿਆ ਬਾਤ। ਰਾਜ਼ੀ ਹੋਇਆ ਬੁੱਲਾ ਜੀ ਇੱਕ ਨਜ਼ਮ ਹੈ ਮਹਿਮੂਦ ਆਵਾਨ ਜੀ ਹੋਰਾਂ ਦੀ, ਤੇ ਮੈਂ ਤੁਹਾਨੂੰ ਸੁਣਾਉਂਗਾ। ਰਾਜ਼ੀ ਹੋਇਆ ਬੁੱਲਾ, ਸਿਗਰਟ ਸੂਟਾ, ਦੂੰ ਦਾ ਬੂਟਾ, ਕਸ਼ੋ ਕਸ਼ ਹਨੇਰੀ, ਅੱਧ ਸੁੱਤੇ ਅੱਧ ਜਾਗੇ ਪਿੰਡੇ, ਇੱਕ ਦੂਜੇ ਤੇ ਢੇਰੀ, ਯਾਰ ਮਿਲਣ ਦੇ ਮੌਸਮ ਆਏ, ਸਾਵੀ ਹੋਈ ਬੇਰੀ, ਤੱਤਾ ਹੋਇਆ ਚੁੱਲਾ, ਤੈਂਡੀ ਦੀਦ ਦਾ ਲਾਵਣ ਆਇਆ, ਰਾਜ਼ੀ ਹੋਇਆ ਬੁੱਲਾ, ਤੈਂਡੀ ਦੀਦ ਦਾ ਲਾਵਣ ਆਇਆ। ਲਾਵਣ ਸਾਲਣ ਨੂੰ ਕਹਿੰਦੇ ਨੇ, ਕਿਤੇ ਐਵੇਂ ਭੁਲੇਖੇ ਚ ਨਾ ਸੋਚ ਪਤਾ ਨਹੀਂ ਕੀ ਲਾਵਣ ਆਇਆ। ਫਿਰ ਸੁਣਾਣਾ। ਰਾਜ਼ੀ ਹੋਇਆ ਬੁੱਲਾ, ਸਿਗਰਟ ਸੂਟਾ, ਧੂੰ ਦਾ ਬੂਟਾ, ਕਸ਼ੋ ਕਸ਼ ਹਨੇਰੀ, ਅੱਧ ਸੁੱਤੇ ਅੱਧ ਜਾਗੇ ਪਿੰਡੇ, ਇੱਕ ਦੂਜੇ ਤੇ ਢੇਰੀ, ਯਾਰ ਮਿਲਣ ਦੇ ਮੌਸਮ ਆਏ, ਸਾਵੀ ਹੋਈ ਬੇਰੀ, ਤੱਤਾ ਹੋਇਆ ਚੁੱਲਾ, ਤੈਂਡੀ ਦੀਦ ਦਾ ਲਾਵਣ ਆਇਆ, ਰਾਜ਼ੀ ਹੋਇਆ ਬੁੱਲਾ। ਅੱਜ ਹੁਣ ਕੁਝ ਹੋਰ ਨਜ਼ਮਾਂ ਜਾਂਦਿਆਂ ਜਾਂਦਿਆਂ ਮਹਿਮੂਦ ਆਵਾਨ ਜੀ ਹੋਰਾਂ ਕੋਲੋਂ ਸੁਣਦੇ ਹਾਂ। ਦੂਰ ਗਿਆਂ ਦੇਣਾ ਪਾਣੀ ਸਾਨੂੰ ਧੋ ਜੇ ਲੱਥੇ ਨਿਤ ਸਫਰਾਂ ਦੀ ਮੈਲ, ਪਾਣੀ ਸਾਨੂੰ ਰੋਜ਼ ਹੋਵਣ ਧੁੱਪਾਂ ਵਰਗੇ ਨੈਣ, ਵੱਗੇ ਯਾਦ ਹਵਾ, ਸਜਰੇ ਹੋਵਣ ਫੁੱਲ, ਯਾਰ ਮਿਲਣ ਦੀਆਂ ਕਣਕਾਂ ਚੇਤੇ ਆਵਨ, ਪੀੜ ਕਹਾਣੀ ਭੁੱਲੇ। ਪਾਣੀ ਸਾਨੂੰ ਧੋ ਜੇ ਲੱਥੇ ਨਿਤ ਸਫਰਾਂ ਦੀ ਮੈਲ, ਪਾਣੀ ਸਾਨੂੰ ਰੋਜ਼ ਹੋਵਣ ਧੁੱਪਾਂ ਵਰਗੇ ਨੈਣ, ਵੱਗੇ ਯਾਦ ਹਵਾ, ਸਜਰੇ ਹੋਵਣ ਫੁੱਲ, ਯਾਰ ਮਿਲਣ ਦੀਆਂ ਕਣਕਾਂ ਚੇਤੇ ਆਵਨ, ਪੀੜ ਕਹਾਣੀ ਭੁੱਲੇ। ਪਾਣੀ ਸਾਨੂੰ ਆਪਣੀ ਖਬਰ ਮਿਲੇ ਤਾਂ ਤਾਕੀ ਖੁੱਲੇ, ਸੂਰਜ ਸਾਵਾ ਹੋਵੇ, ਸ਼ਗਨਾਂ ਵਾਲੇ ਦੀਵੇ ਰੋਜ਼ ਬਲਣ। ਪਾਣੀ ਸਾਨੂੰ ਆਪਣੀ ਖਬਰ ਮਿਲੇ ਤਾਂ ਤਾਕੀ ਖੁੱਲੇ, ਸੂਰਜ ਸਾਵਾ ਹੋਵੇ, ਸ਼ਗਨਾਂ ਵਾਲੇ ਦੀਵੇ ਰੋਜ਼ ਬਲਣ। ਪਾਣੀ ਸਾਨੂੰ ਜਾਗ ਲਗੇ ਤਾਂ ਬੂਹਾ ਖੋਲਣ ਆਈਏ, ਦੂਰ ਗਿਆਂ ਦਾ ਹਾਸਾ ਰੋਵਣ ਆਈਏ। ਕੂੜੇ ਖਾਬ ਮਿਲਣ ਦੀ, ਵਿਖਰੇ ਵਿਖਰੇ ਵਾਲ ਸੱਜਣ ਦੇ, ਬੰਨ ਬੰਨ ਲੈਂਦੇ ਅੱਖਾਂ, ਕੂੜੇ ਕੂੜੇ ਖਾਬ ਮਿਲਣ ਦੇ, ਸਾਂਭ ਸਾਂਭ ਕੇ ਰੱਖਾਂ। ਸੱਚ ਨਾਨਕ ਸ਼ੇਖ ਫਰੀਦ। ਅਸੀਂ ਸ਼ੇਖ ਫਰੀਦ ਦੇ ਬਾਲੜੇ, ਸਾਨੂੰ ਬਾਹੂ ਪੀਰ ਸ਼ਿਫਾ। ਅਸੀਂ ਸ਼ੇਖ ਫਰੀਦ ਦੇ ਬਾਲੜੇ, ਸਾਨੂੰ ਬਾਹੂ ਪੀਰ ਸ਼ਿਫਾ। ਅਸੀਂ ਬੁੱਲੇ ਸ਼ਾਹ ਦੀ ਆਸ਼ਕੀ, ਸਾਨੂੰ ਮਾਧੂ ਲਾਲ ਦੁਆ। ਅਸੀਂ ਸ਼ੇਖ ਫਰੀਦ ਦੇ ਬਾਲੜੇ, ਸਾਨੂੰ ਬਾਹੂ ਪੀਰ ਸ਼ਿਫਾ। ਅਸੀਂ ਬੁੱਲੇ ਸ਼ਾਹ ਦੀ ਆਸ਼ਕੀ, ਸਾਨੂੰ ਮਾਧੂ ਲਾਲ ਦੁਆ। ਸਾਨੂੰ ਸੱਚਲ ਬਖਸ਼ੀ ਤਾਜ਼ਗੀ, ਸਾਨੂੰ ਭਰਵੇਂ ਦਿੱਤੇ ਸਾਹ। ਸਾਡੇ ਸੀਨੇ ਬਾਗ ਬਗੀਚੜੇ, ਸਾਡੇ ਖੁੱਲੇ ਡੁੱਲੇ ਰਾਹ। ਪੰਜਾਬ ਦਾ ਤੇ ਰੰਗ ਹੀ ਹੈ ਖੁੱਲਾ ਡੁੱਲਾ ਰਾਹ। ਸਾਨੂੰ ਸੱਚਲ ਬਖਸ਼ੀ ਤਾਜ਼ਗੀ, ਸਾਨੂੰ ਭਰਵੇਂ ਦਿੱਤੇ ਸਾਹ। ਸਾਡੇ ਸੀਨੇ ਬਾਗ ਬਗੀਚੜੇ, ਸਾਡੇ ਖੁੱਲੇ ਡੁੱਲੇ ਰਾਹ। ਸਾਨੂੰ ਵਾਰਸ ਗਾਵਣ ਦੱਸਿਆ, ਸਾਨੂੰ ਹਾਫਜ਼ ਇਸ਼ਕ ਦਵਾ। ਹਾਫਜ਼ ਬਰਖੁਰਦਾਰ ਅਲੀ ਸ਼ਾਹ ਮਿਰਜ਼ਾ ਸਾਹਿਬ। ਸਾਨੂੰ ਵਾਰਸ ਗਾਵਣ ਦੱਸਿਆ, ਸਾਨੂੰ ਹਾਫਜ਼ ਇਸ਼ਕ ਦਵਾ। ਸਾਨੂੰ ਪੀਲੂ ਨਾਬਰ ਨਾਬਰੀ, ਸਾਡਾ ਦੁੱਲਾ ਦੁੱਲਾ ਸਾਹ। ਸਾਨੂੰ ਵਾਰਸ ਗਾਵਣ ਦੱਸਿਆ, ਸਾਨੂੰ ਹਾਫਜ਼ ਇਸ਼ਕ ਦਵਾ। ਸਾਨੂੰ ਪੀਲੂ ਨਾਬਰ ਨਾਬਰੀ, ਸਾਡਾ ਦੁੱਲਾ ਦੁੱਲਾ ਸਾਹ। ਦੁੱਲੇ ਭੱਟੀ ਵਾਲੇ ਸ਼ਾਇਰ। ਸਾਨੂੰ ਪੀਲੂ ਨਾਬਰ ਨਾਬਰੀ, ਸਾਡਾ ਦੁੱਲਾ ਦੁੱਲਾ ਸਾਹ। ਸਾਨੂੰ ਸਤਲੁਜ ਪਾਰ ਪ੍ਰੀਤ ਵੀ, ਸਾਨੂੰ ਮੰਦਰ ਇਸ਼ਕ ਮਸੀਤ। ਸਾਨੂੰ ਸਤਲੁਜ ਪਾਰ ਪ੍ਰੀਤ ਵੀ, ਸਾਨੂੰ ਮੰਦਰ ਇਸ਼ਕ ਮਸੀਤ। ਸਾਡੇ ਹਿੱਕੋ ਵਰਗੇ ਆਂਕੜੇ, ਸਾਡੀ ਅਜ਼ਲੋਂ ਲੰਮੀ ਰੀਤ।
ਸ਼ਾਲਾ ਵੱਧੇ ਸਾਂਝ ਸਲਾਮਤੀ, ਸ਼ਾਲਾ ਜੀਵੇ ਨਾਨਕ ਪੀਰ, ਸ਼ਾਲਾ ਵਸੇ ਦੇਸ ਪੰਜਾਬ ਜੀ, ਸ਼ਾਲਾ ਵਸਦੀ ਰਵੇ ਹੀਰ। ਵਾਹ, ਲਓ ਜੀ, ਇਹਨਾਂ ਹੀਰਾਂ, ਇਹਨਾਂ ਰਾਂਝਿਆਂ, ਇਹਨਾਂ ਮੁਹੱਬਤਾਂ ਦੇ ਸਾਂਝਿਆਂ ਸਾਰਿਆਂ ਕੋਲੋਂ ਅਸੀਂ ਇਜਾਜ਼ਤ ਮੰਗਦੇ ਹਾਂ। ਮਹਿਮੂਦ ਆਵਾਨ ਜੀ ਹੋਰਾਂ ਦੀ ਸ਼ਾਇਰੀ ਦੀ ਕਿਤਾਬ ਸੇਜਲ ਦੇ ਉੱਤੇ ਗੱਲਾਂ ਹੋਈਆਂ, ਉਹਦੇ ਵਿੱਚੋਂ ਸ਼ਾਇਰੀ ਸੁਣੀ, ਉਹਨਾਂ ਦੇ ਨਾਲ ਵੀ ਸੁਖਨ ਬਾਰੇ ਗੱਲਾਂ ਹੋਈਆਂ। ਪਰ ਉਹ ਜਿਵੇਂ ਕਹਿੰਦੇ ਨੇ ਕਿ ਜਿਵੇਂ ਸਿੱਕਤ ਤੇਰੇ ਵਿੱਚ ਕਿਤੇ ਰਹਿ ਵੀ ਗਈ ਹੈ, ਗੱਲਾਂ ਵੀ ਵਿੱਚ ਕਿਤੇ ਰਹਿ ਗਈਆਂ ਨੇ। ਪਰ ਜ਼ਾਹਿਰ ਹੈ ਇੱਕੋ ਸੰਗਤ 'ਚ, ਇੱਕੋ ਸਿਟਿੰਗ 'ਚ ਸਭ ਗੱਲਾਂ ਨਹੀਂ ਹੁੰਦੀਆਂ। ਪਰ ਇਹ ਕਿ ਤੁਸੀਂ ਉਹ ਅਹਿਸਾਸ ਯਕੀਨਨ ਤੁਹਾਡੇ ਤੱਕ ਪਹੁੰਚ ਗਿਆ ਹੈ ਜੋ ਇਹਨਾਂ ਨਜ਼ਮਾਂ ਰਾਹੀਂ ਜਾਂ ਇਹਨਾਂ ਦੀ ਗੱਲਾਂ ਰਾਹੀਂ ਉਹ ਸਾਹਮਣੇ ਆਉਂਦਾ। ਪੰਜਾਬੀ ਸੁਖਨ ਜ਼ਰੂਰ ਪੜ੍ਹੋ, ਆਪਣੀ ਮਿੱਟੀ ਨਾਲ ਜੁੜੋ, ਆਪਣੀ ਧਰਤੀ ਨਾਲ ਜੁੜੋ, ਆਪਣੇ ਵਿਰਸੇ ਨਾਲ ਜੁੜੋ, ਆਪਣੀ ਬੋਲੀ ਨਾਲ ਜੁੜੋ। ਉਹਦੇ ਵਿੱਚ ਜਿਹੜੀ ਪੱਕੀ ਪੀਢੀ ਗੁੱਜੀ ਭੇਤ ਵਾਲੀ ਗੱਲ ਹੈ ਉਸ ਨੂੰ ਵੀ ਪੜ੍ਹੋ ਤਾਂ ਜੇ ਤੁਹਾਨੂੰ ਅੰਦਰ ਦੀ ਗੱਲ ਸਮਝ ਆਵੇ ਤੇ ਔਰ ਉਹ ਤੁਹਾਡੇ ਸ਼ਊਰ ਨੂੰ ਵਧਾਵੇ, ਤੁਹਾਨੂੰ ਜ਼ਿੰਦਗੀ ਦੇ ਮਾਮਲਿਆਂ ਨੂੰ, ਆਪਣੇ ਅੰਦਰ ਆਪਣੇ ਬਾਹਰ ਨੂੰ ਵੇਖਣ ਵਾਲੀ ਇੱਕ ਨਵੀਂ ਅੱਖ ਨਸੀਬ ਕਰੇ। ਸ਼ਾਇਰੀ ਹੀ ਅਸਲ ਵੇਖਣ ਵਾਲੀ ਅੱਖ ਨਸੀਬ ਕਰਦੀ ਹੈ। ਬੁੱਲੇ ਸ਼ਾਹ ਨੇ ਆਖਿਆ, ਬੁੱਲਾ ਸ਼ੌ ਤੇਰੇ ਥੀ ਵੱਖ ਨਹੀਂ, ਬੁੱਲਾ ਸ਼ੌ ਤੇਰੇ ਥੀ ਵੱਖ ਨਹੀਂ, ਬਿਨ ਸ਼ੌ ਥੀ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਤਾਂ ਹੀ ਜਾਨ ਪਈ ਦੁੱਖ ਸਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਸੁਖਨ ਰਾਈ ਮੂੰਹ ਆਈਆਂ ਬਾਤਾਂ, ਮੂੰਹ ਆਈਆਂ ਜਿਹੜੀਆਂ ਦਿਲੋਂ ਉੱਠੀਆਂ, ਰੂਹ ਤੋਂ ਉੱਠੀਆਂ, ਉਸ ਵਜੂਦੀ ਤਜਰਬੇ 'ਚ ਉੱਠੀਆਂ ਨਜ਼ਮਾਂ ਜਿਹੜੀਆਂ ਸੇਜਲ ਵਿੱਚ ਛਪੀਆਂ, ਸੇਜਲ ਦੇ ਸ਼ਾਇਰ ਮਹਿਮੂਦ ਆਵਾਨ ਹੋਰਾਂ ਤੁਹਾਨੂੰ ਸੁਣਾਈਆਂ। ਤੇ ਜਗ ਜਿਉਂਦਿਆਂ ਦੇ ਮੇਲੇ ਸੋਹਣਾ ਸਾਈਂ ਸਬੱਬ ਬਣਾਵੇ ਤੇ ਫਿਰ ਇੰਜੀ ਫਿਰ ਰਲ ਬੈਠੀਏ, ਫਿਰ ਅਗਲੀ ਕਿਤਾਬ ਆਵੇ, ਫਿਰ ਅਗਲੀ ਵਾਰੀ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੋਈਏ। ਮੈਨੂੰ ਆਸ ਹੈ ਕਿ ਤੁਸੀਂ ਇਸ ਕਿਤਾਬ ਨੂੰ ਜ਼ਰੂਰ ਪੜ੍ਹੋਗੇ। ਸਾਂਝ ਪਬਲੀਕੇਸ਼ਨ ਨੇ ਛਾਪੀ, ਸਫਾ ਵਾਲੇ ਚੌਕ ਤੋਂ ਮਜ਼ੰਗ ਰੋਡ ਤੇ ਇਹ ਤੁਹਾਨੂੰ ਕਿਤਾਬ ਉੱਥੇ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਤੇ ਮਿਲ ਜਾਏਗੀ, ਜ਼ਰੂਰ ਪੜ੍ਹਨਾ। ਤੇ ਮੈਂ ਆਪਣੇ ਵੱਲੋਂ, ਆਪਣੇ ਸਾਰੇ ਸੁਣਨ ਵਾਲਿਆਂ ਵੱਲੋਂ ਸਾਰੀਆਂ ਮੁਹੱਬਤਾਂ ਦੇ ਨਾਲ ਪਹਿਲੇ ਤੇ ਪ੍ਰੋਫੈਸਰ ਜ਼ੁਬੈਰ ਅਹਿਮਦ ਜੀ ਹੋਰਾਂ ਦਾ ਸ਼ੁਕਰ ਅਦਾ ਕਰਾਂਗਾ ਔਰ ਸਭ ਤੋਂ ਵੱਧ ਮਹਿਮੂਦ ਆਵਾਨ ਜੀ ਹੋਰਾਂ ਦਾ ਕਿ ਉਹ ਆਏ ਔਰ ਉਹਨਾਂ ਨੇ ਸੁਣੀਆਂ ਗੱਲਾਂ ਕੀਤੀਆਂ ਔਰ ਸੁਣੀ ਪੱਕੀ ਸ਼ਾਇਰੀ ਸੁਣਾਈ। ਜਾਂਦੇ ਜਾਂਦੇ ਮੇਰਾ ਮਨ ਹੈ ਕਿ ਉਹਨਾਂ ਵੱਲੋਂ ਇੱਕ ਮੈਸੇਜ ਵੀ ਸਾਰੇ ਸੁਣਨ ਵਾਲਿਆਂ ਦੇ ਲਈ ਉਹ ਵੀ ਅਸੀਂ ਸ਼ਾਮਲ ਕਰੀਏ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਅਫਜ਼ਲ ਸਾਹਿਬ, ਯਾਰੀਆਂ ਕਿਹੜੀਆਂ ਸ਼ੁਕਰਗੁਜ਼ਾਰੀਆਂ। ਹਾਂ, ਨਹੀਂ ਕੋਈ ਲੋੜ, ਪਰ ਬੜਾ ਸਵਾਦ ਆਇਆ ਔਰ ਜਿਵੇਂ ਮਹਿਫਿਲ ਜਮੀ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਵਾਦ ਆਇਆ ਹੋਣਾ। ਮੈਸੇਜ ਬਾਵੀ ਨੇ ਕਿਹਾ ਕਿ ਆਵਾਨ ਜੀ ਦੀ ਸ਼ਾਇਰੀ ਸੁਣਾਉਣ ਦਾ ਅੰਦਾਜ਼ ਲਫ਼ਜ਼ਾਂ ਦੀ ਸਮਝ ਕਰਵਾ ਰਿਹਾ ਹੈ। ਬਹੁਤ ਅੱਛੀ ਸ਼ਾਇਰੀ ਹੈ, ਵਾਹ ਵਾਹ। 6 ਸਾਲ ਬਾਅਦ ਆਵਾਨ ਜੀ ਨੂੰ ਬਹੁਤ ਸਲਾਮ ਤੇ ਜੀ ਆਇਆਂ ਨੂੰ। ਮਿਹਰਬਾਨੀ ਤੁਸੀਂ ਸਾਰਿਆਂ ਸੁਣਨ ਵਾਲਿਆਂ ਦੀ। ਪੈਗਾਮ ਕੋਈ ਨਹੀਂ, ਮੇਰਾ ਖਿਆਲ ਇਹ ਜੀਵਨ ਰੰਗ ਹੈ, ਜਿਹੜੀ ਤੁਹਾਡੀ ਆਪਣੀ ਬੋਲੀ ਹੈ ਉਹ ਜੀਵਨ ਰੰਗ ਹੈ। ਸਾਡਾ ਲਿਖਿਆ ਵੀ ਮਾਣ ਉਦੋਂ ਹੀ ਚੜਦਾ ਜਦੋਂ ਉਹਨੂੰ ਪੜ੍ਹਨ ਵਾਲੇ ਵੀ ਨਸੀਬ ਹੋਵਣ, ਤੇ ਪੜ੍ਹਨ ਵਾਲੇ ਉਦੋਂ ਹੀ ਨਸੀਬ ਹੁੰਦੇ ਨੇ ਜਦੋਂ ਉਹਨਾਂ ਦੇ ਅੰਦਰ ਸਿੱਖ ਵੀ ਹੋਏ ਆਪਣੇ ਆਪ ਨੂੰ ਪਛਾਣਨ ਦੀ, ਆਪਣੀ ਬੋਲੀ ਨੂੰ ਪਛਾਣਨ ਦੀ। ਸੋ ਅਸਾਂ ਤੇ ਸਾਰੀ ਉਮਰ ਇਸੇ ਗੱਲ ਤੇ ਯਕੀਨ ਰਿਹਾ ਹੈ, ਅਸੀਂ ਆਪ ਆਪਣੀ ਬੋਲੀ ਤੋਂ ਬਗੈਰ ਕੁਝ ਵੀ ਨਹੀਂ ਔਰ ਕੋਈ ਬੰਦਾ ਵੀ ਆਪਣੀ ਬੋਲੀ ਤੋਂ ਬਗੈਰ ਕੁਝ ਨਹੀਂ ਹੁੰਦਾ। ਉਹ ਇੱਕ ਲਾਈਨ ਸੀ ਇਹਦੇ ਵਿੱਚ ਕਿ ਮੈਂਡੀ ਬੋਲੀ ਕੁੱਠੀ ਹਾਕਮਾ, ਮੈਂਡੇ ਅੜ ਅੜ ਵੈਂਦੇ ਵੈਣ। ਹਾਏ ਹਾਏ ਹਾਏ, ਜਿਲੇ ਬੋਲੀ ਤੁਹਾਡੀ ਕੁੱਠ ਲੈਂਦੇ ਨੇ ਕੋਈ, ਮੈਂ ਲੂਣ ਪਹਾੜੀ ਜੰਮਿਆ, ਮੈਂਡੇ ਡਾਢੇ ਔਖੇ ਰਾਹ, ਮੈਨੂੰ ਕਿੱਕਰ ਛਾਵਾਂ ਵੰਡੀਆਂ, ਮੈਨੂੰ ਵੱਟੇ ਦੇਣ ਦੁਆ। ਵਾਹ ਵਾਹ, ਦੁਬਾਰਾ ਮੈਂ ਸੁਣਾ ਦਿੰਦਾ। ਇਹ ਤੇ ਬੜੀ ਇਹਦੇ ਸਾਡੀ ਮਿਰਜ਼ੇ ਵਾਲੀ ਬਹਿਰ ਵਾਲੀ ਆਂਗ ਹੈ ਨਾ, ਜਿਹੜੀ ਆਮ ਬੰਦੇ ਨੂੰ ਵੀ ਉਹਦਾ ਬਹੁਤ ਪਤਾ ਹੈ। ਮੇਰਾ ਖਿਆਲ ਇਹ ਜਾਂਦੇ ਸਾਨੂੰ ਆਖਰ ਤੇ ਜ਼ਰੂਰ ਸੁਣਾ ਦੇ ਪੂਰੀ ਨਜ਼ਮ।
ਮੈਂ ਲੂਣ ਪਹਾੜੀ ਜੰਮਿਆ ਮੈਂਡੇ ਡਾਢੇ ਔਖੇ ਰਾਹ ਮੈਨੂੰ ਕਿੱਕਰ ਛਾਵਾਂ ਵੰਡੀਆਂ ਮੈਨੂੰ ਵੱਟੇ ਦੇਣ ਦੁਆ ਮੈਂ ਲੂਣ ਪਹਾੜੀ ਜੰਮਿਆ ਮੈਂਡੇ ਡਾਢੇ ਔਖੇ ਰਾਹ ਮੈਨੂੰ ਕਿੱਕਰ ਛਾਵਾਂ ਵੰਡੀਆਂ ਮੈਨੂੰ ਵੱਟੇ ਦੇਣ ਦੁਆ ਮੈਂ ਸੜਕੀ ਖਿੜਿਆ ਮੋਤੀਆ ਮੈਂ ਕਣਕੀ ਸੁੱਤੀ ਭੁੱਖ ਮੈਂ ਭਾਗ ਭਰੀ ਦਾ ਬਾਲਕਾ ਮੈਂਡੇ ਧੀਆਂ ਵਰਗੇ ਦੁੱਖ ਮੈਂ ਸੜਕੀ ਖਿੜਿਆ ਮੋਤੀਆ ਮੈਂ ਕਣਕੀ ਸੁੱਤੀ ਭੁੱਖ ਮੈਂ ਭਾਗ ਭਰੀ ਦਾ ਬਾਲਕਾ ਮੈਂਡੇ ਧੀਆਂ ਵਰਗੇ ਦੁੱਖ ਮੈਂਡੀ ਬੋਲੀ ਕੁੱਠੀ ਹਾਕਮਾਂ ਮੈਂਡੇ ਅੜ ਅੜ ਵੈਂਦੇ ਵੈਣ ਮੈਂਡੀ ਤਾਕੀ ਅਥਰੂ ਕੇਰਦੀ ਮੈਂਡੇ ਬੂਏ ਰੋਂਦੇ ਰਹਿਣ ਮੈਂ ਹਿਜਰੋ ਹਿਜਰੀ ਵੰਡਿਆ ਮੈਂਡੇ ਵੇੜੇ ਵੇੜੇ ਗਾ ਮੈਂ ਵਸਲੋਂ ਵਿਛੜੀ ਚਾਨਣੀ ਮੈਂਡੇ ਭੁੱਲੀ ਪੈ ਗਏ ਸਾ। ਵਾਹ 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 ਲੋ ਜੀ, ਬਹੁਤ ਬਹੁਤ ਪੰਜਾਬੀ ਚਾਹੁੰਦੇ ਨੇ ਧੰਨ ਧੰਨ ਸ਼ੁਕਰਾਨਾ ਵੀਰ ਮਿੱਤਰ ਪਿਆਰੇ ਮਹਿਮੂਦ ਆਵਾਨ ਜੀ ਹੋਰਾਂ ਦਾ। ਸ਼ਾਲਾ ਇਹ ਸੰਗਤਾਂ ਆਬਾਦ ਰਹਿਣ। ਇਹ ਇਸੇ ਤਰ੍ਹਾਂ ਅਸੀਂ ਸੋਹਣੀਆਂ ਤੇ ਗੁੱਝੀਆਂ ਤੇ ਪਿਆਰੀਆਂ ਗੱਲਾਂ ਸਾਂਝੇ ਕਰਦੇ ਰਹੀਏ, ਲਿਖਤਾਂ ਰਾਹੀਂ ਵੀ ਆਪਣੇ ਪ੍ਰੋਗਰਾਮਸ ਰਾਹੀਂ ਵੀ। ਤੇ ਬਹੁਤ ਜ਼ਿਆਦਾ ਸ਼ੁਕਰੀਆ। ਮੈਨੂੰ ਕੋਈ ਲਫ਼ਜ਼ ਨਹੀਂ ਬਣ ਰਹੇ ਜਾਂਦੇ ਲੇਕਿਨ ਇਹ ਕਿ ਇਹਨਾਂ ਦੇ ਸੁਖਨ ਨੂੰ ਬਹਰਹਾਲ ਤੁਸੀਂ ਜ਼ਰੂਰ ਪੜ੍ਹਨਾ। ਔਰ ਇਹ ਅਗਲੇ ਕਿਸੇ ਵੇਲੇ 'ਚ ਮੈਂ ਆਪਣੇ ਤੌਰ ਤੇ ਵੀ ਇਸ ਕਿਤਾਬ ਦੇ ਵਿੱਚੋਂ ਕੁਝ ਨਜ਼ਮਾਂ ਤੁਹਾਨੂੰ ਸੁਣਾਵਾਂਗਾ ਤੇ ਤੁਸੀਂ ਯਾਦ ਕਰਾ ਦਿਓਗੇ ਤੇ ਫਿਰ ਤੇ ਪੱਕਾ ਹੀ ਛੇਤੀ ਛੇਤੀ ਹੋ ਜਾਏਗਾ। ਤੇ ਜ਼ੁਬੈਰ ਸਾਹਿਬ ਦਾ ਵੀ ਸ਼ੁਕਰੀਆ ਤੇ ਰਾਜਾ ਸਾਹਿਬ, ਜੱਜ ਸਾਹਿਬ, ਇਹਨਾਂ ਦਾ ਵੀ ਸ਼ੁਕਰੀਆ। ਸਭ ਦੀ ਮੁਹੱਬਤ, ਸਾਰੇ ਸੁਣਨ ਵਾਲਿਆਂ ਦਾ ਸ਼ੁਕਰੀਆ। ਤੇ ਮੀਆਂ ਮੁਹੰਮਦ ਬਖਸ਼ ਹੋਰਾਂ ਦੇ ਬੋਲਾਂ ਦੇ ਨਾਲ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰਾਂਝੇ ਮੱਝੀਆਂ ਚਰਾਈਆਂ, ਰਾਂਝੇ ਮੱਝੀਆਂ ਚਰਾਈਆਂ, ਦੁੱਧ ਲੈ ਗਏ ਨੇ ਖੇੜ ਵੇ ਲੱਗ ਗਏ ਨੈਣ ਅਬੇੜ, ਵੇ ਲੱਗ ਗਏ ਨੈਣ ਅਬੇੜ ਵੇ ਲੱਗ ਗਏ ਵੇ ਮੇਰਾ ਮਾਹੀ ਆਵੇ ਭਾਵੇਂ ਮੱਝੀਆਂ ਰੱਲ ਕੇ ਮੇਰਾ ਮਾੜੀਆ ਮੁੜਦਾ ਨਾਇਆ ਮੈਂ ਤੇ ਮੋੜ ਰਹੀਆਂ ਵੱਧ ਵੱਧ ਕੇ ਵੇ ਯਾਰ ਅਬਸਾਇਆ ਯਾਰ ਅਬਸਾਇਆ ਵੇ ਮੇਰਾ ਮਾਹੀ ਆਵੇ ਭਾਵੇਂ ਮੱਝੀਆਂ ਆਮਣ ਪਲ ਕੇ डोली ले गए निखेर वे लग गए नैन अबेर, वो लग गए नैनी अबेर वे लग गए नैनी अबेर, वो लग गए नैन अबेर वे लग गए नैन अबेर।
अबेरे वे लगे नैन अबेरे वो लग गए नैनी अबेरे वे लग गए नैनी अबेरे रांझे मज्जियां चराइयां रांझे मज्जियां चराइयां दुधी ले गए निकेरे वे लग गए नैन अबेरे वो लग गए नैन अबेरे वे लग गए नैन अबेरे आज वेरी बाणू बैठे आज वेरी बाणू बैठे जेड़े हथी में सहेरे वे लग गए नैनी अबेरे वो लग गए नैनी अबेरे वे लग गए नैनी अबेरे वास्ता खुदा दा मनली वास्ता खुदा दा पानी बसना नु फेरे वे लग गए नैनी अबेरे लग गए नैन अबेरे वे लग गए नैन अबेरे तेरा मेरा बिछगड़ा तेरा मेरा बिछगड़ा अल्लाह आप